ਜੇਕਰ ਅਸੀਂ ਗੱਲ ਕਰੀਏ ਆਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਉਣ ਗਏ ਨੌਜਵਾਨ ਦਾ ਕਤਲ ਹੋ ਜਾਂਦਾ। ਆਨੰਦਪੁਰ ਸਾਹਿਬ ਦੇ ਵਿੱਚ ਜਥੇਦਾਰ ਸਾਹਿਬ ਦੀ ਇੱਕ ਸਪੀਚ ਆਉਂਦੀ ਹੈ, ਜਿਸ ਸਪੀਚ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਅਕਾਲੀ ਦਲ ਆ ਉਹ ਕਿਸੇ ਦਾ ਨਿੱਜੀ ਨਹੀਂ ਹੈਗੀ, ਨਿੱਜੀ ਪ੍ਰਾਪਰਟੀ ਨਹੀਂ ਹੈਗੀ, ਉਹ ਸਰਮਾਏਦਾਰਾਂ ਦੀ ਪ੍ਰਾਪਰਟੀ ਬਣਦਾ ਨਜ਼ਰ ਆ ਰਿਹਾ। ਉਹ ਇਹ ਸਮਝਣ ਕਿ ਨਹੀਂ ਜਾਂਦੇ ਕਿ ਅਸੀਂ ਅਨੰਦਪੁਰ ਸਾਹਿਬ ਜਾਣਾ ਕੁਝ ਸਿੱਖਣ ਵਾਸਤੇ ਜਾਣਾ। ਉਹ ਸਿਰਫ ਮੈਨੂੰ ਲੱਗਦਾ ਵੀ ਜ਼ਿਆਦਾਤਰ ਇਸ ਤਰ੍ਹਾਂ ਜਾਂਦੇ ਨੇ ਵੀ ਉੱਥੇ ਅਨੰਦਪੁਰ ਸਾਹਿਬ ਜਾਓ, ਮੌਜ ਮੇਲਾ ਕਰੋ, 2-4 ਦਿਨ ਇੱਕ ਵਾਰ ਕੇਸਗੜ੍ਹ ਸਾਹਿਬ ਮੱਥਾ ਟੇਕ ਲਓ। ਉਹ ਹੁਣ ਲਗਾਤਾਰ ਹੀ ਉੱਥੋਂ ਖਬਰਾਂ ਢਿੱਲੋਂ ਸਾਹਿਬ ਆ ਰਹੀਆਂ ਸੀ ਕਿ ਜਿਹੜਾ ਉੱਥੇ ਦਾ ਮਾਹੌਲ ਆ, ਉਹ ਵਾਤਾਵਰਨ ਆ, ਉਹ ਵਿਗੜ ਰਿਹਾ। ਵਿਗਾੜਨ ਵਾਲੇ ਕੌਣ ਨੇ? ਜੇਕਰ ਤੁਸੀਂ ਕਹਿੰਦੇ ਹੋ ਕਿ ਉੱਥੋਂ ਦਾ ਮਾਹੌਲ ਆ ਜਿਹੜਾ ਉਹ ਵਿਗੜ ਰਿਹਾ, ਪਰ ਵਿਗਾੜਨ ਵਾਲੇ ਕੌਣ ਨੇ? ਕਿਉਂਕਿ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੇ ਅੰਤਰਿਮ ਕਮੇਟੀ ਦੇ ਮੈਂਬਰ ਹੋ। ਹੁਣ ਜਿਹੜੀ ਉੱਥੇ ਘਟਨਾ ਵਾਪਰੀ, ਉਹ ਸਿੰਘ ਦਾ ਉਸ ਦਾ ਕਤਲ ਕੀਤਾ ਗਿਆ, ਉਹ ਵੀ ਸਿਰਫ ਉਹਨੇ ਰੋਕੇ ਸੀਗਾ। ਇਹੀ ਕਿਹਾ ਸੀ ਨਾ ਵੀ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹੈ ਗੀਤ ਹੈ, ਲੱਚਰ ਗੀਤ ਨਾ ਲਾਓ, ਇਹ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ, ਤੁਸੀਂ ਹੋਲੇ ਮਹੱਲੇ ਦੇ ਉੱਤੇ ਆਏ ਆ। ਕਿਤੇ ਨਾ ਕਿਤੇ ਕਮੀ ਮੰਨਦੇ ਹੋ ਤੁਹਾਡੀ ਜਥੇਬੰਦੀ ਦੀ ਜਾਂ ਤੁਹਾਡੇ ਸ਼੍ਰੋਮਣੀ ਕਮੇਟੀ ਦੀ ਜਾਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਲਾਉਣ ਵਾਲੀ ਸੰਸਥਾਵਾਂ ਨੇ, ਉਹਨਾਂ ਦੀ ਕਮੀ ਮੰਨਦੇ ਹੋ? ਅਸੀਂ ਲੋਕਾਂ ਨੂੰ ਇਹ ਗੱਲ ਢਿੱਲੋਂ ਸਾਹਿਬ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ, ਨਾਕਾਮਯਾਬ ਰਹੇ। ਅਸੀਂ ਦੱਸ ਹੀ ਨਹੀਂ ਸਕੇ ਵੀ ਅਨੰਦਪੁਰ ਸਾਹਿਬ ਆਉਣਾ ਤਾਂ ਆਉਣਾ ਕਿਵੇਂ ਹੈ। ਤੁਸੀਂ ਕਿਹਾ ਕਿ ਨੌਜਵਾਨ ਨਸ਼ਿਆਂ ਦੇ ਵਿੱਚ ਧੱਸਦੇ ਨਜ਼ਰ ਆਏ, ਗਲਤਾਨ ਹੁੰਦੇ ਨਜ਼ਰ ਆਏ, ਪਰ ਅਮਰਤਪਾਲ ਸਿੰਘ ਦੇ ਨਾਲ ਤੁਸੀਂ ਕਿਹਾ ਸੀ ਕਿ ਅਸੀਂ ਸਹਿਮਤ ਹਾਂ, ਅਮਰਤਪਾਲ ਸਿੰਘ ਦੇ ਨਾਲ ਖੜੇ ਹਾਂ। ਦੇਖੋ, ਜਿਹੜੇ ਤਾਂ ਸਵਾਲ ਅਮਰਤਪਾਲ ਸਿੰਘ ਦੇ ਉੱਤੇ ਕਰ ਰਹੇ ਆ, ਉਹ ਤਾਂ ਜੀ ਜਿਸ ਦਿਨ ਦਾ ਉਹ ਆਇਆ, ਪੰਜਾਬ ਦੇ ਵਿੱਚ ਆਇਆ, ਉਹ ਕੁਝ ਸੱਜਣ ਨੇ ਉਹ ਤਾਂ ਉਸ ਦਿਨ ਦੇ ਹੀ ਖੜੇ ਕਰਨਗੇ। ਮਜੀਠੀਆ ਸਾਹਿਬ ਕਹਿੰਦੇ ਸਾਨੂੰ ਦਿਓ 10 ਮਿੰਟ, ਕਹਿੰਦੇ ਅਸੀਂ ਦੱਸਾਂਗੇ ਵੀ ਕਿਵੇਂ ਪੰਜਾਬ ਦੀ ਮਾਹੌਲ ਨੂੰ ਸ਼ਾਂਤ ਰੱਖਿਆ। ਹਾਂ, ਮਜੀਠੀਆ ਸਾਹਿਬ ਸੱਚ ਕਹੇ ਨੇ। ਮਜੀਠੀਆ ਸਾਹਿਬ ਉਹਨਾਂ ਕੋਲੇ ਪਹੁੰਚਾ ਵੀ ਉਹਨਾਂ ਨੇ ਅੱਗੇ ਵੀ ਨੌਜਵਾਨਾਂ ਨੂੰ ਮਾਰਿਆ। ਬਈ 10 ਮਿੰਟਾਂ ਵਾਲੀ ਕਿਹੜੀ ਗੱਲ ਆ? ਇਹ ਤਾਂ ਲੱਖਾਂ ਹਜ਼ਾਰਾਂ ਸਾਲਾਂ ਦੇ ਵਿੱਚ ਸੈਂਕੜੇ ਸਾਲ ਹੋ ਗਏ। ਖਾਲਸਾ ਤਾਂ ਉਦੋਂ ਖਤਮ ਨਹੀਂ ਹੋਇਆ। ਤੁਹਾਡੇ ਮਜੀਠੀਆ ਸਾਹਿਬ ਮੁਕਾਉਣਾ ਇਹ ਤੁਹਾਡੇ ਵੱਸ ਦੀ ਗੱਲ ਨਹੀਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਫੌਜ ਹੈ, ਇਹ ਤੁਸੀਂ ਨਹੀਂ ਮੁਕਾ ਸਕਦੇ। ਜੇ ਭਾਈ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਆਇਆ, ਵਾਰਸ ਪੰਜਾਬ ਦੀ ਜਥੇਬੰਦੀ ਹੈ ਜਿਹੜੀ, ਉਹਨਾਂ ਅੰਮ੍ਰਿਤ ਛਕਾਉਣ ਦਾ ਬੀੜਾ ਚੁੱਕਿਆ। ਉਹਨਾਂ ਨੇ ਖਾਲਸਾ ਬਹੀਰ ਪਿੰਡਾਂ ਦੇ ਵਿੱਚ ਲੈ ਕੇ ਗਏ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ। ਤੇ ਅੱਜ ਜਿਹੜੇ ਲੋਕ ਇਹਨਾਂ ਦੀ ਢਿੱਡ ਪੀੜ ਹੁੰਦੀ ਹੈ ਵੀ ਤੁਸੀਂ ਤਾਂ ਕਹਿੰਦੇ ਹੋ 10 ਮਿੰਟ, ਤੁਹਾਨੂੰ ਲੋਕਾਂ ਨੇ ਤੁਹਾਨੂੰ ਅਜੇ ਨਹੀਂ ਪਤਾ ਲੱਗਿਆ ਵੀ ਤੁਹਾਨੂੰ ਸੀਸਾ ਦਿਖਾ ਦਿੱਤਾ, 3 ਤਾਂ ਦਿੱਤੇ, ਆ ਗਿਆ ਅਕਾਲੀ ਦਲ। ਇਹਨਾਂ ਨੂੰ ਗੱਲ ਕਰਦਿਆਂ ਨੂੰ ਮੈਂ ਤਾਂ ਕਹਿੰਦਾ ਵੀ ਹੰਕਾਰ ਸਿਰ ਚੜ੍ਹ ਕੇ ਬੋਲਦਾ। ਰਵਨੀਤ ਬਿੱਟੂ ਵੀ ਬੋਲਦੇ ਨੇ, ਰਵਨੀਤ ਬਿੱਟੂ ਵੀ ਕਹਿੰਦੇ ਰਹੇ ਨੇ, ਕਹਿੰਦੇ ਕਿ ਅਮਰਤਪਾਲ ਸਿੰਘ ਕਹਿੰਦੇ ਕੱਲ੍ਹ ਦਾ ਜਵਾਕ ਆ, ਕਹਿੰਦੇ ਕਿ ਜਵਾਕਾਂ ਨੂੰ ਕਹਿੰਦੇ ਇਹੋ ਜਿਹੀਆਂ ਹਰਕਤਾਂ ਸੋਹਣੀਆਂ ਨਹੀਂ ਲੱਗਦੀਆਂ। ਰਵਨੀਤ ਬਿੱਟੂ ਤਾਂ ਸ਼ਰਮ ਹੋਣੀ ਚਾਹੀਦੀ ਇਹੋ ਜਿਹੀ ਗੱਲ ਕਰਦੇ ਨੂੰ। ਜਿਸ ਬੰਦੇ ਦੇ ਦਾਦੇ ਨੇ ਪੰਜਾਬ ਦੇ ਵਿੱਚ ਨੌਜਵਾਨ ਨੂੰ ਕੋ ਕੇ ਪੰਜਾਬੀਆਂ ਨੂੰ, ਗੁਰਸਿੱਖਾਂ ਨੂੰ ਮਾਰਿਆ ਹੋਵੇ, ਉਹ ਬੰਦਾ ਵੀ ਗੱਲ ਕਰ ਰਿਹਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਫੇਰ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇੰਡੋਜ਼ ਟੀਵੀ ਦੀ ਟੀਮ ਅੱਜ ਪਿੰਡ ਚੁੰਗਾ, ਜ਼ਿਲ੍ਹਾ ਬਰਨਾਲਾ ਦੇ ਵਿੱਚ ਪਹੁੰਚੀ ਆ। ਤਾਂ ਅਸੀਂ ਮੁਲਾਕਾਤ ਕਰਾਂਗੇ। ਪਹਿਲਾਂ ਵੀ ਬਹੁਤ ਮੁਲਾਕਾਤ ਹੋਈਆਂ ਨੇ ਜਥੇਦਾਰ ਬਲਦੇਵ ਸਿੰਘ ਚੁੰਗਾ ਦੇ ਨਾਲ। ਤੁਹਾਨੂੰ ਦੱਸ ਦਈਏ ਕਿ ਅੰਤਰਿਮ ਕਮੇਟੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਬਲਦੇਵ ਸਿੰਘ ਚੁੰਗਾ। ਤਾਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਢਿੱਲੋਂ ਸਾਹਿਬ, ਤੁਹਾਡੀ ਇੰਡੋਜ਼ ਟੀਵੀ ਦੀ ਟੀਮ ਦਾ ਜਿੱਥੇ ਤੁਹਾਡਾ ਥੈਂਕਸ ਕਰਦਾ, ਜੀ ਆਇਆਂ ਕਹਿਣਾ, ਉੱਥੇ ਤੁਹਾਨੂੰ ਅਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੁੰਗਾ ਸਾਹਿਬ, ਸਿੱਖੀ ਸਿਧਾਂਤਾਂ ਨੂੰ ਕਿਵੇਂ ਦੇਖਦੇ ਹੋ? ਕਿਸ ਪੱਖ ਤੋਂ? ਜੇਕਰ ਅਸੀਂ ਗੱਲ ਕਰੀਏ ਆਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਨੌਜਵਾਨ ਦਾ ਕਤਲ ਹੋ ਜਾਂਦਾ। ਆਨੰਦਪੁਰ ਸਾਹਿਬ ਦੇ ਵਿੱਚ ਜਥੇਦਾਰ ਸਾਹਿਬ ਦੀ ਇੱਕ ਸਪੀਚ ਆਉਂਦੀ ਹੈ, ਜਿਸ ਸਪੀਚ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਅਕਾਲੀ ਦਲ ਆ ਉਹ ਕਿਸੇ ਦਾ ਨਿੱਜੀ ਨਹੀਂ ਹੈਗੀ, ਨਿੱਜੀ ਪ੍ਰਾਪਰਟੀ ਨਹੀਂ ਹੈਗੀ, ਉਹ ਸਰਮਾਏਦਾਰਾਂ ਦੀ ਪ੍ਰਾਪਰਟੀ ਬਣਦਾ ਨਜ਼ਰ ਆ ਰਿਹਾ। ਦੇਖੋ, ਪਹਿਲਾਂ ਤੁਸੀਂ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ ਗੱਲ ਕੀਤੀ ਹੈ ਨਾ, ਬੇਸ਼ੱਕ ਹੋਲਾ ਮਹੱਲਾ ਲੰਘ ਗਿਆ, ਮੈਂ ਗੁਰੂ ਖਾਲਸੇ ਨੂੰ ਇਸ ਦੀ ਵਧਾਈ ਦਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਹੋਲੀ ਤੋਂ ਪਰੇ ਕਰਕੇ ਹੋਲਾ ਮਹੱਲਾ ਇੱਕ ਜਿਹੜਾ ਜੰਗੀ ਅਭਿਆਸ ਸੀ ਉਹ ਸ਼ੁਰੂ ਕੀਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ। ਅਤੇ ਜਿਹੜੇ ਉਹ ਅਭਿਆਸ ਸੀ ਅੱਜ ਵੀ ਉੱਥੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਉੱਥੇ ਮਹੱਲੇ ਕੱਢਦੀਆਂ ਨੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਯਾਦ ਕਰਦੀਆਂ ਨੇ। ਦੁਨੀਆ ਦੇ ਵਿੱਚ ਬੈਠਾ ਹੋਇਆ ਹਰ ਸਿੱਖ, ਉਹਦੀ ਇੱਛਾ ਹੁੰਦੀ ਆ
ਕਿ ਮੈਂ ਖਾਲਸੇ ਦੀ ਜਨਮ ਭੂਮੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਦਰਸ਼ਨ ਕਰਾਂ, ਜਿੱਥੇ ਬਾਜਾਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਬਹੁਤ ਅਹਿਮ ਜਿਹੜਾ ਸਮਾਂ ਸੀ ਉੱਥੇ ਗੁਜ਼ਾਰਿਆ। ਹਰ ਸਾਲ ਹਜ਼ਾਰਾਂ ਲੱਖਾਂ ਲੋਕ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾਂਦੇ ਨੇ। ਇਸ ਵੇਲੇ ਨੌਜਵਾਨ ਹਰ ਵਾਰ ਜਾਂਦੇ ਨੇ, ਟਰੈਕਟਰ ਲੈ ਕੇ ਜਾਂਦੇ ਨੇ, ਜੀਪਾਂ ਲੈ ਕੇ ਜਾਂਦੇ ਨੇ, ਬੁਲਟ ਮੋਟਰਸਾਈਕਲ ਲੈ ਕੇ ਜਾਂਦੇ ਨੇ। ਪਰੰਤੂ ਅਫਸੋਸ ਇਸ ਗੱਲ ਦਾ ਹੈ ਕਿ ਇਹ ਬੱਚੇ ਜਾਂਦੇ ਨੇ ਜਿਹੜੇ ਉਸ ਨੂੰ ਜਿਸ ਤਰ੍ਹਾਂ ਅਸੀਂ ਕੋਈ ਐਂ ਸਮਝ ਲਈਏ ਕੋਈ ਪਿਕਨਿਕ ਸਪੌਟ ਹੁੰਦਾ, ਉਹ ਇਹ ਸਮਝਣ ਕਿ ਨਹੀਂ ਜਾਂਦੇ ਕਿ ਅਸੀਂ ਅਨੰਦਪੁਰ ਸਾਹਿਬ ਜਾਣਾ, ਕੁਛ ਸਿੱਖਣ ਵਾਸਤੇ ਜਾਣਾ। ਉਹ ਸਿਰਫ ਮੈਨੂੰ ਲੱਗਦਾ ਵੀ ਜ਼ਿਆਦਾਤਰ ਇਸ ਤਰ੍ਹਾਂ ਜਾਂਦੇ ਨੇ ਵੀ ਉੱਥੇ ਅਨੰਦਪੁਰ ਸਾਹਿਬ ਜਾਓ, ਮੌਜ ਮੇਲਾ ਕਰੋ, 2-4 ਦਿਨ ਇੱਕ ਵਾਰ ਕੇਸਗੜ੍ਹ ਸਾਹਿਬ ਮੱਥਾ ਟੇਕ ਲਓ, ਕੋਈ ਕਿਤੇ ਮਾੜਾ ਮੋਟਾ ਕੋਈ ਦੀਵਾਨ ਸੁਣ ਲਓ, ਬਾਕੀ ਹੈ ਜਿਹੜੀ ਇੱਧਰ ਉੱਧਰ ਹੁੱਲੜਬਾਜੀ ਕਰੋ। ਵੱਡੇ ਵੱਡੇ ਡੀਜੇ ਲਾਏ ਹੋਏ ਨੇ ਟਰੈਕਟਰਾਂ ਦੇ ਉੱਤੇ, ਵੱਡੀਆਂ ਜੀਪਾਂ ਦੇ ਉੱਤੇ ਡੀਜੇ ਲਾਏ ਨੇ, ਬਹੁਤ ਉੱਚੀ ਉੱਚੀ ਸੌਂਗ ਜਿਹੜੇ ਲਾਉਂਦੇ ਨੇ। ਉਹ ਹੁਣ ਲਗਾਤਾਰ ਹੀ ਉੱਥੋਂ ਅਨੰਦਪੁਰ ਸਾਹਿਬ ਤੋਂ ਇਹ ਖਬਰਾਂ ਢਿੱਲੋਂ ਸਾਹਿਬ ਆ ਰਹੀਆਂ ਸੀ ਕਿ ਜਿਹੜਾ ਉੱਥੇ ਦਾ ਮਾਹੌਲ ਆ, ਉਹ ਵਾਤਾਵਰਨ ਆ, ਉਹ ਵਿਗੜ ਰਿਹਾ। ਵਿਗਾੜਨ ਵਾਲੇ ਕੌਣ ਨੇ? ਜੇਕਰ ਤੁਸੀਂ ਕਹਿੰਦੇ ਹੋ ਕਿ ਉੱਥੋਂ ਦਾ ਮਾਹੌਲ ਆ ਜਿਹੜਾ ਉਹ ਵਿਗੜ ਰਿਹਾ, ਪਰ ਵਿਗਾੜਨ ਵਾਲੇ ਕੌਣ ਨੇ? ਕਿਉਂਕਿ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੇ ਅੰਤਰਿਮ ਕਮੇਟੀ ਦੇ ਮੈਂਬਰ ਹੋ, ਤੁਹਾਡੀ ਮੁਲਾਕਾਤ ਹੁੰਦੀ ਹੋਣੀ ਆ, ਬੈਠਦੇ ਹੋਏ ਹੋ ਤੁਸੀਂ ਵੀ ਉੱਥੇ। ਦੇਖੋ, ਜਿਹੜੇ ਹੈ ਵਿਗਾੜਨ ਵਾਲੇ ਸਾਡੇ ਨੌਜਵਾਨ ਬੱਚੇ ਨੇ, ਕੋਈ ਬਾਹਰੋਂ ਨਹੀਂ ਕਿਸੇ ਨੇ ਵਿਗਾੜਿਆ। ਹੁਣ ਜਿਹੜੀ ਉੱਥੇ ਘਟਨਾ ਵਾਪਰੀ, ਉਹ ਸਿੰਘ ਦਾ ਉਸ ਦਾ ਕਤਲ ਕੀਤਾ ਗਿਆ, ਉਹ ਵੀ ਸਿਰਫ ਉਹਨੇ ਰੋਕੇ ਸੀਗਾ, ਇਹੀ ਕਿਹਾ ਸੀ ਨਾ ਵੀ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹੈ ਗੀਤ ਹੈ, ਲੱਚਰ ਗੀਤ ਨਾ ਲਾਓ, ਇਹ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ, ਤੁਸੀਂ ਹੋਲੇ ਮਹੱਲੇ ਦੇ ਉੱਤੇ ਆਏ ਆ। ਕਿਤੇ ਨਾ ਕਿਤੇ ਕਮੀ ਮੰਨਦੇ ਹੋ ਤੁਹਾਡੀ, ਜਾਂ ਤੁਹਾਡੀ ਜਥੇਬੰਦੀ ਦੀ, ਜਾਂ ਤੁਹਾਡੇ ਸ਼੍ਰੋਮਣੀ ਕਮੇਟੀ ਦੀ, ਜਾਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਲਾਉਣ ਵਾਲੀਆਂ ਸੰਸਥਾਵਾਂ ਨੇ, ਉਹਨਾਂ ਦੀ ਕਮੀ ਮੰਨਦੇ ਹੋ ਵੀ ਨੌਜਵਾਨਾਂ ਨੂੰ ਦੱਸਿਆ ਹੀ ਨਹੀਂ ਕਿ ਐਡਾ ਵਿਸ਼ਾਲ ਇਤਿਹਾਸ? ਹਾਂ, ਮੈਂ ਦੇਖੋ ਇਸ ਗੱਲ ਤੋਂ ਕਦੇ ਮੁਨਕਰ ਨਹੀਂ ਹੋ ਸਕਦਾ ਵੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਮੈਂਬਰ ਹਾਂ, ਮੇਰੀ ਜ਼ਿੰਮੇਵਾਰੀ ਵੀ ਬਣਦੀ ਆ। ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਇਸ ਵੇਲੇ ਅੰਤਰਿਮ ਕਮੇਟੀ ਦਾ ਮੈਂਬਰ ਨਹੀਂ ਹਾਂ, ਮੈਂ ਵੈਸੇ ਸਿੰਪਲ ਮੈਂਬਰ ਹਾਂ। ਜ਼ਿੰਮੇਵਾਰੀ ਸਾਡੀ ਇਹ ਬਹੁਤ ਵੱਡੀ ਬਣਦੀ ਸੀ। ਸਿੰਘ ਸਾਹਿਬ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਜੀ ਉੱਥੇ ਬੋਲ ਰਹੇ ਸੀ ਅਤੇ ਮੈਂ ਉਹਨਾਂ ਨੂੰ ਵੀ ਸੁਣਿਆ ਸੀਗਾ, ਅਤੇ ਉਹ ਜਿੱਥੇ ਅਕਾਲੀ ਦਲ ਨੂੰ ਕਹਿ ਰਹੇ ਸੀ ਵੀ ਅਕਾਲੀ ਦਲ ਸਾਰੀ ਜਿਹੜੀ ਆਪਣੀ ਵਿਰਾਸਤ ਸੀ ਉਹ ਤੋਂ ਵਿਸਰ ਗਿਆ, ਸਰਮਾਏਦਾਰਾਂ ਦੀ ਪਾਰਟੀ ਬਣ ਗਈ ਹੈ, ਉੱਥੇ ਮੈਂ ਇਹ ਗੱਲ ਮੰਨਦਾ ਵੀ ਹਾਂ ਅਤੇ ਮੈਂ ਕਹਿਣੀ ਵੀ ਚਾਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਬਾਹਰ ਇੱਕ ਜਥੇਬੰਦੀ ਸੀ, ਜਿਹਨੇ ਆਪਣਾ ਜਿਹੜਾ ਰੋਲ ਸੀ ਉਹ ਜਿਹੜਾ ਅਦਾ ਕਰਨਾ ਬਣਦਾ ਸੀ, ਉਹ ਅਦਾ ਨਹੀਂ ਕੀਤਾ। ਅਸੀਂ ਆਪਣੇ ਨੌਜਵਾਨਾਂ ਨੂੰ ਇਹ ਸਿਖਾ ਹੀ ਨਹੀਂ ਸਕੇ, ਦੱਸ ਹੀ ਨਹੀਂ ਸਕੇ ਵੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਮਹੱਤਵ ਕੀ ਹੈ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 1699 ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਡੀ ਵੱਡੀ ਤਬਦੀਲੀ ਲਿਆਂਦੀ ਸੀ, ਅਤੇ ਜਿਹੜੀ ਕੌਮ ਸੀ, ਤੀਸਰੀ ਕੌਮ ਖਾਲਸੇ ਦਾ ਜਨਮ ਆ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ ਸੀ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਵੱਧ ਬਣਦੀ ਹੈ, ਵੱਡੀ ਬਣਦੀ ਹੈ, ਹਰ ਇੱਕ ਸਿੱਖ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰੇ ਵੀ ਮੈਂ ਵੀ ਇਸ ਗੱਲ ਦਾ ਜ਼ਿੰਮੇਵਾਰ ਹਾਂ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਵੀ ਕਿਹਾ, ਦੁਨੀਆ ਵੀ ਕਹਿੰਦੀ ਹੈ ਅਤੇ ਮੈਂ ਵੀ ਮੰਨਦਾ, ਅਸੀਂ ਲੋਕਾਂ ਨੂੰ ਇਹ ਗੱਲ ਢਿੱਲੋਂ ਸਾਹਿਬ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ, ਨਾਕਾਮਯਾਬ ਰਹੇ। ਅਸੀਂ ਦੱਸ ਹੀ ਨਹੀਂ ਸਕੇ ਵੀ ਅਨੰਦਪੁਰ ਸਾਹਿਬ ਆਉਣਾ ਤਾਂ ਆਉਣਾ ਕਿਵੇਂ ਹੈ। ਅਸੀਂ ਲੋਕਾਂ ਨੂੰ ਜੋ ਸਿੱਖੀ ਦਾ ਪ੍ਰਚਾਰ ਸੀ ਉਹ ਕਰ ਨਹੀਂ ਸਕੇ। ਇਸੇ ਕਾਰਨ ਕਰਕੇ ਸਾਡੇ ਜਿਹੜੇ ਨੌਜਵਾਨ ਬੱਚੇ ਜਿੱਥੇ ਸਿੱਖੀ ਤੋਂ ਦੂਰ ਹੋਏ, ਪਤਿਤ ਹੋਏ, ਨਸ਼ਿਆਂ ਦੇ ਵਿੱਚ ਗ੍ਰਸਤ ਹੋਏ, ਉੱਥੇ ਉਹ ਸਾਡੀਆਂ ਜਿਹੜੀਆਂ ਰਹਿਤ ਮਰਜ਼ਾਦਾ, ਸਾਡੀਆਂ ਜਿਹੜੀਆਂ ਸਿੱਖੀ ਦੀਆਂ ਮਾਨਮੱਤੀਆਂ ਪਰੰਪਰਾਵਾਂ ਸੀ, ਉਹ ਤੋਂ ਵੀ ਦੂਰ ਹੋ ਗਏ। ਤੁਸੀਂ ਕਿਹਾ ਕਿ ਨੌਜਵਾਨ ਨਸ਼ਿਆਂ ਦੇ ਵਿੱਚ ਧੱਸਦੇ ਨਜ਼ਰ ਆਏ, ਗਲਤਾਨ ਹੁੰਦੇ ਨਜ਼ਰ ਆਏ, ਪਰ ਅੰਮ੍ਰਿਤਪਾਲ ਸਿੰਘ ਦੇ ਨਾਲ ਤੁਸੀਂ ਕਿਹਾ ਸੀ ਕਿ ਅਸੀਂ ਸਹਿਮਤ ਹਾਂ, ਅੰਮ੍ਰਿਤਪਾਲ ਸਿੰਘ ਦੇ ਨਾਲ ਖੜ੍ਹੇ ਹਾਂ। ਅੰਮ੍ਰਿਤਪਾਲ ਸਿੰਘ ਦੇ ਉੱਪਰ ਕਾਫੀ ਸਵਾਲ ਖੜ੍ਹੇ ਹੋ ਰਹੇ ਨੇ, ਜਿਹੜਾ ਨੌਜਵਾਨ ਨਸ਼ਿਆਂ ਤੋਂ ਦੂਰ ਕਰ ਰਿਹਾ ਨੌਜਵਾਨੀ ਨੂੰ। ਦੇਖੋ, ਜਿਹੜੇ ਤਾਂ ਸਵਾਲ ਅੰਮ੍ਰਿਤਪਾਲ ਸਿੰਘ ਦੇ ਉੱਤੇ ਕਰ ਰਹੇ ਆ, ਉਹ ਤਾਂ ਜੀ ਜਿਸ ਦਿਨ ਦਾ ਉਹ ਆਇਆ, ਪੰਜਾਬ ਦੇ ਵਿੱਚ ਆਇਆ, ਉਹ ਕੁਝ ਸੱਜਣ ਨੇ ਉਹ ਤਾਂ ਉਸ ਦਿਨ ਦੇ ਹੀ ਖੜੇ ਕਰਨਗੇ। ਮਜੀਠੀਆ ਸਾਹਿਬ ਕਹਿੰਦੇ ਸਾਨੂੰ ਦਿਓ 10 ਮਿੰਟ, ਕਹਿੰਦੇ ਅਸੀਂ ਦੱਸਾਂਗੇ ਵੀ ਕਿਵੇਂ ਪੰਜਾਬ ਦੀ ਮਾਹੌਲ ਨੂੰ ਸ਼ਾਂਤ ਰੱਖਿਆ। ਹਾਂ, ਮਜੀਠੀਆ ਸਾਹਿਬ ਸੱਚ ਕਹੇ ਨੇ। ਮਜੀਠੀਆ ਸਾਹਿਬ ਉਹਨਾਂ ਕੋਲ ਪਹੁੰਚ ਆ ਵੀ ਉਹਨਾਂ ਨੇ ਅੱਗੇ ਵੀ ਨੌਜਵਾਨਾਂ ਨੂੰ ਮਾਰਿਆ, ਸ਼ਹੀਦ ਕੀਤਾ, ਕੋਈ ਮਾਰਨ ਵਾਲਿਆਂ ਦਾ ਉਹਨਾਂ ਦੇ ਸਾਥੀ ਰਹੇ ਨੇ ਮਜੀਠੀਆ ਨੇ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਬਈ ਦੇ ਵਿੱਚ ਸੈਂਕਸਾ ਤਾਂ ਉਦੋਂ ਖਤਮ ਨਹੀਂ ਹੋਇਆ। ਤੁਹਾਡੇ ਮਜੀਠੀਆ ਸਾਹਿਬ ਮੁਕਾਉਣਾ ਇਹ ਤੁਹਾਡੇ ਬੱਸ ਦੀ ਗੱਲ ਨਹੀਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਫੌਜ ਹੈ, ਇਹ ਤੁਸੀਂ ਨਹੀਂ ਮੁਕਾ ਸਕਦੇ। ਜਿਹੜੀ ਅੰਮ੍ਰਿਤਪਾਲ ਸਿੰਘ ਦੀ ਗੱਲ ਅੱਜ ਵੀ ਅੰਮ੍ਰਿਤਪਾਲ ਸਿੰਘ ਨੂੰ ਸਾਰੇ ਟਾਰਗੇਟ ਕਰ ਰਹੇ ਨੇ। ਉਹ ਕਿਉਂ ਕਰ ਰਹੇ ਨੇ? 30-35 ਸਾਲ ਹੋ ਗਏ ਬਲੂ ਸਟਾਰ ਆਪਰੇਸ਼ਨ ਹੋਇਆ ਨੂੰ, ਸੰਤ ਜਰਨੈਲ ਸਿੰਘ ਨੂੰ, ਇੱਥੋਂ ਢਿੱਲੋਂ ਸਾਹਿਬ ਪਾਸੇ ਹੋਇਆ ਨੂੰ। 30-35 ਸਾਲਾਂ ਦੇ ਵਿੱਚ ਸਾਡੇ ਪ੍ਰਚਾਰਕਾਂ ਨੇ ਸਵਾਏ ਸਾਨੂੰ, ਕੋਈ ਕਹਿੰਦਾ ਤੁਸੀਂ ਜੋਤ ਲਾ ਲਓ, ਕੋਈ ਕਹਿੰਦਾ ਨਾ ਲਾਓ, ਕੋਈ ਕਹਿੰਦਾ ਅੰਮ੍ਰਿਤ ਸਰੋਵਰ, ਕੋਈ ਕਹਿੰਦਾ ਇਹ ਪਾਣੀ ਹੈ, ਕੋਈ ਕਹਿੰਦਾ ਸ੍ਰੀ ਦਰਬਾਰ ਸਾਹਿਬ ਤੇ ਸਾਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਇੱਕੋ ਨੇ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਇਹਨਾਂ ਨੇ ਲੋਕਾਂ ਨੂੰ ਇਕੱਠੇ ਕਰਨ ਦੀ ਬਜਾਏ ਇਹਨਾਂ ਨੇ ਲੋਕਾਂ ਨੂੰ ਦੂਰ ਕੀਤਾ।
ਬੱਕਰੀਆਂ ਬੱਕਰੀਆਂ ਪਰੰਪਰਾਵਾਂ, ਵੱਖਰੇ ਵੱਖਰੇ ਨਿਯਮ, ਬੱਕਰੀਆਂ ਬੱਕਰੀਆਂ ਮਰਜ਼ਾਦਾ ਇਹ ਦੱਸਦੇ ਰਹੇ। ਜੇ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਿੱਚ ਆਇਆ, ਵਾਰਸ ਪੰਜਾਬ ਦੀ ਜਥੇਬੰਦੀ ਹੈ ਜਿਹੜੀ, ਉਹਨਾਂ ਅੰਮ੍ਰਿਤ ਛਕਾਉਣ ਦਾ ਬੀੜਾ ਚੁੱਕਿਆ। ਉਹਨਾਂ ਨੇ ਖਾਲਸਾ ਬਹੀਰ ਪਿੰਡਾਂ ਦੇ ਵਿੱਚ ਲੈ ਕੇ ਗਏ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ। ਤੇ ਅੱਜ ਜਿਹੜੇ ਲੋਕ ਇਹਨਾਂ ਦੀ ਢਿੱਡ ਪੀੜ ਹੁੰਦੀ ਹੈ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਜਿਹੜੇ ਮਜੀਠੀਆ ਸਾਹਿਬ ਇਹਨਾਂ ਨੂੰ ਕਹਿੰਦੇ ਨੇ ਵੀ 10 ਮਿੰਟਾਂ ਦੇ ਵਿੱਚ, ਤੈਨੂੰ ਤਾਂ ਇਸ ਗੱਲ ਨੂੰ ਤੁਸੀਂ ਯਾਦ ਰੱਖੋ ਵੀ ਤੁਸੀਂ ਤਾਂ ਕਹਿੰਦੇ ਹੋ 10 ਮਿੰਟ, ਤੁਹਾਨੂੰ ਲੋਕਾਂ ਨੇ ਤੁਹਾਨੂੰ ਅਜੇ ਨਹੀਂ ਪਤਾ ਲੱਗਿਆ ਵੀ ਤੁਹਾਨੂੰ ਸੀਸਾ ਦਿਖਾ ਦਿੱਤਾ, 3 ਸੀਟਾਂ ਦਿੱਤੇ ਅਕਾਲੀ ਦਲ ਜਿਹੜੀ ਲੋਕਾਂ ਦੀ ਬਾਹਰ ਪਾਰਟੀ, ਕੌਮੀ ਪਾਰਟੀ ਸੀ, ਅੱਜ 3 ਸੀਟਾਂ ਨੇ। ਇਹਨਾਂ ਨੂੰ ਗੱਲ ਕਰਦਿਆਂ ਨੂੰ ਮੈਂ ਤਾਂ ਕਹਿੰਦਾ ਵੀ ਹੰਕਾਰ ਸਿਰ ਚੜ੍ਹ ਕੇ ਬੋਲਦਾ। ਰਵਨੀਤ ਬਿੱਟੂ ਵੀ ਬੋਲਦੇ ਨੇ, ਰਵਨੀਤ ਬਿੱਟੂ ਵੀ ਕਹਿੰਦੇ ਰਹੇ ਨੇ, ਕਹਿੰਦੇ ਕਿ ਅੰਮ੍ਰਿਤਪਾਲ ਸਿੰਘ ਕਹਿੰਦੇ ਕੱਲ੍ਹ ਦਾ ਜਵਾਕ ਆ, ਕਹਿੰਦੇ ਕਿ ਜਵਾਕਾਂ ਨੂੰ ਕਹਿੰਦੇ ਇਹੋ ਜਿਹੀਆਂ ਹਰਕਤਾਂ ਸੋਹਣੀਆਂ ਨਹੀਂ ਲੱਗਦੀਆਂ। ਰਮਣੀਤ ਬਿੱਟੂ ਸ਼ਰਮ ਹੋਣੀ ਚਾਹੀਦੀ ਇਹੋ ਜਿਹੀ ਗੱਲ ਕਰਦੇ ਨੂੰ। ਇਹਦਾ ਬੋਲੇ ਛਾਲਣੀ ਕੀ ਬੋਲੇ। ਜਿਸ ਬੰਦੇ ਦੇ ਦਾਦੇ ਨੇ ਪੰਜਾਬ ਦੇ ਵਿੱਚ ਨੌਜਵਾਨ ਨੂੰ ਕੋਹ ਕੇ ਪੰਜਾਬੀਆਂ ਨੂੰ, ਗੁਰਸਿੱਖਾਂ ਨੂੰ ਮਾਰਿਆ ਹੋਵੇ, ਉਹ ਬੰਦਾ ਦੀ ਗੱਲ ਕਰ ਰਿਹਾ। ਇੱਕ ਗੱਲ ਸਾਡੇ ਪੰਜਾਬੀਆਂ ਦੀ ਸਮਝ ਨਹੀਂ ਆਉਂਦੀ ਕਿ 1984 ਦੇ ਵਿੱਚ ਅਸੀਂ ਤਾਂ ਜਦ ਸਾਡੀ ਕੌਮ ਐਸੀ ਹੋ ਗਈ, ਢਿੱਲੋਂ ਸਾਹਿਬ ਮੈਂ ਹੈਰਾਨ ਆ ਵੀ ਅਸੀਂ ਤਾਂ ਭੁੱਲ ਹੀ ਗਏ ਸਾਰੀਆਂ ਗੱਲਾਂ, ਸਾਨੂੰ ਯਾਦ ਹੀ ਨਹੀਂ ਹੈ। ਬਣਾਇਆ ਤਾਂ ਇਹਨਾਂ ਨੂੰ MP 3 ਵਾਰ ਜਿਹੜਾ MP ਬਣਾਇਆ। ਅਸੀਂ ਤਾਂ ਕਹਿੰਦੇ ਪੰਜਾਬ ਮਾਹੌਲ ਆ ਉਹ ਸ਼ਾਂਤ ਕਰਿਆ, ਕਹਿੰਦੇ ਬੜੀ ਮੁਸ਼ਕਲਾਂ ਦੇ ਨਾਲ ਸ਼ਾਂਤ ਕਰਿਆ, ਕਹਿੰਦੇ ਦੁਬਾਰਾ ਕਹਿੰਦੇ ਉਸੇ ਰਾਹ ਤੇ ਤੋਰਨਾ ਚਾਹੁੰਦਾ ਪੰਜਾਬ ਨੂੰ। ਨਹੀਂ ਤੋਰਨਾ ਚਾਹੁੰਦਾ। ਜੇ ਉਹ ਸਿੱਖੀ ਦੀ ਗੱਲ ਕਰਦਾ ਤਾਂ ਕਿਹੜਾ ਰਾਹ ਮਾੜਾ, ਜੇ ਉਹਨੇ ਨਸ਼ੇ ਛਡਾ ਦਿੱਤੇ ਤਾਂ ਕਿਹੜਾ ਮਾੜਾ। ਇਹ ਜ਼ਰੂਰ ਇਹ ਚਾਹੁੰਦੇ ਨੇ ਵੀ ਅੱਗੇ ਤਾਂ ਅਸੀਂ ਬਣਾਉਂਦੇ ਸੀ ਝੂਠੇ ਪੁਲਿਸ ਮੁਕਾਬਲੇ, ਹੁਣ ਝੂਠੇ ਪੁਲਿਸ ਮੁਕਾਬਲੇ ਬਣਾਵਾਂਗੇ ਤਾਂ ਰੌਲਾ ਪਊ। ਹੁਣ ਇਹ ਚਾਹੁੰਦੇ ਨੇ ਬੱਚਿਆਂ ਨੂੰ ਨਸ਼ੇ ਦੇ ਕੇ ਮਾਰੋ। ਇਹਨਾਂ ਤੋਂ ਨਸ਼ੇ ਕਿਉਂ ਨਹੀਂ ਹਟੇ? ਅੰਮ੍ਰਿਤਪਾਲ ਸਿੰਘ ਜੋ ਕੋਸ਼ਿਸ਼ ਕਰ ਰਿਹਾ ਹਟਾਉਣ ਦੀ, ਇਹਨਾਂ ਤੋਂ ਨਸ਼ੇ ਕਿਉਂ ਨਹੀਂ ਹਟੇ? ਸੋ ਇਹਨਾਂ ਜਿਹੜੇ ਬਿੱਟੂ ਵਰਗਿਆਂ ਦੀ, ਮੈਂ ਤਾਂ ਦੇਖ ਕੇ ਉਹ ਅੰਮ੍ਰਿਤਪਾਲ ਨੂੰ ਬੱਚਾ ਫਲਾਨਾ ਧਿਉਂਕਾ ਕਰਦਾ। ਕਦੇ ਤੁਸੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਵੀ 7 ਸਾਲ ਤੇ 9 ਸਾਲ ਦੇ ਸੀ, ਉਹ ਵੀ ਕੋਈ ਬਹੁਤ ਵੱਡੇ ਨਹੀਂ ਸੀ। ਉਸ ਗੁਰੂ ਦੇ ਪਾਏ ਹੋਏ ਪੂਰਨੇ ਦੇ ਚੱਲਣ ਵਾਲੇ ਲੋਕ, ਉਹਨਾਂ ਦੀ ਉਮਰ ਦਾ ਤਕਾਜ਼ਾ ਨਹੀਂ ਹੁੰਦਾ ਵੀ ਉਮਰ ਬਹੁਤ ਵੱਡੀ ਹੋਵੇ ਫੇਰ ਹੀ ਉਹ ਵੱਡੇ ਕਰਮ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 42 ਸਾਲ ਦੇ ਵਿੱਚ ਕਿੰਨੇ ਕਮਾਲ ਦਾ ਇਤਿਹਾਸ ਸਿਰਜ ਕੇ ਚਲੇ ਗਏ। ਅਸੀਂ ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਹਾਂ। ਅਸੀਂ ਆਪਣੇ ਪਾਏ ਹੋਏ ਗੁਰੂ ਸਾਹਿਬ ਦੇ ਬਣਾਏ ਹੋਏ ਰਸਤੇ, ਪਾਏ ਹੋਏ ਪੂਰਨੇ, ਉਹਨਾਂ ਦੇ ਚੱਲਣ ਦਾ ਹਰ ਇੱਕ ਸਿੱਖ ਨੂੰ ਅਧਿਕਾਰ ਹੈ। ਭਾਈ ਅੰਮ੍ਰਿਤਪਾਲ ਸਿੰਘ ਚੱਲਦਾ ਹੈ। ਜਿਹੜੇ ਬਿੱਟੂਰਾਂ ਨੂੰ ਤਕਲੀਫ ਹੋ ਰਹੀ ਹੈ ਵੀ ਲੋਕ ਜਾਗਰੂਕ ਨਾ ਹੋਣ। ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਮਜੀਠੀਆ ਸਾਹਿਬ ਦੇ ਸਿਰ ਦੇ ਉੱਤੇ ਅਦਾਲਤ ਦੇ ਵਿੱਚ ਮੁਕੱਦਮਾ ਚੱਲਦਾ ਨਸ਼ਿਆਂ ਦਾ, ਤੇ ਉਹ ਬੰਦੇ ਯਾਰ ਕਹਿਣਗੇ, ਇਹ ਜਿਹੜੇ ਕੁਛ ਬੰਦੇ ਨੇ ਢਿੱਲੋਂ ਸਾਹਿਬ, ਜਿਨ੍ਹਾਂ ਨੇ ਜਿਸ ਦਿਨ ਤਾਂ ਅੰਮ੍ਰਿਤਪਾਲ ਆਇਆ ਉਸ ਦਿਨ ਦੇ ਦੀ ਵਿਰੋਧਤਾ ਕਰ ਰਹੇ ਨੇ, ਇਹ ਨਾ ਇਹ ਹਟ ਹੀ ਨਹੀਂ ਸਕਦੇ। ਇਹ ਤਾਂ ਜੀ ਲੋਕ ਉਹ ਲੋਕ ਨੇ ਵੀ ਇਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਹਨਾਂ ਨੇ ਕਿਹਾ ਵੀ ਇਹ ਕਾਂਗਰਸ ਦਾ ਏਜੰਟ ਹੈ, ਇਹਨੂੰ ਇੱਥੋਂ ਜਿਹੜਾ ਹੈ ਇਹਨਾਂ ਨੂੰ ਖਤਮ ਕਰ ਦਿਓ। ਇਹ ਲੋਕ ਕਾਂਗਰਸ ਨਾਲ ਇੱਧਰ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਇਹਨਾਂ ਦੇ ਵੱਡੇ ਜਿਹੜੇ ਬਾਦਲ ਵਰਗੇ ਉਹ ਅੱਟੀ ਸੱਟੀ ਕਰਦੇ ਰਹੇ ਨੇ। ਸੋ ਇਹਨਾਂ ਦੀ ਗੱਲ ਤੋਂ ਆਪਾਂ ਕੀ ਕੱਢ ਸਕਦੇ ਹਾਂ? ਤੁਸੀਂ ਕਿਹਾ ਕਿ ਬਾਦਲ ਵਰਗੇ ਅੱਟੀ ਸੱਟੀ ਕਰਦੇ ਰਹੇ ਨੇ, ਬਲਦੇਵ ਸਿੰਘ ਚੁੰਗਾ ਵੀ ਅਜੇ ਤੱਕ ਬਾਦਲ ਹੋਰਾਂ ਦੇ ਨਾਲ ਰਹੇ ਨੇ। ਮੈਂ ਰਿਹਾ ਜੀ ਨਾਲ, ਮੈਂ ਮੰਨਦਾ ਬਿਲਕੁਲ ਰਿਹਾ। ਗਲਤੀਆਂ ਮੰਨਦੇ ਹੋ ਬਿਲਕੁਲ ਜੀ। ਮੈਂ ਤਾਂ 1000 ਵਾਰ ਢਿੱਲੋਂ ਸਾਹਿਬ, ਮੈਂ ਤਾਂ ਹੁਣ ਤੁਹਾਡੇ ਰਾਹੀਂ ਫੇਰ ਇਹ ਗੱਲ ਕਹਿਣਾ, ਮੈਂ ਹਰ ਸਟੇਜ ਦੇ ਉੱਤੋਂ, ਮੈਂ ਕੌਮੀ ਇਨਸਾਫ ਮੋਰਚੇ ਦੀ ਸਟੇਜ 'ਤੇ ਗਿਆ, ਉੱਥੇ ਵੀ ਮੈਂ ਮਾਫੀ ਮੰਗੀ। ਮੈਂ ਬਹਿਬਲ ਬਰਗਾੜੀ ਜਾਂਦਾ, ਮੈਂ ਉੱਥੇ ਮੈਂ ਤੁਹਾਡੇ ਰਾਹੀਂ ਵੀ ਮਾਫੀ ਮੰਗਦਾ ਕਿ ਅਸੀਂ ਲੋਕ ਇਹਨਾਂ ਪਾਪੀਆਂ ਦੇ ਨਾਲ ਰਹੇ। ਅਸੀਂ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਇਹ ਠੀਕ ਆ ਵੀ ਰਿਪਰੈਜ਼ੈਂਟ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਲੋਕ ਕਰਦੇ ਸੀ। ਜਦੋਂ ਹੁਣ ਪਾਣੀ ਸਾਨੂੰ ਸਿਰ ਤੋਂ ਦੀ ਲੰਘ ਗਿਆ ਤਾਂ ਮੈਂ ਛੱਡ ਕੇ ਪਾਸੇ ਹੋ ਗਿਆ। ਮੈਂ ਤੇ ਮਾਫੀ ਹਮੇਸ਼ਾ ਕੌਮ ਤੋਂ ਮੰਗੀ ਆ ਵੀ ਮੈਂ ਜਿਹੜਾ ਕੰਮ ਸੀ ਉਹ ਗਲਤ ਕਰਦਾ ਰਿਹਾ। ਮੈਂ ਇਹਨਾਂ ਦੇ ਨਾਲ, ਇਹ ਵੀ ਕਹਿੰਦੇ ਨੇ ਲੋਕ, ਕਹਿੰਦੇ ਕਿ ਬਲਦੇਵ ਸਿੰਘ ਚੁੰਗਾ ਨੇ ਕਹਿੰਦੇ ਕਿ ਸ਼ੈਲਰ ਬਣਾ ਲਏ ਵੱਡੇ ਵੱਡੇ, ਕਹਿੰਦੇ ਕਿ ਅੱਜ ਕਹਿੰਦੇ ਉਹ ਪਾਸੇ ਹੋ ਗਿਆ। ਦੇਖੋ ਜੀ, ਮੈਨੂੰ ਬੜਾ ਅਫਸੋਸ ਇਸ ਗੱਲ ਦਾ। ਮੈਂ ਨਾ ਸਿੱਖ ਜਗਤ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਸ਼ੈਲਰ ਅਸੀਂ ਲਾਇਆ 2 ਸਾਲਾਂ ਦੇ ਵਿੱਚ, ਮੈਂ ਸ਼ੈਲਰ ਤੋਂ ਬਾਹਰ ਹੋ ਗਿਆ। ਸਮਝ ਗਏ ਨਾ? ਆ 7-8 ਕਿੱਲੇ ਆਪਦੀ ਮੇਰੀ ਜ਼ਮੀਨ ਜਿਹੜੇ ਮੇਰੇ ਪਿਓ ਦਾਦੇ ਸੀ ਮੈਂ ਉਹ ਵੇਚ ਚੁੱਕਿਆ। ਠੀਕ ਹੈ ਕਿ ਨਹੀਂ ਜੀ? ਕੋਈ ਬੰਦਾ ਮੇਰੀ ਕਿਤੇ ਮਰਲਾ ਜ਼ਮੀਨ ਦਿਖਾ ਦੇਵੇ, ਕੋਈ ਮੇਰਾ ਪਲਾਟ ਦਿਖਾ ਦੇਵੇ, ਕੋਈ ਮੇਰਾ ਸ਼ੈਲਰ ਅਸੀਂ ਲੋਨ ਲੈ ਕੇ ਲਾਇਆ ਸੀ, ਜਦੋਂ ਸਾਥੋਂ ਲੋਨ ਨਾ ਲੋਟ ਆਇਆ ਅਸੀਂ ਉਹ ਸ਼ੈਲਰ ਛੱਡ ਦਿੱਤਾ। ਲੋਕਾਂ ਦਾ ਜੀ ਕੀ ਆ, ਕੁਛ ਤੋਂ ਲੋਕ ਕहेंगे, ਲੋਗੋਂ ਦਾ ਕੰਮ ਹੈ ਕਹਿਣਾ। ਇਹਦਾ ਢਿੱਲੋਂ ਸਾਹਿਬ ਕੁਛ ਨਾ ਕੁਛ ਕਹਿੰਦੇ ਰਹਿਣਗੇ। ਬਲਦੇਵ ਸਿੰਘ ਚੁੰਗਾ ਨੇ ਆਪਦੇ ਪੁੱਤ ਵੀ ਸੈੱਟ ਕਰਵਾ ਲਏ ਆ, ਤੇ ਕਹਿੰਦੇ ਅੱਜ ਕਹਿੰਦੇ ਬਾਦਲਾਂ ਨੂੰ ਭੰਡਣ ਤੇ ਹੋ ਗਿਆ। ਨਹੀਂ, ਮੇਰੇ ਬਲਦੇਵ ਸਿੰਘ ਦੇ ਪੁੱਤ ਬਾਦਲਾਂ ਨੇ ਤਾਂ ਕੋਈ ਨਹੀਂ ਸੈੱਟ ਕਰਾਇਆ। ਕੋਈ ਗੌਰਮੈਂਟ ਪੰਜਾਬ, ਉਹਨਾਂ ਦੀ ਗੌਰਮੈਂਟ ਦੇ ਵਿੱਚ ਤਾਂ ਕੋਈ ਨੌਕਰੀ ਨਹੀਂ ਲਈ ਮੇਰੇ ਪੁੱਤਾਂ ਨੇ ਜੀ। ਮੇਰਾ ਕੋਈ ਬਾਹਲੀਆਂ ਵੱਡੀਆਂ ਨੌਕਰੀ ਨਹੀਂ। ਇੱਕ ਮੇਰਾ ਪੁੱਤ ਜਿਹੜਾ ਵੱਡਾ ਮੇਰਾ ਮੁੰਡਾ, ਉਹ PRTC ਦੇ ਵਿੱਚ ਠੇਕਾ ਆਧਾਰਿਤ ਬਰਨਾਲਾ ਡੀਪੂ ਦੇ ਡਰਾਈਵਰ ਹੈ। ਉਹ ਉਦੋਂ ਲੱਗਿਆ ਜਦੋਂ ਬਾਦਲਾਂ ਦੀ ਸਰਕਾਰ ਨਹੀਂ ਸੀ। ਇੱਕ ਮੇਰਾ ਮੁੰਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗ੍ਰੈਜੂਏਟ ਆ, ਕਲਰਕ ਹੈ। ਉਹ ਇਹਨਾਂ ਨੇ ਇਹ ਕੀਤਾ, ਜਿਸ ਦਿਨ ਮੈਂ ਬੋਲ ਪਿਆ ਉਹਨਾਂ ਨੇ ਉਸ ਦਿਨ ਤਾਂ ਉਹਨੂੰ ਹਾਪੜ ਚੱਕ ਕੇ ਭੇਜਿਆ ਹੋਇਆ। ਯੂਪੀ ਦੇ ਵਿੱਚ ਮੇਰੇ ਬੱਚੇ ਨੂੰ ਚੱਕ ਕੇ ਇਹਨਾਂ ਨੇ ਹਾਪੜ ਭੇਜਿਆ ਹੋਇਆ
ਮੈਂ ਇੱਕ ਹੋਰ ਗੱਲ ਵੀ ਸਿੱਖ ਜਗਤ ਨੂੰ ਦੱਸਣੀ ਚਾਹੁੰਦਾ, ਸਭ ਦਾ ਅਧਿਕਾਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਆਪ ਦੀ ਹੈ, ਕੋਈ ਇਹਨਾਂ ਦੇ ਪਿਓ ਦੀ ਨਹੀਂ ਜਿਹੜੇ ਲੋਕ ਗੱਲਾਂ ਕਰਦੇ ਨੇ ਮੇਰੇ ਵਾਸਤੇ। ਪਰ ਮੈਂ ਸਿਰਫ ਇੱਕ ਵਾਸਤੇ ਬੱਚਾ, ਵੀ ਜਿੰਨਾ ਚੱਕ ਮੇਰੇ ਬੱਚੇ ਦਾ ਕੋਈ ਹੋਰ ਮੈਂ ਠਿਕਾਣਾ ਨਹੀਂ ਬਣਾਉਂਦਾ, ਉਹ ਮਾੜੇ ਕਰਮਾਂ ਤੋਂ ਬਚਿਆ ਰਹੇ। ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰਨ ਵਾਸਤੇ ਲਾਇਆ ਹੋਇਆ ਹੈ। ਸੋ ਇਹ ਵੀ ਕਦੇ ਸਮਾਂ ਆ ਜਾਵੇਗਾ, ਜ਼ਰੂਰ ਮੈਂ ਚਾਹੂੰਗਾ ਕਿ ਮੇਰਾ ਬੱਚਾ ਉੱਥੋਂ ਬਾਹਰ ਆ ਕੇ ਸੇਵਾ ਕਰੇ। ਉਹ ਮੈਂ ਆਪਣਾ ਰਾਈਟ ਸੀ ਉਹੀ ਲਿਆ ਹੋਇਆ। ਕੋਈ ਉਹਦੇ 'ਚ ਵੀ ਮੈਂ ਕੋਈ ਅਫਸਰ ਨਹੀਂ ਲਾ ਦਿੱਤਾ ਕਿ 8-9 ਹਜ਼ਾਰ ਰੁਪਏ ਦੀ ਤਨਖਾਹ ਯਾਰ ਉੱਥੇ ਕੀ ਆਪਾਂ ਕੀ ਇਹ ਲੋਕ ਕੀ ਗੱਲਾਂ ਕਰ ਰਹੇ ਨੇ ਮੇਰੇ ਵਾਸਤੇ। ਜੇ ਬਾਦਲਾਂ ਨੇ ਕਿਹੜਾ ਮੇਰਾ ਮੁੰਡਾ ਪ੍ਰੋਫੈਸਰ ਲਾ ਦਿੱਤਾ ਜਾਂ ਤਹਿਸੀਲਦਾਰ ਦਾ ਲਾ ਦਿੱਤਾ, ਇਸ ਤੋਂ ਜ਼ਿਆਦਾ ਤਾਂ ਮੈਂ 100 ਬੱਚਿਆਂ ਨੂੰ ਤਾਂ ਮੈਂ ਨੌਕਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਯੋਗ ਬੱਚਿਆਂ ਨੂੰ ਦਵਾਈ ਹੋਈ ਹੈ ਜੀ। ਮੈਂ ਕੀ ਮੇਰਾ ਕੀ ਇਹਨਾਂ ਨੇ ਕਰ ਦਿੱਤਾ। ਸੋ ਇਹ ਗੱਲਾਂ ਕਰ ਰਹੇ ਨੇ, ਇਹਨਾਂ ਗੱਲਾਂ ਦੀ ਮੈਂ ਬਾਹਲੀ ਪ੍ਰਭਾਵ ਨਹੀਂ ਢਿੱਲੋਂ ਸਾਹਿਬ ਕਰਦਾ। ਜਿਨ ਸੱਚ ਪੱਲੇ ਹੋਏ, ਜਾਂ ਕਹਿੰਦੇ ਆ ਪੱਲੇ ਹੋਵੇ ਸੱਚ, ਬਾਹਰ ਖੜ੍ਹ ਕੇ ਨੱਚ ਵਾਲੀ ਗੱਲ ਆ ਮੇਰੀ ਤਾਂ। ਮੈਂ ਸੱਚ ਦੇ ਉੱਤੇ ਪਹਿਰਾ ਦੇਣ ਲੱਗਿਆ ਹੋਇਆ। ਹੁਣ ਜੇ ਅਸੀਂ ਬਾਦਲਾਂ ਦੇ ਨਾਲ ਸੀ ਤਾਂ ਉਦੋਂ ਮੇਰੇ ਵਰਗਿਆਂ ਨੂੰ ਕਹਿੰਦੇ ਸੀ ਹਾਂ ਤੁਸੀਂ ਕਿਉਂ ਇਹਨਾਂ ਦੇ ਨਾਲ ਤੁਰੇ ਫਿਰਦੇ ਹੋ। ਜੇ ਅਸੀਂ ਛੱਡ ਕੇ ਆ ਗਏ, ਅਸੀਂ ਕੌਮ ਦੇ ਨਾਲ ਖੜ੍ਹ ਗਏ। ਹੁਣ ਸਾਡੇ 'ਤੇ ਇਹ ਸਵਾਲ ਆ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਆਏ, ਤੁਸੀਂ ਉਹਨਾਂ ਦੇ ਨਾਲ ਪਹਿਲਾਂ ਕਿਉਂ ਰਹੇ। ਅਸੀਂ ਆ ਤਾਂ ਗਏ, ਜਿਹੜੇ ਲੋਕ ਅਜੇ ਵੀ ਨਹੀਂ ਆਏ ਉਹਨਾਂ ਦਾ ਤੁਸੀਂ ਕੀ ਕਰਤਾ। ਇਹ ਲੋਕ ਜਿਹੜੇ ਮੇਰੇ 'ਤੇ ਸਵਾਲ ਕਰਦੇ ਆ ਵੀ ਬਲਦੇਵ ਸਿੰਘ ਹੁਣ ਆ ਗਿਆ, ਜਿਹੜੇ ਨਹੀਂ ਆਏ ਉਹਨਾਂ ਦਾ ਤੁਸੀਂ ਕੀ ਕਰਤਾ। ਅਸੀਂ ਆ ਗਏ, ਸਾਨੂੰ ਵੈਲਕਮ ਕਰਨ ਦੀ ਬਜਾਏ ਇਹ ਲੋਕ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਆ, ਮੈਨੂੰ ਬੜਾ ਬੌਦਰ ਨਹੀਂ ਕਰਦਾ। ਚੁੰਗਾ ਸਾਹਿਬ, ਜਿਹੜਾ ਬਜਟ ਸੈਸ਼ਨ ਚੱਲਿਆ, ਵਿਧਾਨ ਸਭਾ ਦਾ ਸੈਸ਼ਨ ਚੱਲਿਆ, ਉਹ ਵੀ ਤੁਸੀਂ ਸੁਣਿਆ ਹੋਣਾ, ਮੋਬਾਈਲਾਂ ਦੇ ਉੱਪਰ ਫੋਨਾਂ ਦੇ ਉੱਪਰ ਤੁਸੀਂ ਸੁਣਿਆ ਹੋਣਾ। ਬਜਟ ਸੈਸ਼ਨ ਦੇ ਵਿੱਚ ਜਿਹੜੇ ਮੁੱਖ ਮੰਤਰੀ ਸਾਹਿਬ ਖਹਿਰਾ ਸਾਹਿਬ ਨੂੰ ਬੋਲ ਰਹੇ ਨੇ ਜਾਂ ਬਾਜਵਾ ਸਾਹਿਬ ਨੂੰ ਬੋਲ ਰਹੇ ਨੇ, ਉਹ ਕਿੰਨਾ ਕੁ ਵਾਜਬ ਲੱਗਦਾ ਤੁਹਾਨੂੰ? ਦੇਖੋ ਜੀ, ਉਹ ਮੈਂ ਇਹ ਗੱਲ ਕਹਿਣਾ ਵੀ ਅੱਛਾ ਬੋਲਣਾ ਚਾਹੀਦਾ। ਅਸੀਂ ਇਹਨਾਂ ਤੋਂ ਕੀ ਰੋਕ ਸਿੱਖਾਂਗੇ। ਇਹਨਾਂ ਨੇ ਤੂੰ ਮੈਂ ਕਰੀ ਜਾ ਰਹੇ ਨੇ, ਉੱਥੇ ਖੜ੍ਹ ਗਏ, ਉੱਤੇ ਘੱਟ ਕੋਈ ਵੀ ਨਹੀਂ ਹੈ। ਜਦੋਂ ਬਾਜਵਾ ਸਾਹਿਬ ਹੋਰਾਂ ਦੀ ਚੱਲਦੀ ਸੀ ਉਦੋਂ ਇਹ ਕੁਛ ਕਰਦੇ ਸੀ। ਚਿਹਰਾਂ ਬਦਲੀਆਂ ਹੋਈਆਂ ਨੇ, ਜਿਹੜੇ ਇੱਧਰ ਸੀ ਉਹ ਇੱਧਰ ਆ ਗਏ, ਜਿਹੜੇ ਇੱਧਰ ਸੀ ਉਹ ਇੱਧਰ ਆ ਗਏ। ਜਿਹੜੇ ਅਕਾਲੀ ਦਲ ਉਹ ਵਿੱਚੋਂ ਉੱਥੋਂ ਮਾਈਨਸ ਹੋ ਗਿਆ। ਅਕਾਲੀ ਦਲ ਦੀ ਜਗ੍ਹਾ ਕਾਂਗਰਸ ਬੈਠੀ ਆ, ਅਤੇ ਜਿੱਥੇ ਇਹ ਬੈਠੀ ਸੀ ਸੱਤਾਧਾਰੀ ਧਿਰ ਦੇ ਵਿੱਚ ਆਪ ਵਾਲੇ ਬੈਠੇ ਨੇ। ਸੋ ਮੈਂ ਤਾਂ ਨਹੀਂ ਐਵੇਂ ਮੈਂ ਕਹਾਂ ਵੀ ਮੈਂ ਐਡਾ ਕੋਈ ਬੰਦਾ ਨਹੀਂ ਵੀ ਜਿਹੜਾ ਮੈਂ ਭਗਵੰਤ ਮਾਨ ਨੂੰ ਜਾਂ ਮੈਂ ਦੂਸਰਿਆਂ ਨੂੰ ABCD ਨੂੰ ਕਿਸੇ ਨੂੰ ਰਾਏ ਦੇਵਾਂ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਅਸੀਂ ਵੀ ਪੰਜਾਬ ਦੇ ਵਾਸੀ ਹਾਂ, ਅਸੀਂ ਇੱਥੋਂ ਦੇ ਵੋਟਰ ਹਾਂ। ਅਸੀਂ ਇੱਥੇ ਸਰਕਾਰ ਦੇ ਵਿੱਚ ਜੋ ਵੀ ਇੱਥੋਂ ਬਣਦਾ, ਸਾਡਾ ਪੰਜਾਬ ਦੇ ਨਾਲ ਸਾਡਾ ਦਿਲ ਜੁੜਿਆ ਹੋਇਆ ਵੀ ਯਾਰ ਐਸੀ ਭਾਸ਼ਾ ਨਾ ਬੋਲਿਆ ਕਰੋ। ਤੁਹਾਨੂੰ ਬਹੁਤ ਲੋਕ ਦੇਖਦੇ ਆ, ਤੁਸੀਂ ਚੱਜ ਦੀ ਗੱਲ ਤੋਂ ਕਰ ਲਓ, ਤੁਸੀਂ ਕੋਈ ਇਨਸਾਫ ਲੈ ਕੇ ਦੇ ਦਿਓ। ਪੰਜਾਬ ਦੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਲੈ ਦਿਓ। ਭਗਵੰਤ ਸਿੰਘ ਜੀ ਮਾਨ ਤੁਹਾਡੇ ਕੋਲੇ, ਤੁਸੀਂ ਛੱਡ ਦਿਓ ਉਸ ਨੂੰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ। ਤੁਹਾਡੇ ਕੋਲੇ ਜਿਹੜਾ ਹੈ ਤੁਹਾਡਾ LG ਆ ਉੱਥੋਂ ਦਾ ਦਿੱਲੀ ਦਾ, ਉਹਦੇ ਕੋਲੇ ਫਾਈਲ, ਉਹ ਕਹਿੰਦਾ ਵੀ ਮੇਰੇ CM ਜਿਹੜਾ ਹੈ ਉੱਥੋਂ ਦਾ ਦਿੱਲੀ ਦਾ, ਉਹ ਸਾਈਨ ਕਰਦੇ। ਮੈਂ ਉਹ ਗੱਲਾਂ ਤਾਂ ਤੁਸੀਂ ਕਰਦੇ ਨਹੀਂ। ਤੁਹਾਡੇ ਬਰੂਹਾਂ ਦੇ ਉੱਤੇ ਕੌਮੀ ਇਨਸਾਫ ਮੋਰਚੇ ਵਾਲੇ ਬੈਠੇ ਨੇ, ਉਹਨਾਂ ਨਾਲ ਤੁਸੀਂ ਗੱਲ ਨਹੀਂ ਕਰਦੇ। ਤੁਸੀਂ ਆਪਸ ਵਿੱਚ ਹੀ ਲੜ ਕੇ ਲੋਕਾਂ ਦਾ ਧਿਆਨ ਭਟਕਾ ਰਹੀਆਂ ਇਹ ਪਾਰਟੀਆਂ। ਮੈਂ ਤਾਂ ਇਹ ਸਮਝਦਾ ਵੀ ਲੋਕ ਆ ਜਿਹੜੇ, ਕੋਈ ਬੰਦੀ ਸਿੰਘਾਂ ਦੀ ਗੱਲ ਨਾ ਕਰੇ, ਕੋਈ ਇੱਥੇ ਡਰੱਗ ਦੀ ਗੱਲ ਨਾ ਕਰੇ, ਕੋਈ ਇੱਥੋਂ ਦੇ ਪੰਜਾਬ ਦੇ ਪਾਣੀ ਦੀ ਗੱਲ ਨਾ ਕਰੇ, ਕੋਈ ਪੰਜਾਬ ਦਾ ਜਿਹੜਾ ਕਿਸਾਨੀ ਹੈ ਉਹਦੀ ਗੱਲ ਨਾ ਕਰੇ। ਇਸ ਵਾਸਤੇ ਧਿਆਨ ਭਟਕਾਉਣ ਵਾਸਤੇ ਲੋਕਾਂ ਦਾ ਹਜ਼ਾਰਾਂ ਲੱਖਾਂ ਰੁਪਇਆ ਟੈਕਸ ਦਾ ਇਹ ਨਸ਼ਟ ਕਰ ਦਿੰਦੇ ਨੇ। ਕੀ ਫਾਇਦਾ ਹੋਇਆ ਜੀ? ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਹੋਇਆ। ਇੱਕ ਧਿਰ ਬੋਲਦੀ ਆ, ਦੂਜੀ ਧਿਰ ਉਹਨੇ ਬਾਕ ਆਊਟ ਕਰ ਦਿੰਦੀ ਆ। ਇੱਕ ਬੋਲਣ ਲੱਗ ਜਾਂਦਾ, ਦੂਜਾ ਰੌਲਾ ਪਾਉਣ ਲੱਗ ਜਾਂਦਾ। ਸੋ ਮੈਂ ਤਾਂ ਐਡੀ ਹੈਸੀਅਤ ਤਾਂ ਮੇਰੀ ਹੈ ਨਹੀਂ ਢਿੱਲੋਂ ਸਾਹਿਬ, ਪਰ ਮੈਂ ਬੇਨਤੀ ਜ਼ਰੂਰ ਕਰਦਾ, ਤੁਸੀਂ ਸਵਾਲ ਕਰ ਦਿੱਤਾ ਮੇਰੇ 'ਤੇ ਵੀ ਇਹਨਾਂ ਨੂੰ ਯਾਰ ਕੁਛ ਲੋਕਾਂ ਵਾਸਤੇ ਉਹ ਕਰਨ ਜੋ ਲੋਕਾਂ ਨੂੰ ਸੇਧ ਦੇਣ ਵਾਲਾ। ਚੁੰਗਾ ਸਾਹਿਬ, ਇੱਕ ਲਾਸਟ ਦੇ ਵਿੱਚ ਸਵਾਲ ਤੁਹਾਡੇ ਨਾਲ ਕਰਨਾ, ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੀ। ਅਜਨਾਲਾ ਦੇ ਵਿੱਚ ਇੱਕ ਘਟਨਾ ਵਾਪਰਦੀ ਆ। ਅਜਨਾਲਾ ਦੀ ਘਟਨਾ ਦਾ ਕਾਫੀ ਚਰਚਾ ਗਈ, ਹਰ ਇੱਕ ਮੀਡੀਆ ਅਦਾਰੇ ਦੇ ਉੱਪਰ, ਹਰ ਇੱਕ ਲੀਡਰ ਦੇ ਮੂੰਹ ਦੇ ਉੱਪਰ ਅਮਰਤਪਾਲ ਸਿੰਘ ਦਾ ਨਾਮ ਆ ਜਾਂਦਾ। ਅਜਨਾਲੇ ਦੇ ਵਿੱਚ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਨੇ। ਉਹ ਕਿੰਨਾ ਕੁ ਜਾਇਜ਼ ਲੱਗਦਾ ਤੁਹਾਨੂੰ? ਤੁਸੀਂ ਕਿਉਂਕਿ ਇੱਕ ਸੰਸਥਾ ਦੇ ਨਾਲ, ਇੱਕ ਸਿੱਖਾਂ ਦੀ ਸਰਮੌਰ ਸੰਸਥਾ ਦੇ ਨਾਲ ਜੁੜੇ ਹੋਏ ਆ। ਦੇਖੋ, ਜਿਹੜੀ ਗੱਲ ਤਾਂ ਉਹ ਜੇ ਤਾਂ ਮੈਨੂੰ ਕੋਈ ਨਿੱਜੀ ਤੌਰ 'ਤੇ ਪੁੱਛੇ ਤਾਂ ਮੈਨੂੰ ਕੋਈ ਗਲਤ ਨਹੀਂ ਲੱਗਾ। ਅਮਰਤਪਾਲ ਸਿੰਘ ਜਦੋਂ ਆਪਦੇ ਪਿੰਡ ਜੱਲੂਖੇਡ ਤੋਂ ਬਹੀਰ ਲੈ ਕੇ ਚੱਲਿਆ, ਪੰਜਾਬ ਗੌਰਮੈਂਟ ਦਾ ਖੁਫੀਆ ਵਿਭਾਗ ਉਹ ਸੁੱਤਾ ਥੋੜ੍ਹੋ ਪਿਆ ਸੀ ਵੀ ਉਹਨਾਂ ਨੂੰ ਪਤਾ ਨਹੀਂ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨਾਲ, ਪਾਲਕੀ ਸਾਹਿਬ ਆ ਰਹੇ ਨੇ, 5 ਪਿਆਰੇ ਨਾਲ ਆ ਰਹੇ ਨੇ, ਬਹੀਰ ਦੇ ਤੌਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਆ ਰਿਹਾ। ਉਹ ਫਿਰ ਜਦੋਂ ਅਜਨਾਲੇ ਤੱਕ ਪਹੁੰਚ ਜਾਂਦਾ, ਫਿਰ ਵੀ ਗੌਰਮੈਂਟ ਨੂੰ ਨਹੀਂ ਪਤਾ ਲੱਗਦਾ। ਜਿੱਥੇ ਆਪਾਂ ਪਹਿਲਾਂ ਵੀ ਗੱਲ ਕਰੀ ਆ, ਕੁਛ ਬੰਦਿਆਂ ਦਾ ਤਾਂ ਇਹ ਕੰਮ ਆ ਵੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ। ਜਿਹੜੇ ਪਹਿਲਾਂ ਰੌਲਾ ਪਾਉਂਦੇ ਸੀ, ਮੈਂ ਇੱਕ ਉਹ ਤੁਹਾਡਾ ਹੈ ਪ੍ਰਚਾਰਕ ਉਹ ਧੂੰਦਾਂ, ਉਹਦੀ ਮੈਂ ਉਹ ਕਿਤੇ ਆ ਮੇਰੇ ਖਿਆਲ ਮੋਗੇ ਕੋਲੇ ਬੋਲ ਰਿਹਾ ਸੀ। ਮੈਂ ਤਾਂ ਮੇਰੇ ਕੋਲ ਬਾਹਲਾ ਕਦੇ ਧਿਆਨ ਜਾ ਨਹੀਂ ਦਿੱਤਾ ਜਾਂਦਾ, ਪਰ ਦੇਖ ਲਈਦਾ ਮਾੜਾ ਮੋਟਾ ਕਦੇ। ਆਹ ਤੁਹਾਡੀ ਜਿਹੜੇ ਵੀਡੀਓ ਆ, ਉਹ 2 ਦਿਨ ਉੱਥੇ ਬੋਲਦਾ ਰਿਹਾ, 1 ਘੰਟਾ ਉਹ ਇਸੇ ਗੱਲ 'ਤੇ ਹੀ ਬੋਲੀ ਗਿਆ। ਉਹ ਜਿਹੜੇ ਲੋਕ ਨਾ, ਸਾਡਾ ਇੱਡਾ ਵੱਡਾ ਛੋਟਾ ਮਾਜਨਾ ਹੋ ਗਿਆ,
ਵੀ ਅਸੀਂ ਕਦੇ ਵੀ ਚੰਗੀ ਗੱਲ ਨੂੰ ਚੰਗੀ ਨਹੀਂ ਕਹਿੰਦੇ। ਜਿਹੜਾ ਤਾਂ ਸਾਡਾ ਹੋਵੇ ਉਹ ਕਰੇ ਗੱਲ, ਉਹ ਤਾਂ ਚੰਗੀ ਹੁੰਦੀ ਆ। ਜੇ ਸਾਡਾ ਮਾੜਾ ਜਿਹਾ ਵਿਰੋਧੀ ਚੰਗੀ ਗੱਲ ਕਰੇ ਤਾਂ ਸਾਡੀ ਇੰਨੀ ਪਹੁੰਚ ਨਹੀਂ ਵੀ ਅਸੀਂ ਕਹਿ ਦਈਏ ਵੀ ਸਾਡੇ ਵਿਰੋਧੀ ਨੇ ਵੀ ਚੰਗੀ ਗੱਲ ਕੀਤੀ ਆ। ਮੈਂ ਭਾਈ ਅਮਰਤਪਾਲ ਸਿੰਘ ਦੇ ਉੱਥੇ ਉਸ ਨੂੰ ਲੈ ਕੇ ਜਾਣ ਨੂੰ ਮੈਂ ਬਿਲਕੁਲ ਤਰਕਸੰਗਤ ਮੰਨਦਾ। ਉਹਨਾਂ ਨੇ ਉਹਦੇ ਬੜੇ ਵਧੀਆ ਜਵਾਬ ਦਿੱਤੇ ਨੇ। ਦੂਸਰੀ ਗੱਲ, ਉਹਦੇ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਕਿੱਥੇ ਜਾਣੇ ਚਾਹੀਦੇ ਆ, ਕਿੱਥੇ ਨਹੀਂ ਜਾਣੇ ਚਾਹੀਦੇ, ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਹੋਈ ਆ। ਆਪਾਂ ਨੂੰ ਉਹਦੇ ਫੈਸਲੇ ਦੀ ਉਡੀਕ ਵੀ ਕਰਨੀ ਚਾਹੀਦੀ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਫੈਸਲਾ ਕਰਦੇ ਆ, ਆਪਾਂ ਉਹਦੀ ਵੇਟ ਵੀ ਕਰੀਏ। ਸੋ ਮੈਂ ਪਹਿਲਾਂ ਵੀ ਕਿਹਾ, ਮੈਂ ਕੋਈ ਅਮਰਤਪਾਲ ਸਿੰਘ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਹੈ ਵੀ ਕੋਈ ਅਮਰਤਪਾਲ ਸਿੰਘ ਮੇਰੀ ਤੇ ਉਮਰ ਦਾ ਅੱਧਾ ਫਰਕ ਆ, ਉਹ 30 ਸਾਲਾਂ ਦਾ, ਮੈਂ 60 ਸਾਲਾਂ ਦਾ। ਮੈਂ ਇੱਕੋ ਗੱਲ ਕਹਿਣਾ ਵੀ ਉਹ ਅੱਛਾ ਕੰਮ ਕਰ ਰਹੇ ਨੇ ਯਾਰ, ਨਸ਼ੇ ਛਡਾ ਰਿਹਾ, ਗੁਰੂ ਦੇ ਲੜ ਲਾ ਰਿਹਾ। ਉਹਨੇ ਕੀ ਮਾੜਾ ਅਮਰਤਪਾਲ ਨੇ ਕਰ ਦਿੱਤਾ? ਇਹ ਲੋਕ ਕਿਵੇਂ ਕਾਂ ਕਰਕੇ ਉਹਦੇ ਪਿੱਛੇ ਪਏ ਹੋਏ ਨੇ। ਇਹਨਾਂ ਨੂੰ ਸੰਗ ਨਹੀਂ ਉਹਦੀ ਬੋਲਦਿਆਂ ਨੂੰ, ਕੀ ਕਰੀ ਜਾ ਰਹੇ ਨੇ? ਛੱਜ ਦਾ ਬੋਲੇ, ਛਾਲਣੀ ਕਿਉਂ ਬੋਲੇ, ਉਹ ਗੱਲ ਹੈ ਜੀ। ਸੋ ਮੈਂ ਐਪਰੀਸ਼ੀਏਟ ਕਰਦਾ ਜੀ। ਬਹਿਮਲ ਕਲਾਂ ਦਾ 7000 ਪੰਨੇ ਦੀ ਚਾਰਜ ਸ਼ੀਟ ਜਿਹੜੀ ਕਿ ਉਹ ਦਾਖਲ ਹੁੰਦੀ ਆ, ਚਲਾਨ ਆ ਜਿਹੜਾ ਉਹ ਪੇਸ਼ ਹੁੰਦਾ ਗਾ। ਤੁਸੀਂ ਬਹਿਮਲ ਕਲਾਂ ਬੋਲ ਕੇ ਆਏ ਹੋ, ਕਿੰਨਾ ਕੁ ਤੁਹਾਨੂੰ ਉਮੀਦ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮਿਲ ਜੂਗਾ? ਦੇਖੋ ਜੀ, ਆਏ ਆ ਵੀ ਪਹਿਲਾਂ ਤਾਂ ਮੈਨੂੰ ਲੱਗਦਾ ਸੀ, ਸੱਚੀ ਗੱਲ ਹੈ ਢਿੱਲੋਂ ਸਾਹਿਬ, ਇਹ ਮੈਂ ਇੱਥੇ ਕਹਿੰਦਾ ਵੀ ਜਾਂ ਸਟੇਜਾਂ ਤੋਂ ਜਾ ਕੇ ਵੀ ਸ਼ਾਇਦ ਇਹਨਾਂ ਨੇ ਕੋਈ ਇਨਸਾਫ ਨਹੀਂ ਦੇਣਾ। ਪਰ ਜਿਸ ਢੰਗ ਨਾਲ ਉੱਥੇ ਇੱਕਦਮ ਇਸ ਗੱਲ ਤੋਂ ਕਮਾਲ ਮੰਨ ਗਿਆ ਵੀ ਉੱਥੇ ਹਰੇਕ ਵਾਰੀ ਆ ਲੋਕ ਸਭਾ ਦੇ ਆਪਣੇ ਵਿਧਾਨ ਸਭਾ ਦੇ ਸਪੀਕਰ ਹੈ ਕੁਲਤਾਰ ਸਿੰਘ ਸਾਧਮ, ਇਹ ਹਰੇਕ ਵਾਰੀ ਗਏ ਨਹੀਂ। ਕਦੇ ਲੀਡਰ ਨਾ ਆਪਦੇ ਆਪੋਜੀਟ ਧਰਨੇ ਵਿੱਚ ਕਦੀ ਵੀ ਨਹੀਂ ਜਾਂਦੇ। ਮੈਂ ਹੁਣ ਤੱਕ ਦਾ ਰਿਕਾਰਡ ਦੇਖ ਲਓ ਵੀ ਮੇਰੇ ਲੋਕ ਸਰਕਾਰ ਦੇ ਬਰਖਲਾਫ ਧਰਨਾ ਲੱਗਿਆ ਹੋਵੇ, ਕਦੇ ਕੋਈ ਲੀਡਰ ਨਹੀਂ ਜਾਂਦਾ ਉੱਥੇ। ਕੁਲਤਾਰ ਸਿੰਘ ਸੰਧਮਾ ਹਰੇਕ ਵਾਰੀ ਜਾਂਦੇ ਆ, ਬਹੁਤ ਸਿਆਣੇ ਨੇ। ਮੈਂ ਉਹਨਾਂ ਨੂੰ ਜਿੱਥੇ ਤੱਕ ਦੇਖਦਾ ਬੜੇ ਗੁਰਸਿੱਖ ਨੇ, ਸਿੱਖੀ ਦੀ ਗੱਲ ਕਰਨੀ ਉਹਨੂੰ ਨਜਾਇਜ਼ ਆ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਬੋਲਦੇ ਨੇ। ਸੋ ਮੈਂ ਉਹਨਾਂ ਦੇ ਬੋਲਣ ਤੋਂ ਜਾਂ ਜੋ LK ਯਾਦਵ ਦੀ ਰਿਪੋਰਟ ਜਿਹੜੀ ਉੱਥੇ ਚਲਾਨ ਪੇਸ਼ ਕਰਾਉਣ ਤੋਂ ਮੈਨੂੰ ਲੱਗਦਾ ਵੀ ਸ਼ਾਇਦ ਇਹ ਜ਼ਰੂਰ ਕਿਸੇ ਪਾਸੇ ਗੱਲ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਤੇ ਜਿਹੜੇ ਬਰਗਾੜੀ ਦੇ ਵਿੱਚ ਹੋਏ ਨੇ 2 ਸਿੰਘ ਸ਼ਹੀਦ ਹੋਏ ਨੇ, ਉਹਨਾਂ ਦਾ ਇਨਸਾਫ ਮੈਨੂੰ ਲੱਗਦਾ ਵੀ ਗੌਰਮੈਂਟ ਜ਼ਰੂਰ ਦੇਊਗੀ। ਅਤੇ ਮੈਂ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਦੇ ਨਾਲ ਬਾਰੇ ਮੈਂ ਇੱਕ ਗੱਲ ਜ਼ਰੂਰ ਕਹੂੰ, ਕੋਈ ਉਹਨਾਂ ਦਾ ਸਾਥੀ ਕਰਪਸ਼ਨ ਕਰਦਾ ਕੀ ਨਹੀਂ ਕਰਦਾ ਮੈਨੂੰ ਨਹੀਂ ਪਤਾ, ਪਰ ਮੈਂ ਜੋ ਮਹਿਸੂਸ ਕਰਦਾ ਵੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਪ੍ਰਤੀ ਸੁਹਿਰਦ ਨੇ, ਇਮਾਨਦਾਰ ਨੇ। ਉਹ ਚਾਹੁੰਦੇ ਨੇ ਵੀ ਪੰਜਾਬ ਦਾ ਭਲਾ ਹੋਵੇ, ਪੰਜਾਬ ਦੀ ਵਿਗੜੀ ਨੂੰ ਸਵਾਰਾਂ। ਇਹ ਸਰਦਾਰ ਭਗਵੰਤ ਸਿੰਘ ਦੇ ਮਾਨ ਦੀ ਮੈਂ ਜੋ ਸੋਚਦਾ ਉਹਨਾਂ ਦੇ ਮਨ ਦੇ ਵਿੱਚ ਹੈ। ਅਤੇ ਮੈਂ ਬੇਨਤੀ ਵੀ ਕਰਦਾ ਢਿੱਲੋਂ ਸਾਹਿਬ ਤੁਹਾਡੇ ਇੰਡੋਜ਼ TV ਰਾਹੀਂ ਕਿ ਜ਼ਰੂਰ ਇਹਨੂੰ ਸਿਰੇ ਲਾ ਦਿਓ। ਨਾ ਸਿਰੇ ਲਾਇਆ ਤਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ, ਅਤੇ ਅੱਜ ਹਾਲ ਕੀ ਹੈ? ਨਾ ਸਿਰੇ ਲਾਇਆ ਤਾਂ ਅਕਾਲੀ ਦਲ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ, ਉਹਨਾਂ ਦਾ ਕੀ ਹਾਲ ਹੈ? ਹਾਲ ਤੁਹਾਡਾ ਪੰਜਾਬ ਦੇ ਲੋਕ ਅਤੇ ਸਤਿਗੁਰੂ ਫਿਰ ਤੁਹਾਡਾ ਵੀ ਇਹੀ ਕਰ ਦੇਣਗੇ ਜੇ ਤੁਸੀਂ ਨਾ ਸਿਰੇ ਲਾਇਆ। ਸੋ ਮੈਨੂੰ ਉਮੀਦ ਆ ਵੀ ਜਿਹੜੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਇਸ ਗੱਲ ਨੂੰ ਕਿਸੇ ਸਰ ਅੰਜਾਮ ਦੇਗੀ, ਇਹਦੇ ਰਿਜ਼ਲਟ ਤੱਕ ਲੈ ਕੇ ਜਾਊ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਲਦੇਵ ਸਿੰਘ ਚੁੰਗਾ ਮੌਜੂਦ ਸਨ। ਪਹਿਲਾਂ ਵੀ ਕਾਫੀ ਵਾਰ ਤੁਹਾਡੇ ਰੂਬਰੂ ਕਰਵਾਏ ਨੇ, ਤਾਂ ਅੱਜ ਫਿਰ ਇੱਕ ਵਾਰ ਸਮਾਂ ਮਿਲਿਆ ਤਾਂ ਅਸੀਂ ਤੁਹਾਡੇ ਰੂਬਰੂ ਕਰਵਾਉਣ ਦੀ ਕੋਸ਼ਿਸ਼ ਕਰੀ ਬਲਦੇਵ ਸਿੰਘ ਚੁੰਗਾ ਨੂੰ। ਤਾਂ ਤੁਸੀਂ ਵੀ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇਕਰ ਅਸੀਂ ਗੱਲ ਕਰੀਏ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਉਣ ਗਏ ਨੌਜਵਾਨ ਦਾ ਕਤਲ ਹੋ ਜਾਂਦਾ। ਅਨੰਦਪੁਰ ਸਾਹਿਬ ਦੇ ਵਿੱਚ ਜਥੇਦਾਰ ਸਾਹਿਬ ਦੀ ਇੱਕ ਸਪੀਚ ਆਉਂਦੀ ਹੈ, ਜਿਸ ਸਪੀਚ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਅਕਾਲੀ ਦਲ ਉਹ ਕਿਸੇ ਦਾ ਨਿੱਜੀ ਨਹੀਂ ਹੈਗੀ, ਨਿੱਜੀ ਪ੍ਰਾਪਰਟੀ ਨਹੀਂ ਹੈਗੀ, ਉਹ ਸਰਮਾਏਦਾਰਾਂ ਦੀ ਪ੍ਰਾਪਰਟੀ ਬਣਦਾ ਨਜ਼ਰ ਆ ਰਿਹਾ। ਉਹ ਇਹ ਸਮਝਣ ਕਿ ਨਹੀਂ ਜਾਂਦੇ ਕਿ ਅਸੀਂ ਅਨੰਦਪੁਰ ਸਾਹਿਬ ਜਾਣਾ ਕੁਝ ਸਿੱਖਣ ਵਾਸਤੇ ਜਾਣਾ। ਉਹ ਸਿਰਫ ਮੈਨੂੰ ਲੱਗਦਾ ਵੀ ਜ਼ਿਆਦਾਤਰ ਇਸ ਤਰ੍ਹਾਂ ਜਾਂਦੇ ਨੇ ਵੀ ਉੱਥੇ ਅਨੰਦਪੁਰ ਸਾਹਿਬ ਜਾਓ, ਮੌਜ ਮੇਲਾ ਕਰੋ, 2-4 ਦਿਨ ਇੱਕ ਵਾਰ ਕੇਸਗੜ੍ਹ ਸਾਹਿਬ ਮੱਥਾ ਟੇਕ ਲਓ। ਉਹ ਹੁਣ ਲਗਾਤਾਰ ਹੀ ਉੱਥੋਂ ਅਨੰਦਪੁਰ ਸਾਹਿਬ ਤੋਂ ਇਹ ਖਬਰਾਂ ਢਿੱਲੋਂ ਸਾਹਿਬ ਆ ਰਹੀਆਂ ਸੀ ਕਿ ਜਿਹੜਾ ਉੱਥੇ ਦਾ ਮਾਹੌਲ ਆ, ਉਹ ਵਾਤਾਵਰਨ ਆ, ਉਹ ਵਿਗੜ ਰਿਹਾ। ਵਿਗਾੜਨ ਵਾਲੇ ਕੌਣ ਨੇ? ਜੇਕਰ ਤੁਸੀਂ ਕਹਿੰਦੇ ਹੋ ਕਿ ਉੱਥੋਂ ਦਾ ਮਾਹੌਲ ਆ ਜਿਹੜਾ ਉਹ ਵਿਗੜ ਰਿਹਾ, ਪਰ ਵਿਗਾੜਨ ਵਾਲੇ ਕੌਣ ਨੇ? ਕਿਉਂਕਿ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਦੇ ਮੈਂਬਰ ਹੋ। ਹੁਣ ਜਿਹੜੀ ਉੱਥੇ ਘਟਨਾ ਵਾਪਰੀ ਉਹ ਸਿੰਘ ਦਾ ਉਸ ਦਾ ਕਤਲ ਕੀਤਾ ਗਿਆ, ਉਹ ਵੀ ਸਿਰਫ ਉਹਨੇ ਰੋਕੇ ਸੀਗਾ, ਇਹੀ ਕਿਹਾ ਸੀ ਨਾ ਵੀ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹੈ ਗੀਤ ਹੈ ਲੱਚਰ ਗੀਤ ਨਾ ਲਾਓ, ਇਹ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ, ਤੁਸੀਂ ਹੋਲੇ ਮਹੱਲੇ ਦੇ ਉੱਤੇ ਆਏ ਆ। ਕਿਤੇ ਨਾ ਕਿਤੇ ਕਮੀ ਮੰਨਦੇ ਹੋ ਤੁਹਾਡੀ ਜਾਂ ਤੁਹਾਡੀ ਜਥੇਬੰਦੀ ਦੀ ਜਾਂ ਤੁਹਾਡੇ ਸ਼੍ਰੋਮਣੀ ਕਮੇਟੀ ਦੀ ਜਾਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਲਾਉਣ ਵਾਲੀ ਸੰਸਥਾਵਾਂ ਨੇ ਉਹਨਾਂ ਦੀ ਕਮੀ ਮੰਨਦੇ ਹੋ? ਅਸੀਂ ਲੋਕਾਂ ਨੂੰ ਇਹ ਗੱਲ ਢਿੱਲੋਂ ਸਾਹਿਬ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ, ਨਾਕਾਮਯਾਬ ਰਹੇ। ਅਸੀਂ ਦੱਸ ਹੀ ਨਹੀਂ ਸਕੇ ਵੀ ਅਨੰਦਪੁਰ ਸਾਹਿਬ ਆਉਣਾ ਤਾਂ ਆਉਣਾ ਕਿਵੇਂ ਹੈ।
ਤੁਸੀਂ ਕਿਹਾ ਕਿ ਨੌਜਵਾਨ ਨਸ਼ਿਆਂ ਦੇ ਵਿੱਚ ਧੱਸਦੇ ਨਜ਼ਰ ਆਏ, ਗਲਤਾਨ ਹੁੰਦੇ ਨਜ਼ਰ ਆਏ, ਪਰ ਅੰਮ੍ਰਿਤਪਾਲ ਸਿੰਘ ਦੇ ਨਾਲ ਤੁਸੀਂ ਕਿਹਾ ਸੀ ਕਿ ਅਸੀਂ ਸਹਿਮਤ ਹਾਂ, ਅੰਮ੍ਰਿਤਪਾਲ ਸਿੰਘ ਦੇ ਨਾਲ ਖੜੇ ਹਾਂ। ਦੇਖੋ, ਜਿਹੜੇ ਤਾਂ ਸਵਾਲ ਅੰਮ੍ਰਿਤਪਾਲ ਸਿੰਘ ਦੇ ਉੱਤੇ ਕਰ ਰਹੇ ਆ, ਉਹ ਤਾਂ ਜੀ ਜਿਸ ਦਿਨ ਦਾ ਉਹ ਆਇਆ ਪੰਜਾਬ ਦੇ ਵਿੱਚ ਆਇਆ, ਉਹ ਕੁਝ ਸੱਜਣ ਨੇ ਉਹ ਤਾਂ ਉਸ ਦਿਨ ਦੇ ਹੀ ਖੜੇ ਕਰਨਗੇ। ਮਜੀਠੀਆ ਸਾਹਿਬ ਕਹਿੰਦੇ ਸਾਨੂੰ ਦਿਓ 10 ਮਿੰਟ, ਕਹਿੰਦੇ ਅਸੀਂ ਦੱਸਾਂਗੇ ਵੀ ਕਿਵੇਂ ਪੰਜਾਬ ਦੀ ਮਾਹੌਲ ਨੂੰ ਸ਼ਾਂਤ ਰੱਖਿਆ। ਹਾਂ, ਮਜੀਠੀਆ ਸਾਹਿਬ ਸੱਚ ਕਹੇ ਨੇ। ਮਜੀਠੀਆ ਸਾਹਿਬ ਉਹਨਾਂ ਕੋਲੇ ਪਹੁੰਚਾ ਵੀ ਉਹਨਾਂ ਨੇ ਅੱਗੇ ਵੀ ਨੌਜਵਾਨਾਂ ਨੂੰ ਮਾਰਿਆ। ਬਈ 10 ਮਿੰਟਾਂ ਵਾਲੀ ਕਿਹੜੀ ਗੱਲ ਆ, ਇਹ ਤਾਂ ਲੱਖਾਂ ਹਜ਼ਾਰਾਂ ਸਾਲਾਂ ਦੇ ਵਿੱਚ ਸੈਂਕੜੇ ਸਾਲ ਹੋ ਗਏ। ਖਾਲਸਾ ਤਾਂ ਉਦੋਂ ਖਤਮ ਨਹੀਂ ਹੋਇਆ। ਤੁਹਾਡੇ ਮਜੀਠੀਆ ਸਾਹਿਬ ਮਕਾਉਣਾ ਇਹ ਤੁਹਾਡੇ ਵੱਸ ਦੀ ਗੱਲ ਨਹੀਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਫੌਜ ਆ, ਇਹ ਤੁਸੀਂ ਨਹੀਂ ਮੁਕਾ ਸਕਦੇ। ਜੇ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਿੱਚ ਆਇਆ, ਵਾਰਸ ਪੰਜਾਬ ਦੀ ਜਥੇਬੰਦੀ ਹੈ ਜਿਹੜੀ, ਉਹਨਾਂ ਅੰਮ੍ਰਿਤ ਛਕਾਉਣ ਦਾ ਬੀੜਾ ਚੁੱਕਿਆ। ਉਹਨਾਂ ਨੇ ਖਾਲਸਾ ਬਹੀਰ ਪਿੰਡਾਂ ਦੇ ਵਿੱਚ ਲੈ ਕੇ ਗਏ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ। ਤੇ ਅੱਜ ਜਿਹੜੇ ਲੋਕ ਇਹਨਾਂ ਦੀ ਢਿੱਡ ਪੀੜ ਹੁੰਦੀ ਆ ਵੀ ਤੁਸੀਂ ਤਾਂ ਕਹਿੰਦੇ ਹੋ 10 ਮਿੰਟ, ਤੁਹਾਨੂੰ ਲੋਕਾਂ ਨੇ ਤੁਹਾਨੂੰ ਅਜੇ ਨਹੀਂ ਪਤਾ ਲੱਗਿਆ ਵੀ ਤੁਹਾਨੂੰ ਸੀਸਾ ਦਿਖਾ ਦਿੱਤਾ, 3 ਸੀਟਾਂ ਦੇ ਉੱਤੇ ਆ ਗਿਆ ਅਕਾਲੀ ਦਲ। ਇਹਨਾਂ ਨੂੰ ਗੱਲ ਕਰਦਿਆਂ ਨੂੰ ਮੈਂ ਤਾਂ ਕਹਿੰਦਾ ਵੀ ਹੰਕਾਰ ਸਿਰ ਚੜ੍ਹ ਕੇ ਬੋਲਦਾ। ਰਵਨੀਤ ਬਿੱਟੂ ਵੀ ਬੋਲਦੇ ਨੇ, ਰਵਨੀਤ ਬਿੱਟੂ ਵੀ ਕਹਿੰਦੇ ਰਹੇ ਨੇ, ਕਹਿੰਦੇ ਕਿ ਅੰਮ੍ਰਿਤਪਾਲ ਸਿੰਘ ਕਹਿੰਦੇ ਕੱਲ੍ਹ ਦਾ ਜਵਾਕ ਆ, ਕਹਿੰਦੇ ਕਿ ਜਵਾਕਾਂ ਨੂੰ ਕਹਿੰਦੇ ਇਹੋ ਜਿਹੀਆਂ ਹਰਕਤਾਂ ਸੋਹਣੀਆਂ ਨਹੀਂ ਲੱਗਦੀਆਂ। ਰਵਨੀਤ ਬਿੱਟੂ ਨੂੰ ਤਾਂ ਸ਼ਰਮ ਹੋਣੀ ਚਾਹੀਦੀ ਇਹੋ ਜਿਹੀ ਗੱਲ ਕਰਦੇ ਨੂੰ। ਜਿਸ ਬੰਦੇ ਦੇ ਦਾਦੇ ਨੇ ਪੰਜਾਬ ਦੇ ਵਿੱਚ ਨੌਜਵਾਨ ਨੂੰ ਕੋਹ ਕੇ ਪੰਜਾਬੀਆਂ ਨੂੰ, ਗੁਰਸਿੱਖਾਂ ਨੂੰ ਮਾਰਿਆ ਹੋਵੇ, ਉਹ ਬੰਦਾ ਵੀ ਗੱਲ ਕਰ ਰਿਹਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਫੇਰ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇੰਡੋਜ਼ ਟੀਵੀ ਦੀ ਟੀਮ ਅੱਜ ਪਿੰਡ ਚੁੰਗਾ, ਜ਼ਿਲ੍ਹਾ ਬਰਨਾਲਾ ਦੇ ਵਿੱਚ ਪਹੁੰਚੀ ਆ। ਤਾਂ ਅਸੀਂ ਮੁਲਾਕਾਤ ਕਰਾਂਗੇ। ਪਹਿਲਾਂ ਵੀ ਬਹੁਤ ਮੁਲਾਕਾਤ ਹੋਈਆਂ ਨੇ ਜਥੇਦਾਰ ਬਲਦੇਵ ਸਿੰਘ ਚੁੰਗਾ ਦੇ ਨਾਲ। ਤੁਹਾਨੂੰ ਦੱਸ ਦਈਏ ਕਿ ਅੰਤਰਿੰਗ ਕਮੇਟੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਬਲਦੇਵ ਸਿੰਘ ਚੁੰਗਾ। ਤਾਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਢਿੱਲੋਂ ਸਾਹਿਬ, ਤੁਹਾਡੀ ਇੰਡੋਜ਼ ਟੀਵੀ ਦੀ ਟੀਮ ਦਾ ਜਿੱਥੇ ਤੁਹਾਡਾ ਥੈਂਕਸ ਕਰਦਾ, ਜੀ ਆਇਆਂ ਕਹਿਣਾ, ਉੱਥੇ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੁੰਗਾ ਸਾਹਿਬ, ਸਿੱਖੀ ਸਿਧਾਂਤਾਂ ਨੂੰ ਕਿਵੇਂ ਦੇਖਦੇ ਹੋ? ਕਿਸ ਪੱਖ ਤੋਂ? ਜੇਕਰ ਅਸੀਂ ਗੱਲ ਕਰੀਏ, ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਉਣ ਗਏ ਨੌਜਵਾਨ ਦਾ ਕਤਲ ਹੋ ਜਾਂਦਾ। ਅਨੰਦਪੁਰ ਸਾਹਿਬ ਦੇ ਵਿੱਚ ਜਥੇਦਾਰ ਸਾਹਿਬ ਦੀ ਇੱਕ ਸਪੀਚ ਆਉਂਦੀ ਹੈ, ਜਿਸ ਸਪੀਚ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਅਕਾਲੀ ਦਲ ਆ ਉਹ ਕਿਸੇ ਦਾ ਨਿੱਜੀ ਨਹੀਂ ਹੈਗੀ, ਨਿੱਜੀ ਪ੍ਰਾਪਰਟੀ ਨਹੀਂ ਹੈਗੀ, ਉਹ ਸਰਮਾਏਦਾਰਾਂ ਦੀ ਪ੍ਰਾਪਰਟੀ ਬਣਦਾ ਨਜ਼ਰ ਆ ਰਿਹਾ। ਦੇਖੋ, ਪਹਿਲਾਂ ਤਾਂ ਤੁਸੀਂ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ ਗੱਲ ਕੀਤੀ ਹੈ ਨਾ, ਬੇਸ਼ੱਕ ਹੋਲਾ ਮਹੱਲਾ ਲੰਘ ਗਿਆ, ਮੈਂ ਗੁਰੂ ਖਾਲਸੇ ਨੂੰ ਇਸ ਦੀ ਵਧਾਈ ਦਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਹੋਲੀ ਤੋਂ ਪਰੇ ਕਰਕੇ ਹੋਲਾ ਮਹੱਲਾ ਇੱਕ ਜਿਹੜਾ ਜੰਗੀ ਅਭਿਆਸ ਸੀ ਉਹ ਸ਼ੁਰੂ ਕੀਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ। ਅਤੇ ਜਿਹੜੇ ਉਹ ਅਭਿਆਸ ਸੀ ਅੱਜ ਵੀ ਉੱਥੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਉੱਥੇ ਮਹੱਲੇ ਕੱਢਦੀਆਂ ਨੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਯਾਦ ਕਰਦੀਆਂ ਨੇ। ਦੁਨੀਆ ਦੇ ਵਿੱਚ ਬੈਠਾ ਹੋਇਆ ਹਰ ਸਿੱਖ, ਉਹਦੀ ਇੱਛਾ ਹੁੰਦੀ ਆ ਕਿ ਮੈਂ ਖਾਲਸੇ ਦੀ ਜਨਮ ਭੂਮੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਦਰਸ਼ਨ ਕਰਾਂ, ਜਿੱਥੇ ਬਾਜਾਂ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਬਹੁਤ ਅਹਿਮ ਜਿਹੜਾ ਸਮਾਂ ਸੀ ਉੱਥੇ ਗੁਜ਼ਾਰਿਆ। ਹਰ ਸਾਲ ਹਜ਼ਾਰਾਂ ਲੱਖਾਂ ਲੋਕ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾਂਦੇ ਨੇ। ਇਸ ਵੇਲੇ ਨੌਜਵਾਨ ਹਰ ਵਾਰ ਜਾਂਦੇ ਨੇ, ਟਰੈਕਟਰ ਲੈ ਕੇ ਜਾਂਦੇ ਨੇ, ਜੀਪਾਂ ਲੈ ਕੇ ਜਾਂਦੇ ਨੇ, ਬੁਲਟ ਮੋਟਰਸਾਈਕਲ ਲੈ ਕੇ ਜਾਂਦੇ ਨੇ। ਪਰੰਤੂ ਅਫਸੋਸ ਇਸ ਗੱਲ ਦਾ ਹੈ ਕਿ ਇਹ ਬੱਚੇ ਜਾਂਦੇ ਨੇ ਜਿਹੜੇ ਉਸ ਨੂੰ ਜਿਸ ਤਰ੍ਹਾਂ ਅਸੀਂ ਕੋਈ ਐਂ ਸਮਝ ਲਈਏ ਕੋਈ ਪਿਕਨਿਕ ਸਪੌਟ ਹੁੰਦਾ, ਉਹ ਇਹ ਸਮਝਣ ਕੇ ਨਹੀਂ ਜਾਂਦੇ ਕਿ ਅਸੀਂ ਅਨੰਦਪੁਰ ਸਾਹਿਬ ਜਾਣਾ, ਕੁਛ ਸਿੱਖਣ ਵਾਸਤੇ ਜਾਣਾ। ਉਹ ਸਿਰਫ ਮੈਨੂੰ ਲੱਗਦਾ ਵੀ ਜ਼ਿਆਦਾਤਰ ਇਸ ਤਰ੍ਹਾਂ ਜਾਂਦੇ ਨੇ ਵੀ ਉੱਥੇ ਅਨੰਦਪੁਰ ਸਾਹਿਬ ਜਾਓ, ਮੌਜ ਮੇਲਾ ਕਰੋ, 2-4 ਦਿਨ ਇੱਕ ਵਾਰ ਕੇਸਗੜ੍ਹ ਸਾਹਿਬ ਮੱਥਾ ਟੇਕ ਲਓ, ਕੋਈ ਕਿਤੇ ਮਾੜਾ ਮੋਟਾ ਕੋਈ ਦੀਵਾਨ ਸੁਣ ਲਓ, ਬਾਕੀ ਹੈ ਜਿਹੜੀ ਇੱਧਰ ਉੱਧਰ ਹੁੱਲੜਬਾਜੀ ਕਰੋ। ਵੱਡੇ ਵੱਡੇ ਡੀਜੇ ਲਾਏ ਹੋਏ ਨੇ ਟਰੈਕਟਰਾਂ ਦੇ ਉੱਤੇ, ਵੱਡੀਆਂ ਜੀਪਾਂ ਦੇ ਉੱਤੇ ਡੀਜੇ ਲਾਏ ਨੇ, ਬਹੁਤ ਉੱਚੀ ਉੱਚੀ ਸੌਂਗ ਜਿਹੜੇ ਲਾਉਂਦੇ ਨੇ। ਉਹ ਹੁਣ ਲਗਾਤਾਰ ਹੀ ਉੱਥੋਂ ਅਨੰਦਪੁਰ ਸਾਹਿਬ ਤੋਂ ਇਹ ਖਬਰਾਂ ਢਿੱਲੋਂ ਸਾਹਿਬ ਆ ਰਹੀਆਂ ਸੀ ਕਿ ਜਿਹੜਾ ਉੱਥੇ ਦਾ ਮਾਹੌਲ ਆ, ਉਹ ਵਾਤਾਵਰਨ ਆ, ਉਹ ਵਿਗੜ ਰਿਹਾ। ਵਿਗਾੜਨ ਵਾਲੇ ਕੌਣ ਨੇ? ਜੇਕਰ ਤੁਸੀਂ ਕਹਿੰਦੇ ਹੋ ਕਿ ਉੱਥੋਂ ਦਾ ਮਾਹੌਲ ਆ ਜਿਹੜਾ ਉਹ ਵਿਗੜ ਰਿਹਾ, ਪਰ ਵਿਗਾੜਨ ਵਾਲੇ ਕੌਣ ਨੇ? ਕਿਉਂਕਿ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਦੇ ਮੈਂਬਰ ਹੋ, ਤੁਹਾਡੀ ਮੁਲਾਕਾਤ ਹੁੰਦੀ ਹੋਣੀ ਆ, ਬੈਠਦੇ ਹੋਏ ਹੋ ਤੁਸੀਂ ਵੀ ਉੱਥੇ। ਦੇਖੋ, ਜਿਹੜੇ ਹੈ ਵਿਗਾੜਨ ਵਾਲੇ ਸਾਡੇ ਨੌਜਵਾਨ ਬੱਚੇ ਨੇ, ਕੋਈ ਬਾਹਰੋਂ ਨਹੀਂ ਕਿਸੇ ਨੇ ਵਿਗਾੜਿਆ। ਹੁਣ ਜਿਹੜੀ ਉੱਥੇ ਘਟਨਾ ਵਾਪਰੀ, ਉਹ ਸਿੰਘ ਦਾ ਉਸ ਦਾ ਕਤਲ ਕੀਤਾ ਗਿਆ, ਉਹ ਵੀ ਸਿਰਫ ਉਹਨੇ ਰੋਕੇ ਸੀਗਾ। ਇਹੀ ਕਿਹਾ ਸੀ ਨਾ ਵੀ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹੈ ਗੀਤ ਹੈ, ਲੱਚਰ ਗੀਤ ਨਾ ਲਾਓ, ਇਹ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ, ਤੁਸੀਂ ਹੋਲੇ ਮਹੱਲੇ ਦੇ ਉੱਤੇ ਆਏ ਆ। ਕਿਤੇ ਨਾ ਕਿਤੇ ਕਮੀ ਮੰਨਦੇ ਹੋ ਤੁਹਾਡੀ ਜਾਂ ਤੁਹਾਡੀ ਜਥੇਬੰਦੀ ਦੀ ਜਾਂ ਤੁਹਾਡੇ
ਸ਼੍ਰੋਮਣੀ ਕਮੇਟੀ ਦੀ ਜਾਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਲਾਉਣ ਵਾਲੀ ਸੰਸਥਾਵਾਂ ਨੇ ਉਹਨਾਂ ਦੀ ਕਮੀ ਮੰਨਦੇ ਹੋ ਵੀ ਨੌਜਵਾਨਾਂ ਨੂੰ ਦੱਸਿਆ ਹੀ ਨਹੀਂ ਗਿਆ ਐਡਾ ਵਿਸ਼ਾਲ ਇਤਿਹਾਸ? ਹਾਂ, ਮੈਂ ਦੇਖੋ ਇਸ ਗੱਲ ਤੋਂ ਕਦੇ ਮੁਨਕਰ ਨਹੀਂ ਹੋ ਸਕਦਾ ਵੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਮੈਂਬਰ ਹਾਂ, ਮੇਰੀ ਜ਼ਿੰਮੇਵਾਰੀ ਵੀ ਬਣਦੀ ਆ। ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਇਸ ਵੇਲੇ ਅੰਤਰਿਮ ਕਮੇਟੀ ਦਾ ਮੈਂਬਰ ਨਹੀਂ ਹਾਂ, ਮੈਂ ਵੈਸੇ ਸਿੰਪਲ ਮੈਂਬਰ ਹਾਂ। ਜ਼ਿੰਮੇਵਾਰੀ ਸਾਡੀ ਇਹ ਬਹੁਤ ਵੱਡੀ ਬਣਦੀ ਸੀ। ਸਿੰਘ ਸਾਹਿਬ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਜੀ ਉੱਥੇ ਬੋਲ ਰਹੇ ਸੀ ਅਤੇ ਮੈਂ ਉਹਨਾਂ ਨੂੰ ਵੀ ਸੁਣਿਆ ਸੀਗਾ, ਅਤੇ ਉਹ ਜਿੱਥੇ ਅਕਾਲੀ ਦਲ ਨੂੰ ਕਹਿ ਰਹੇ ਸੀ ਵੀ ਉਹ ਅਕਾਲੀ ਦਲ ਸਾਰੀ ਜਿਹੜੀ ਆਪਣੀ ਵਿਰਾਸਤ ਸੀ ਉਹ ਤੋਂ ਵਿਸਰ ਗਿਆ, ਸਰਮਾਏਦਾਰਾਂ ਦੀ ਪਾਰਟੀ ਬਣ ਗਈ ਹੈ, ਉੱਥੇ ਮੈਂ ਇਹ ਗੱਲ ਮੰਨਦਾ ਵੀ ਹਾਂ ਅਤੇ ਮੈਂ ਕਹਿਣੀ ਵੀ ਚਾਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਬਾਹਰ ਇੱਕ ਜਥੇਬੰਦੀ ਸੀ, ਜਿਹਨੇ ਆਪਣਾ ਜਿਹੜਾ ਰੋਲ ਸੀ ਉਹ ਜਿਹੜਾ ਅਦਾ ਕਰਨਾ ਬਣਦਾ ਸੀ ਉਹ ਅਦਾ ਨਹੀਂ ਕੀਤਾ। ਅਸੀਂ ਆਪਣੇ ਨੌਜਵਾਨਾਂ ਨੂੰ ਇਹ ਸਿਖਾ ਹੀ ਨਹੀਂ ਸਕੇ, ਦੱਸ ਹੀ ਨਹੀਂ ਸਕੇ ਵੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਮਹੱਤਵ ਕੀ ਹੈ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 1699 ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਡੀ ਵੱਡੀ ਤਬਦੀਲੀ ਲਿਆਂਦੀ ਸੀ, ਅਤੇ ਜਿਹੜੀ ਕੌਮ ਸੀ ਤੀਸਰੀ ਕੌਮ ਖਾਲਸੇ ਦਾ ਜਨਮ ਆ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ ਸੀ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਵੱਧ ਬਣਦੀ ਹੈ, ਵੱਡੀ ਬਣਦੀ ਹੈ, ਹਰ ਇੱਕ ਸਿੱਖ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰੇ ਵੀ ਮੈਂ ਵੀ ਇਸ ਗੱਲ ਦਾ ਜ਼ਿੰਮੇਵਾਰ ਹਾਂ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਵੀ ਕਿਹਾ, ਦੁਨੀਆ ਵੀ ਕਹਿੰਦੀ ਹੈ ਅਤੇ ਮੈਂ ਵੀ ਮੰਨਦਾ, ਅਸੀਂ ਲੋਕਾਂ ਨੂੰ ਇਹ ਗੱਲ ਢਿੱਲੋਂ ਸਾਹਿਬ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ, ਨਾਕਾਮਯਾਬ ਰਹੇ। ਅਸੀਂ ਦੱਸ ਹੀ ਨਹੀਂ ਸਕੇ ਵੀ ਅਨੰਦਪੁਰ ਸਾਹਿਬ ਆਉਣਾ ਤਾਂ ਆਉਣਾ ਕਿਵੇਂ ਹੈ। ਅਸੀਂ ਲੋਕਾਂ ਨੂੰ ਜੋ ਸਿੱਖੀ ਦਾ ਪ੍ਰਚਾਰ ਸੀ ਉਹ ਕਰ ਨਹੀਂ ਸਕੇ। ਇਸੇ ਕਾਰਨ ਕਰਕੇ ਸਾਡੇ ਜਿਹੜੇ ਨੌਜਵਾਨ ਬੱਚੇ ਜਿੱਥੇ ਸਿੱਖੀ ਤੋਂ ਦੂਰ ਹੋਏ, ਪਤਿਤ ਹੋਏ, ਨਸ਼ਿਆਂ ਦੇ ਵਿੱਚ ਗ੍ਰਸਤ ਹੋਏ, ਉੱਥੇ ਉਹ ਸਾਡੀਆਂ ਜਿਹੜੀਆਂ ਰਹਿਤ ਮਰਜ਼ਾਦਾ, ਸਾਡੀਆਂ ਜਿਹੜੀਆਂ ਸਿੱਖੀ ਦੀਆਂ ਮਾਨਮੱਤੀਆਂ ਪਰੰਪਰਾਵਾਂ ਸੀ ਉਹ ਤੋਂ ਵੀ ਦੂਰ ਹੋ ਗਏ। ਤੁਸੀਂ ਕਿਹਾ ਕਿ ਨੌਜਵਾਨ ਨਸ਼ਿਆਂ ਦੇ ਵਿੱਚ ਧੱਸਦੇ ਨਜ਼ਰ ਆਏ, ਗਲਤਾਨ ਹੁੰਦੇ ਨਜ਼ਰ ਆਏ, ਪਰ ਅੰਮ੍ਰਿਤਪਾਲ ਸਿੰਘ ਦੇ ਨਾਲ ਤੁਸੀਂ ਕਿਹਾ ਸੀ ਕਿ ਅਸੀਂ ਸਹਿਮਤ ਹਾਂ, ਅੰਮ੍ਰਿਤਪਾਲ ਸਿੰਘ ਦੇ ਨਾਲ ਖੜ੍ਹੇ ਹਾਂ। ਅੰਮ੍ਰਿਤਪਾਲ ਸਿੰਘ ਦੇ ਉੱਪਰ ਕਾਫੀ ਸਵਾਲ ਖੜ੍ਹੇ ਹੋ ਰਹੇ ਨੇ, ਜਿਹੜਾ ਨੌਜਵਾਨ ਨਸ਼ਿਆਂ ਤੋਂ ਦੂਰ ਕਰ ਰਿਹਾ ਨੌਜਵਾਨੀ ਨੂੰ। ਦੇਖੋ, ਜਿਹੜੇ ਤਾਂ ਸਵਾਲ ਅੰਮ੍ਰਿਤਪਾਲ ਸਿੰਘ ਦੇ ਉੱਤੇ ਕਰ ਰਹੇ ਆ, ਉਹ ਤਾਂ ਜੀ ਜਿਸ ਦਿਨ ਦਾ ਉਹ ਆਇਆ, ਪੰਜਾਬ ਦੇ ਵਿੱਚ ਆਇਆ, ਉਹ ਕੁਛ ਸੱਜਣ ਨੇ ਉਹ ਤਾਂ ਉਸ ਦਿਨ ਦੇ ਹੀ ਖੜੇ ਕਰਨਗੇ। ਮਜੀਠੀਆ ਸਾਹਿਬ ਕਹਿੰਦੇ ਸਾਨੂੰ ਦਿਓ 10 ਮਿੰਟ, ਕਹਿੰਦੇ ਅਸੀਂ ਦੱਸਾਂਗੇ ਵੀ ਕਿਵੇਂ ਪੰਜਾਬ ਦੀ ਮਾਹੌਲ ਨੂੰ ਸ਼ਾਂਤ ਰੱਖਿਆ। ਹਾਂ, ਮਜੀਠੀਆ ਸਾਹਿਬ ਸੱਚ ਕਹੇ ਨੇ। ਮਜੀਠੀਆ ਸਾਹਿਬ ਉਹਨਾਂ ਕੋਲ ਪਹੁੰਚ ਆ ਵੀ ਉਹਨਾਂ ਨੇ ਅੱਗੇ ਵੀ ਨੌਜਵਾਨਾਂ ਨੂੰ ਮਾਰਿਆ, ਸ਼ਹੀਦ ਕੀਤਾ, ਕੋਈ ਮਾਰਨ ਵਾਲਿਆਂ ਦਾ ਉਹਨਾਂ ਦੇ ਸਾਥੀ ਰਹੇ ਨੇ। ਮਜੀਠੀਆ ਸਾਹਿਬ ਸੱਚ ਕਹਿੰਦੇ ਨੇ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਬਈ 10 ਮਿੰਟਾਂ ਵਾਲੀ ਕਿਹੜੀ ਗੱਲ ਹੈ, ਇਹ ਤਾਂ ਲੱਖਾਂ ਹਜ਼ਾਰਾਂ ਸਾਲਾਂ ਦੇ ਵਿੱਚ ਸੈਂਕੜੇ ਸਾਲ ਹੋ ਗਏ। ਖਾਲਸਾ ਤਾਂ ਉਦੋਂ ਖਤਮ ਨਹੀਂ ਹੋਇਆ। ਤੁਹਾਡੇ ਮਜੀਠੀਆ ਸਾਹਿਬ ਮਕਾਉਣਾ ਇਹ ਤੁਹਾਡੇ ਬੱਸ ਦੀ ਗੱਲ ਨਹੀਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਫੌਜ ਹੈ ਇਹ ਤੁਸੀਂ ਨਹੀਂ ਮੁਕਾ ਸਕਦੇ। ਜਿਹੜੀ ਅੰਮ੍ਰਿਤਪਾਲ ਸਿੰਘ ਦੀ ਗੱਲ ਅੱਜ ਵੀ ਅੰਮ੍ਰਿਤਪਾਲ ਸਿੰਘ ਨੂੰ ਸਾਰੇ ਟਾਰਗੇਟ ਕਰ ਰਹੇ ਨੇ। ਉਹ ਕਿਉਂ ਕਰ ਰਹੇ ਨੇ? 30-35 ਸਾਲ ਹੋ ਗਏ ਬਲੂ ਸਟਾਰ ਆਪਰੇਸ਼ਨ ਹੋਇਆ ਨੂੰ, ਸੰਤ ਜਰਨੈਲ ਸਿੰਘ ਨੂੰ ਇੱਥੋਂ ਢਿੱਲੋਂ ਸਾਹਿਬ ਪਾਸੇ ਹੋਇਆ ਨੂੰ। 30-35 ਸਾਲਾਂ ਦੇ ਵਿੱਚ ਸਾਡੇ ਪ੍ਰਚਾਰਕਾਂ ਨੇ ਸਵਾਏ ਸਾਨੂੰ, ਕੋਈ ਕਹਿੰਦਾ ਤੁਸੀਂ ਜੋਤ ਲਾ ਲਓ, ਕੋਈ ਕਹਿੰਦਾ ਨਾ ਲਾਓ, ਕੋਈ ਕਹਿੰਦਾ ਅੰਮ੍ਰਿਤ ਹੈ ਸਰੋਵਰ, ਕੋਈ ਕਹਿੰਦਾ ਇਹ ਪਾਣੀ ਹੈ, ਕੋਈ ਕਹਿੰਦਾ ਸ੍ਰੀ ਦਰਬਾਰ ਸਾਹਿਬ ਤੇ ਸਾਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਇੱਕੋ ਨੇ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਇਹਨਾਂ ਨੇ ਲੋਕਾਂ ਨੂੰ ਇਕੱਠੇ ਕਰਨ ਦੀ ਬਜਾਏ ਇਹਨਾਂ ਨੇ ਲੋਕਾਂ ਨੂੰ ਦੂਰ ਕੀਤਾ। ਵੱਖਰੀਆਂ ਵੱਖਰੀਆਂ ਪਰੰਪਰਾਵਾਂ, ਵੱਖਰੇ ਵੱਖਰੇ ਨਿਯਮ, ਵੱਖਰੀਆਂ ਵੱਖਰੀਆਂ ਮਰਜ਼ਾਦਾ ਇਹ ਲੋਕ ਦੱਸਦੇ ਰਹੇ। ਜੇ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਿੱਚ ਆਇਆ, ਵਾਰਸ ਪੰਜਾਬ ਦੀ ਜਥੇਬੰਦੀ ਹੈ ਜਿਹੜੀ, ਉਹਨਾਂ ਅੰਮ੍ਰਿਤ ਛਕਾਉਣ ਦਾ ਬੀੜਾ ਚੁੱਕਿਆ। ਉਹਨਾਂ ਨੇ ਖਾਲਸਾ ਬਹੀਰ ਪਿੰਡਾਂ ਦੇ ਵਿੱਚ ਲੈ ਕੇ ਗਏ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ। ਅਤੇ ਅੱਜ ਜਿਹੜੇ ਲੋਕ ਇਹਨਾਂ ਦੀ ਢਿੱਡ ਪੀੜ ਹੁੰਦੀ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਜਿਹੜੇ ਮਜੀਠੀਆ ਸਾਹਿਬ ਇਹਨਾਂ ਨੂੰ ਕਹਿੰਦੇ ਨੇ ਵੀ 10 ਮਿੰਟਾਂ ਦੇ ਵਿੱਚ, ਤੈਨੂੰ ਤਾਂ ਇਸ ਗੱਲ ਨੂੰ ਤੁਸੀਂ ਯਾਦ ਰੱਖੋ ਵੀ ਤੁਸੀਂ ਤਾਂ ਕਹਿੰਦੇ ਹੋ 10 ਮਿੰਟ, ਤੁਹਾਨੂੰ ਲੋਕਾਂ ਨੇ ਤੁਹਾਨੂੰ ਅਜੇ ਨਹੀਂ ਪਤਾ ਲੱਗਿਆ ਵੀ ਤੁਹਾਨੂੰ ਸੀਸਾ ਦਿਖਾ ਦਿੱਤਾ, 3 ਸੀਟਾਂ ਦੇ ਉੱਤੇ ਆ ਗਿਆ ਅਕਾਲੀ ਦਲ, ਜਿਹੜੀ ਲੋਕਾਂ ਦੀ ਬਾਹਰ ਪਾਰਟੀ, ਕੌਮੀ ਪਾਰਟੀ ਸੀ, ਅੱਜ 3 ਸੀਟਾਂ ਨੇ। ਇਹਨਾਂ ਨੂੰ ਗੱਲ ਕਰਦਿਆਂ ਨੂੰ ਮੈਂ ਤਾਂ ਕਹਿੰਦਾ ਵੀ ਹੰਕਾਰ ਸਿਰ ਚੜ੍ਹ ਕੇ ਬੋਲਦਾ। ਰਵਨੀਤ ਬਿੱਟੂ ਵੀ ਬੋਲਦੇ ਨੇ, ਰਵਨੀਤ ਬਿੱਟੂ ਵੀ ਕਹਿੰਦੇ ਰਹੇ ਨੇ, ਕਹਿੰਦੇ ਕਿ ਅੰਮ੍ਰਿਤਪਾਲ ਸਿੰਘ ਕਹਿੰਦੇ ਕੱਲ੍ਹ ਦਾ ਜਵਾਕ ਆ, ਕਹਿੰਦੇ ਕਿ ਜਵਾਕਾਂ ਨੂੰ ਕਹਿੰਦੇ ਇਹੋ ਜਿਹੀਆਂ ਹਰਕਤਾਂ ਸੋਹਣੀਆਂ ਨਹੀਂ ਲੱਗਦੀਆਂ। ਰਵਨੀਤ ਬਿੱਟੂ ਤਾਂ ਸ਼ਰਮ ਹੋਣੀ ਚਾਹੀਦੀ ਇਹੋ ਜਿਹੀ ਗੱਲ ਕਰਦੇ ਨੂੰ। ਇਹਦਾ ਛੱਜ ਤਾਂ ਬੋਲੇ, ਛਾਲਣੀ ਕੀ ਬੋਲੇ। ਜਿਸ ਬੰਦੇ ਦੇ ਦਾਦੇ ਨੇ ਪੰਜਾਬ ਦੇ ਵਿੱਚ ਨੌਜਵਾਨ ਨੂੰ ਕੋਹ ਕੇ ਪੰਜਾਬੀਆਂ ਨੂੰ, ਗੁਰਸਿੱਖਾਂ ਨੂੰ ਮਾਰਿਆ ਹੋਵੇ, ਉਹ ਬੰਦਾ ਵੀ ਗੱਲ ਕਰ ਰਿਹਾ। ਮੈਨੂੰ ਤਾਂ ਇੱਕ ਗੱਲ ਸਾਡੇ ਪੰਜਾਬੀਆਂ ਦੀ ਸਮਝ ਨਹੀਂ ਆਉਂਦੀ ਕਿ ਕਾਂਗਰਸ ਨੇ ਜੋ ਸਾਡੇ ਨਾਲ ਕੀਤੀ 1984 ਦੇ ਵਿੱਚ, ਅਸੀਂ ਤਾਂ ਜਦ ਸਾਡੀ ਕੌਮ ਐਸੀ ਹੋ ਗਈ ਢਿੱਲੋਂ ਸਾਹਿਬ, ਮੈਂ ਹੈਰਾਨ ਹਾਂ ਵੀ ਅਸੀਂ ਤਾਂ ਭੁੱਲ ਹੀ ਗਏ ਸਾਰੀਆਂ ਗੱਲਾਂ, ਸਾਨੂੰ ਯਾਦ ਹੀ ਨਹੀਂ ਹੈ। ਬਣਾਇਆ ਤਾਂ ਸਾਡੇ ਪੰਜਾਬੀਆਂ ਨੇ ਇਹਨਾਂ ਨੂੰ MP 3 ਵਾਰਾਂ ਜਿਹੜਾ MP ਬਣਾਇਆ। ਅਸੀਂ ਤਾਂ ਕਹਿੰਦੇ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਸ਼ਾਂਤ ਕਰਿਆ, ਕਹਿੰਦੇ ਬੜੀ ਮੁਸ਼ਕਲਾਂ ਦੇ ਨਾਲ ਸ਼ਾਂਤ ਕਰਿਆ, ਕਹਿੰਦੇ ਦੁਬਾਰਾ ਕਹਿੰਦੇ ਉਸੇ ਰਾਹ 'ਤੇ ਤੋਰਨਾ ਚਾਹੁੰਦਾ ਪੰਜਾਬ ਨੂੰ। ਨਹੀਂ ਤੋਰਨਾ ਚਾਹੁੰਦਾ। ਜੇ ਉਹ ਸਿੱਖੀ ਦੀ ਗੱਲ ਕਰਦਾ ਤਾਂ ਕਿਹੜਾ ਰਾਹ ਮਾੜਾ, ਜੇ ਉਹਨੇ ਨਸ਼ੇ ਛਡਾ ਦਿੱਤੇ ਤਾਂ ਕਿਹੜਾ ਮਾੜਾ। ਇਹ ਜ਼ਰੂਰ ਇਹ ਚਾਹੁੰਦੇ ਨੇ ਵੀ ਅੱਗੇ ਤਾਂ ਅਸੀਂ ਬਣਾਉਂਦੇ ਸੀ ਝੂਠੇ ਪੁਲਿਸ ਮੁਕਾਬਲੇ, ਹੁਣ ਝੂਠੇ ਪੁਲਿਸ ਮੁਕਾਬਲੇ ਬਣਾਵਾਂਗੇ ਤਾਂ ਰੌਲਾ ਪਊ। ਹੁਣ ਇਹ ਚਾਹੁੰਦੇ ਨੇ ਬੱਚਿਆਂ ਨੂੰ ਨਸ਼ੇ ਦੇ ਕੇ ਮਾਰੋ।
ਇਹਨਾਂ ਤੋਂ ਨਸ਼ੇ ਕਿਉਂ ਨਹੀਂ ਹਟੇ? ਅੰਮ੍ਰਿਤਪਾਲ ਸਿੰਘ ਜੋ ਕੋਸ਼ਿਸ਼ ਕਰ ਰਿਹਾ ਹਟਾਉਣ ਦੀ, ਇਹਨਾਂ ਤੋਂ ਨਸ਼ੇ ਕਿਉਂ ਨਹੀਂ ਹਟੇ? ਸੋ ਇਹਨਾਂ ਜਿਹੜੇ ਬਿੱਟੂ ਵਰਗਿਆਂ ਦੀ, ਮੈਂ ਤਾਂ ਦੇਖ ਕੇ ਉਹ ਅੰਮ੍ਰਿਤਪਾਲ ਨੂੰ ਬੱਚਾ ਫਲਾਨਾ ਧਿਉਂਕਾ ਕਰਦਾ। ਕਦੇ ਤੁਸੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਵੀ 7 ਸਾਲ ਤੇ 9 ਸਾਲ ਦੇ ਸੀ, ਉਹ ਵੀ ਕੋਈ ਬਹੁਤ ਵੱਡੇ ਨਹੀਂ ਸੀ। ਉਸ ਗੁਰੂ ਦੇ ਪਾਏ ਹੋਏ ਪੂਰਨੇ ਦੇ ਚੱਲਣ ਵਾਲੇ ਲੋਕ, ਉਹਨਾਂ ਦੀ ਉਮਰ ਦਾ ਤਕਾਜ਼ਾ ਨਹੀਂ ਹੁੰਦਾ ਵੀ ਉਮਰ ਬਹੁਤ ਵੱਡੀ ਹੋਵੇ ਫੇਰ ਹੀ ਉਹ ਵੱਡੇ ਕਰਮ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 42 ਸਾਲ ਦੇ ਵਿੱਚ ਕਿੰਨੇ ਕਮਾਲ ਦਾ ਇਤਿਹਾਸ ਸਿਰਜ ਕੇ ਚਲੇ ਗਏ। ਅਸੀਂ ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਹਾਂ। ਅਸੀਂ ਆਪਣੇ ਪਾਏ ਹੋਏ ਗੁਰੂ ਸਾਹਿਬ ਦੇ ਬਣਾਏ ਹੋਏ ਰਸਤੇ, ਪਾਏ ਹੋਏ ਪੂਰਨੇ, ਉਹਨਾਂ ਦੇ ਚੱਲਣ ਦਾ ਹਰ ਇੱਕ ਸਿੱਖ ਨੂੰ ਅਧਿਕਾਰ ਹੈ। ਭਾਈ ਅੰਮ੍ਰਿਤਪਾਲ ਸਿੰਘ ਚੱਲਦਾ ਹੈ। ਜਿਹੜੇ ਬਿੱਟੂਰਾਂ ਨੂੰ ਤਕਲੀਫ ਹੋ ਰਹੀ ਹੈ ਵੀ ਲੋਕ ਜਾਗਰੂਕ ਨਾ ਹੋਣ, ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਮਜੀਠੀਆ ਸਾਹਿਬ ਦੇ ਸਿਰ ਦੇ ਉੱਤੇ ਅਦਾਲਤ ਦੇ ਵਿੱਚ ਮੁਕੱਦਮਾ ਚੱਲਦਾ ਨਸ਼ਿਆਂ ਦਾ, ਤੇ ਉਹ ਬੰਦੇ ਯਾਰ ਕਹਿਣਗੇ, ਇਹ ਜਿਹੜੇ ਕੁਛ ਬੰਦੇ ਨੇ ਢਿੱਲੋਂ ਸਾਹਿਬ, ਜਿਨ੍ਹਾਂ ਨੇ ਜਿਸ ਦਿਨ ਤਾਂ ਅੰਮ੍ਰਿਤਪਾਲ ਆਇਆ ਉਸ ਦਿਨ ਦੇ ਦੀ ਵਿਰੋਧਤਾ ਕਰ ਰਹੇ ਨੇ, ਇਹ ਨਾ ਇਹ ਹਟ ਹੀ ਨਹੀਂ ਸਕਦੇ। ਇਹ ਤਾਂ ਜੀ ਲੋਕ ਉਹ ਲੋਕ ਨੇ ਵੀ ਇਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਹਨਾਂ ਨੇ ਕਿਹਾ ਵੀ ਇਹ ਕਾਂਗਰਸ ਦਾ ਏਜੰਟ ਹੈ, ਇਹਨੂੰ ਇੱਥੋਂ ਜਿਹੜਾ ਹੈ ਇਹਨਾਂ ਨੂੰ ਖਤਮ ਕਰ ਦਿਓ। ਇਹ ਲੋਕ ਕਾਂਗਰਸ ਨਾਲ ਇਧਰ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਇਹਨਾਂ ਦੇ ਵੱਡੇ ਜਿਹੜੇ ਬਾਦਲ ਵਰਗੇ ਉਹ ਅੱਟੀ ਸੱਟੀ ਕਰਦੇ ਰਹੇ ਨੇ। ਸੋ ਇਹਨਾਂ ਦੀ ਗੱਲ ਤੋਂ ਆਪਾਂ ਕੀ ਕੱਢ ਸਕਦੇ ਹਾਂ? ਤੁਸੀਂ ਕਿਹਾ ਕਿ ਬਾਦਲ ਵਰਗੇ ਅੱਟੀ ਸੱਟੀ ਕਰਦੇ ਰਹੇ ਨੇ, ਬਲਦੇਵ ਸਿੰਘ ਚੁੰਗਾ ਵੀ ਅਜੇ ਤੱਕ ਬਾਦਲ ਹੋਰਾਂ ਦੇ ਨਾਲ ਰਹੇ ਨੇ। ਮੈਂ ਰਿਹਾ ਜੀ ਨਾਲ, ਮੈਂ ਮੰਨਦਾ ਬਿਲਕੁਲ ਰਿਹਾ। ਮੈਂ ਗਲਤੀਆਂ ਮੰਨਦੇ ਹੋ ਬਿਲਕੁਲ ਜੀ। ਮੈਂ ਤਾਂ 1000 ਵਾਰ ਢਿੱਲੋਂ ਸਾਹਿਬ, ਮੈਂ ਤਾਂ ਹੁਣ ਤੁਹਾਡੇ ਰਾਹੀਂ ਫੇਰ ਇਹ ਗੱਲ ਕਹਿਣਾ, ਮੈਂ ਹਰ ਸਟੇਜ ਤੋਂ, ਮੈਂ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੇ ਗਿਆ, ਉੱਥੇ ਵੀ ਮੈਂ ਮਾਫੀ ਮੰਗੀ। ਮੈਂ ਬਹਿਬਲ ਬਰਗਾੜੀ ਜਾਂਦਾ, ਮੈਂ ਉੱਥੇ ਮੈਂ ਤੁਹਾਡੇ ਰਾਹੀਂ ਵੀ ਮਾਫੀ ਮੰਗਦਾ ਕਿ ਅਸੀਂ ਲੋਕ ਇਹਨਾਂ ਪਾਪੀਆਂ ਦੇ ਨਾਲ ਰਹੇ। ਅਸੀਂ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਇਹ ਠੀਕ ਆ ਵੀ ਰਿਪਰੈਜ਼ੈਂਟ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਲੋਕ ਕਰਦੇ ਸੀ। ਜਦੋਂ ਹੁਣ ਪਾਣੀ ਸਾਨੂੰ ਸਿਰ ਤੋਂ ਦੀ ਲੰਘ ਗਿਆ ਤਾਂ ਮੈਂ ਛੱਡ ਕੇ ਪਾਸੇ ਹੋ ਗਿਆ। ਮੈਂ ਤੇ ਮਾਫੀ ਹਮੇਸ਼ਾ ਕੌਮ ਤੋਂ ਮੰਗੀ ਆ ਵੀ ਮੈਂ ਜਿਹੜਾ ਕੰਮ ਸੀ ਉਹ ਗਲਤ ਕਰਦਾ ਰਿਹਾ। ਮੈਂ ਇਹਨਾਂ ਦੇ ਨਾਲ, ਇਹ ਵੀ ਕਹਿੰਦੇ ਨੇ ਲੋਕ, ਕਹਿੰਦੇ ਕਿ ਬਲਦੇਵ ਸਿੰਘ ਚੁੰਗਾ ਨੇ ਕਹਿੰਦੇ ਕਿ ਸ਼ੈਲਰ ਬਣਾ ਲਏ ਵੱਡੇ ਵੱਡੇ, ਕਹਿੰਦੇ ਕਿ ਅੱਜ ਕਹਿੰਦੇ ਉਹ ਪਾਸੇ ਹੋ ਗਿਆ। ਦੇਖੋ ਜੀ, ਮੈਨੂੰ ਬੜਾ ਅਫਸੋਸ ਇਸ ਗੱਲ ਦਾ। ਮੈਂ ਨਾ ਸਿੱਖ ਜਗਤ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਸ਼ੈਲਰ ਅਸੀਂ ਲਾਇਆ 2 ਸਾਲਾਂ ਦੇ ਵਿੱਚ ਮੈਂ ਸ਼ੈਲਰ ਤੋਂ ਬਾਹਰ ਹੋ ਗਿਆ। ਸਮਝ ਗਏ ਨਾ? ਆ 7-8 ਕਿੱਲੇ ਆਪਦੀ ਮੇਰੀ ਜ਼ਮੀਨ ਜਿਹੜੇ ਮੇਰੇ ਪਿਓ ਦਾਦੇ ਸੀ ਮੈਂ ਉਹ ਵੇਚ ਚੁੱਕਿਆ। ਠੀਕ ਹੈ ਕਿ ਨਹੀਂ ਜੀ? ਕੋਈ ਬੰਦਾ ਮੇਰੀ ਕਿਤੇ ਮਰਲਾ ਜ਼ਮੀਨ ਦਿਖਾ ਦੇਵੇ, ਕੋਈ ਮੇਰਾ ਪਲਾਟ ਦਿਖਾ ਦੇਵੇ, ਕੋਈ ਮੇਰਾ ਸ਼ੈਲਰ ਅਸੀਂ ਲੋਨ ਲੈ ਕੇ ਲਾਇਆ ਸੀ, ਜਦੋਂ ਸਾਥੋਂ ਲੋਨ ਨਾ ਲੋਟ ਆਇਆ ਅਸੀਂ ਉਹ ਸ਼ੈਲਰ ਛੱਡ ਦਿੱਤਾ। ਲੋਕਾਂ ਦਾ ਜੀ ਕੀ ਆ, ਕੁਛ ਤੋਂ ਲੋਕ ਕहेंगे, ਲੋਗੋਂ ਦਾ ਕੰਮ ਹੈ ਕਹਿਣਾ। ਇਹਦਾ ਢਿੱਲੋਂ ਸਾਹਿਬ ਕੁਛ ਨਾ ਕੁਛ ਕਹਿੰਦੇ ਰਹਿਣਗੇ। ਵੀ ਬਲਦੇਵ ਸਿੰਘ ਚੁੰਗਾ ਨੇ ਆਪਦੇ ਪੁੱਤ ਵੀ ਸੈੱਟ ਕਰਵਾ ਲਏ ਆ ਤੇ ਕਹਿੰਦੇ ਅੱਜ ਕਹਿੰਦੇ ਬਾਦਲਾਂ ਨੂੰ ਭੰਡਣ ਤੇ ਹੋ ਗਿਆ। ਨਹੀਂ, ਮੇਰੇ ਬਲਦੇਵ ਸਿੰਘ ਦੇ ਪੁੱਤ ਬਾਦਲਾਂ ਨੇ ਤਾਂ ਕੋਈ ਨਹੀਂ ਸੈੱਟ ਕਰਾਇਆ। ਕੋਈ ਗੌਰਮੈਂਟ ਪੰਜਾਬ ਉਹਨਾਂ ਦੀ ਗੌਰਮੈਂਟ ਦੇ ਵਿੱਚ ਤਾਂ ਕੋਈ ਨੌਕਰੀ ਨਹੀਂ ਲਈ ਮੇਰੇ ਪੁੱਤਾਂ ਨੇ ਜੀ। ਮੇਰਾ ਮੁੰਡਾ ਕੋਈ ਬਾਹਲੀਆਂ ਵੱਡੀਆਂ ਨੌਕਰੀ ਨਹੀਂ। ਇੱਕ ਮੇਰਾ ਪੁੱਤ ਜਿਹੜਾ ਵੱਡਾ ਮੇਰਾ ਮੁੰਡਾ ਉਹ PRTC ਦੇ ਵਿੱਚ ਠੇਕਾ ਆਧਾਰਿਤ ਬਰਨਾਲਾ ਡੀਪੂ ਦੇ ਡਰਾਈਵਰ ਹੈ। ਉਹ ਉਦੋਂ ਲੱਗਿਆ ਜਦੋਂ ਬਾਦਲਾਂ ਦੀ ਸਰਕਾਰ ਨਹੀਂ ਸੀ। ਇੱਕ ਮੇਰਾ ਮੁੰਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗ੍ਰੈਜੂਏਟ ਆ, ਕਲਰਕ ਹੈ। ਉਹ ਇਹਨਾਂ ਨੇ ਇਹ ਕੀਤਾ, ਜਿਸ ਦਿਨ ਮੈਂ ਬੋਲ ਪਿਆ ਉਹਨਾਂ ਨੇ ਉਸ ਦਿਨ ਤਾਂ ਉਹਨੂੰ ਹਾਪੜ ਚੱਕ ਕੇ ਭੇਜਿਆ ਹੋਇਆ। ਯੂਪੀ ਦੇ ਵਿੱਚ ਮੇਰੇ ਬੱਚੇ ਨੂੰ ਚੱਕ ਕੇ ਇਹਨਾਂ ਨੇ ਹਾਪੜ ਭੇਜਿਆ ਹੋਇਆ। ਮੈਂ ਇੱਕ ਹੋਰ ਗੱਲ ਵੀ ਸਿੱਖ ਜਗਤ ਨੂੰ ਦੱਸਣੀ ਚਾਹੁੰਦਾ, ਸਭ ਦਾ ਅਧਿਕਾਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਆਪ ਦੀ ਹੈ, ਕੋਈ ਇਹਨਾਂ ਦੇ ਪਿਓ ਦੀ ਨਹੀਂ ਜਿਹੜੇ ਲੋਕ ਗੱਲਾਂ ਕਰਦੇ ਨੇ ਮੇਰੇ ਵਾਸਤੇ। ਪਰ ਮੈਂ ਸਿਰਫ ਇੱਕ ਵਾਸਤੇ ਬੱਚਾ ਵੀ ਜਿੰਨਾ ਚੱਕ ਮੇਰੇ ਬੱਚੇ ਦਾ ਕੋਈ ਹੋਰ ਮੈਂ ਠਿਕਾਣਾ ਨਹੀਂ ਬਣਾਉਂਦਾ, ਉਹ ਮਾੜੇ ਕਰਮਾਂ ਤੋਂ ਬਚਿਆ ਰਹੇ। ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰਨ ਵਾਸਤੇ ਲਾਇਆ ਹੋਇਆ ਹੈ। ਸੋ ਇਹ ਵੀ ਕਦੇ ਸਮਾਂ ਆ ਜਾਵੇਗਾ ਜ਼ਰੂਰ ਮੈਂ ਚਾਹੂੰਗਾ ਕਿ ਮੇਰਾ ਬੱਚਾ ਉੱਥੋਂ ਬਾਹਰ ਆ ਕੇ ਸੇਵਾ ਕਰੇ। ਉਹ ਮੈਂ ਆਪਣਾ ਰਾਈਟ ਸੀ ਉਹੀ ਲਿਆ ਹੋਇਆ। ਕੋਈ ਉਹਦੇ 'ਚ ਵੀ ਮੈਂ ਕੋਈ ਅਫਸਰ ਨਹੀਂ ਲਾ ਦਿੱਤਾ ਕਿ 8-9 ਹਜ਼ਾਰ ਰੁਪਏ ਦੀ ਤਨਖਾਹ ਯਾਰ ਉੱਥੇ ਕੀ ਆਪਾਂ ਕੀ ਇਹ ਲੋਕ ਕੀ ਗੱਲਾਂ ਕਰ ਰਹੇ ਨੇ ਮੇਰੇ ਵਾਸਤੇ। ਜੇ ਬਾਦਲਾਂ ਨੇ ਕਿਹੜਾ ਮੇਰਾ ਮੁੰਡਾ ਪ੍ਰੋਫੈਸਰ ਲਾ ਦਿੱਤਾ ਜਾਂ ਤਹਿਸੀਲਦਾਰ ਦਾ ਲਾ ਦਿੱਤਾ, ਇਸ ਤੋਂ ਜ਼ਿਆਦਾ ਤਾਂ ਮੈਂ 100 ਬੱਚਿਆਂ ਨੂੰ ਤਾਂ ਮੈਂ ਨੌਕਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਯੋਗ ਬੱਚਿਆਂ ਨੂੰ ਦਵਾਈ ਹੋਈ ਹੈ ਜੀ। ਮੈਂ ਕੀ ਮੇਰਾ ਕੀ ਇਹਨਾਂ ਨੇ ਕਰ ਦਿੱਤਾ? ਸੋ ਇਹ ਗੱਲਾਂ ਕਰ ਰਹੇ ਨੇ, ਇਹਨਾਂ ਗੱਲਾਂ ਦੀ ਮੈਂ ਬਾਹਲੀ ਪ੍ਰਭਾਵ ਨਹੀਂ ਢਿੱਲੋਂ ਸਾਹਿਬ ਕਰਦਾ। ਜਿਨ ਸੱਚ ਪੱਲੇ ਹੋਏ ਜਾਂ ਕਹਿੰਦੇ ਪੱਲੇ ਹੋਵੇ ਸੱਚ, ਬਾਹਰ ਖੜ੍ਹ ਕੇ ਨੱਚ ਵਾਲੀ ਗੱਲ ਆ ਮੇਰੀ ਤਾਂ। ਮੈਂ ਸੱਚ ਦੇ ਉੱਤੇ ਪਹਿਰਾ ਦੇਣ ਲੱਗਿਆ ਹੋਇਆ। ਹੁਣ ਜੇ ਅਸੀਂ ਬਾਦਲਾਂ ਦੇ ਨਾਲ ਸੀ ਤਾਂ ਉਦੋਂ ਮੇਰੇ ਵਰਗਿਆਂ ਨੂੰ ਕਹਿੰਦੇ ਸੀ ਹਾਂ ਤੁਸੀਂ ਕਿਉਂ ਇਹਨਾਂ ਦੇ ਨਾਲ ਤੁਰੇ ਫਿਰਦੇ ਹੋ। ਜੇ ਅਸੀਂ ਛੱਡ ਕੇ ਆ ਗਏ, ਅਸੀਂ ਕੌਮ ਦੇ ਨਾਲ ਖੜ੍ਹ ਗਏ। ਹੁਣ ਸਾਡੇ 'ਤੇ ਇਹ ਸਵਾਲ ਆ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਆਏ, ਤੁਸੀਂ ਉਹਨਾਂ ਦੇ ਨਾਲ ਪਹਿਲਾਂ ਕਿਉਂ ਰਹੇ? ਅਸੀਂ ਆ ਤਾਂ ਗਏ, ਜਿਹੜੇ ਲੋਕ ਅਜੇ ਵੀ ਨਹੀਂ ਆਏ ਉਹਨਾਂ ਦਾ ਤੁਸੀਂ ਕੀ ਕਰਤਾ? ਇਹ ਲੋਕ ਜਿਹੜੇ ਮੇਰੇ ਤੇ ਸਵਾਲ ਕਰਦੇ ਆ ਵੀ ਬਲਦੇਵ ਸਿੰਘ ਹੁਣ ਆ ਗਿਆ, ਜਿਹੜੇ ਨਹੀਂ ਆਏ ਉਹਨਾਂ ਦਾ ਤੁਸੀਂ ਕੀ ਕਰਤਾ? ਅਸੀਂ ਆ ਗਏ, ਸਾਨੂੰ ਵੈਲਕਮ ਕਰਨ ਦੀ ਬਜਾਏ ਇਹ ਲੋਕ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਆ ਮੈਨੂੰ ਬੜਾ ਬੌਦਰ ਨਹੀਂ ਕਰਦਾ। ਚੁੰਗਾ ਸਾਹਿਬ, ਜਿਹੜਾ ਬਜਟ ਸੈਸ਼ਨ ਚੱਲਿਆ, ਵਿਧਾਨ ਸਭਾ ਦਾ ਸੈਸ਼ਨ ਚੱਲਿਆ, ਉਹ ਵੀ ਤੁਸੀਂ ਸੁਣਿਆ ਹੋਣਾ, ਮੋਬਾਈਲਾਂ ਦੇ ਉੱਪਰ ਫੋਨਾਂ ਦੇ ਉੱਪਰ ਤੁਸੀਂ ਸੁਣਿਆ ਹੋਣਾ। ਬਜਟ ਸੈਸ਼ਨ ਦੇ ਵਿੱਚ ਜਿਹੜੇ ਮੁੱਖ ਮੰਤਰੀ ਸਾਹਿਬ ਖਹਿਰਾ ਸਾਹਿਬ ਨੂੰ ਬੋਲ ਰਹੇ ਨੇ ਜਾਂ
ਬਾਜਵਾ ਸਾਹਿਬ ਨੂੰ ਬੋਲ ਰਹੇ ਨੇ, ਉਹ ਕਿੰਨਾ ਕੁ ਵਾਜਬ ਲੱਗਦਾ ਤੁਹਾਨੂੰ? ਦੇਖੋ ਜੀ, ਉਹ ਮੈਂ ਇਹ ਗੱਲ ਕਹਿਣਾ ਵੀ ਅੱਛਾ ਬੋਲਣਾ ਚਾਹੀਦਾ। ਅਸੀਂ ਇਹਨਾਂ ਤੋਂ ਕੀ ਰੋਕ ਸਿੱਖਾਂਗੇ? ਇਹਨਾਂ ਨੇ ਤੂੰ ਮੈਂ ਕਰੀ ਜਾ ਰਹੇ ਨੇ ਉੱਥੇ ਖੜ੍ਹ ਗਏ ਉੱਤੇ। ਘੱਟ ਕੋਈ ਵੀ ਨਹੀਂ ਹੈ। ਜਦੋਂ ਬਾਜਵਾ ਸਾਹਿਬ ਹੋਰਾਂ ਦੀ ਚੱਲਦੀ ਸੀ ਉਦੋਂ ਇਹ ਕੁਛ ਕਰਦੇ ਸੀ। ਚਿਹਰਾਂ ਬਦਲੀਆਂ ਹੋਈਆਂ ਨੇ, ਜਿਹੜੇ ਇੱਧਰ ਸੀ ਉਹ ਇੱਧਰ ਆ ਗਏ, ਜਿਹੜੇ ਇੱਧਰ ਸੀ ਉਹ ਇੱਧਰ ਆ ਗਏ। ਜਿਹੜੇ ਅਕਾਲੀ ਦਲ ਉਹ ਵਿੱਚੋਂ ਉੱਥੋਂ ਮਾਈਨਸ ਹੋ ਗਿਆ। ਅਕਾਲੀ ਦਲ ਦੀ ਜਗ੍ਹਾ ਕਾਂਗਰਸ ਬੈਠੀ ਆ, ਅਤੇ ਜਿੱਥੇ ਇਹ ਬੈਠੀ ਸੀ ਸੱਤਾਧਾਰੀ ਧਿਰ ਦੇ ਵਿੱਚ ਆਪ ਵਾਲੇ ਬੈਠੇ ਨੇ। ਸੋ ਮੈਂ ਤਾਂ ਨਹੀਂ ਐਵੇਂ ਮੈਂ ਕਹਾਂ ਵੀ ਮੈਂ ਐਡਾ ਕੋਈ ਬੰਦਾ ਨਹੀਂ ਵੀ ਜਿਹੜਾ ਮੈਂ ਭਗਵੰਤ ਮਾਨ ਨੂੰ ਜਾਂ ਮੈਂ ਦੂਸਰਿਆਂ ਨੂੰ ABCD ਨੂੰ ਕਿਸੇ ਨੂੰ ਰਾਏ ਦੇਵਾਂ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਅਸੀਂ ਵੀ ਪੰਜਾਬ ਦੇ ਵਾਸੀ ਹਾਂ, ਅਸੀਂ ਇੱਥੋਂ ਦੇ ਵੋਟਰ ਹਾਂ। ਅਸੀਂ ਇੱਥੇ ਸਰਕਾਰ ਦੇ ਵਿੱਚ ਜੋ ਵੀ ਇੱਥੋਂ ਬਣਦਾ ਸਾਡਾ ਪੰਜਾਬ ਦੇ ਨਾਲ ਸਾਡਾ ਦਿਲ ਜੁੜਿਆ ਹੋਇਆ ਵੀ ਯਾਰ ਐਸੀ ਭਾਸ਼ਾ ਨਾ ਬੋਲਿਆ ਕਰੋ। ਤੁਹਾਨੂੰ ਬਹੁਤ ਲੋਕ ਦੇਖਦੇ ਆ, ਤੁਸੀਂ ਚੱਜ ਦੀ ਗੱਲ ਤੋਂ ਕਰ ਲਓ। ਤੁਸੀਂ ਕੋਈ ਇਨਸਾਫ ਲੈ ਕੇ ਦੇ ਦਿਓ, ਪੰਜਾਬ ਦੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਲੈ ਦਿਓ। ਭਗਵੰਤ ਸਿੰਘ ਜੀ ਮਾਨ ਤੁਹਾਡੇ ਕੋਲੇ ਤੁਸੀਂ ਛੱਡ ਦਿਓ ਉਸ ਨੂੰ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ। ਤੁਹਾਡੇ ਕੋਲੇ ਜਿਹੜਾ ਹੈ ਤੁਹਾਡਾ LG ਆ ਉੱਥੋਂ ਦਾ ਦਿੱਲੀ ਦਾ, ਉਹਦੇ ਕੋਲੇ ਫਾਈਲ ਉਹ ਕਹਿੰਦਾ ਵੀ ਮੇਰੇ CM ਜਿਹੜਾ ਹੈ ਉੱਥੋਂ ਦਾ ਦਿੱਲੀ ਦਾ ਉਹ ਸਾਈਨ ਕਰਦੇ। ਮੈਂ ਉਹ ਗੱਲਾਂ ਤਾਂ ਤੁਸੀਂ ਕਰਦੇ ਨਹੀਂ। ਤੁਹਾਡੇ ਬਰੂਹਾਂ ਦੇ ਉੱਤੇ ਕੌਮੀ ਇਨਸਾਫ ਮੋਰਚੇ ਵਾਲੇ ਬੈਠੇ ਨੇ, ਉਹਨਾਂ ਨਾਲ ਤੁਸੀਂ ਗੱਲ ਨਹੀਂ ਕਰਦੇ। ਤੁਸੀਂ ਆਪਸ ਵਿੱਚ ਹੀ ਲੜ ਕੇ ਲੋਕਾਂ ਦਾ ਧਿਆਨ ਭਟਕਾ ਰਹੀਆਂ ਇਹ ਪਾਰਟੀਆਂ। ਮੈਂ ਤਾਂ ਇਹ ਸਮਝਦਾ ਵੀ ਲੋਕ ਆ ਜਿਹੜੇ ਕੋਈ ਬੰਦੀ ਸਿੰਘਾਂ ਦੀ ਗੱਲ ਨਾ ਕਰੇ, ਕੋਈ ਇੱਥੇ ਡਰੱਗ ਦੀ ਗੱਲ ਨਾ ਕਰੇ, ਕੋਈ ਇੱਥੋਂ ਦੇ ਪੰਜਾਬ ਦੇ ਪਾਣੀ ਦੀ ਗੱਲ ਨਾ ਕਰੇ, ਕੋਈ ਪੰਜਾਬ ਦਾ ਜਿਹੜਾ ਕਿਸਾਨੀ ਆ ਉਹਦੀ ਗੱਲ ਨਾ ਕਰੇ। ਇਸ ਵਾਸਤੇ ਧਿਆਨ ਭਟਕਾਉਣ ਵਾਸਤੇ ਲੋਕਾਂ ਦਾ ਹਜ਼ਾਰਾਂ ਲੱਖਾਂ ਰੁਪਇਆ ਟੈਕਸ ਦਾ ਇਹ ਨਸ਼ਟ ਕਰ ਦਿੰਦੇ ਨੇ। ਕੀ ਫਾਇਦਾ ਹੋਇਆ ਜੀ? ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਹੋਇਆ? ਇੱਕ ਧਿਰ ਬੋਲਦੀ ਆ, ਦੂਜੀ ਧਿਰ ਉਹਨੇ ਬਾਕ ਆਊਟ ਕਰ ਦਿੰਦੀ ਆ। ਇੱਕ ਬੋਲਣ ਲੱਗ ਜਾਂਦਾ, ਦੂਜਾ ਰੌਲਾ ਪਾਉਣ ਲੱਗ ਜਾਂਦਾ। ਸੋ ਮੈਂ ਤਾਂ ਐਡੀ ਹੈਸੀਅਤ ਤਾਂ ਮੇਰੀ ਹੈ ਨਹੀਂ ਢਿੱਲੋਂ ਸਾਹਿਬ, ਪਰ ਮੈਂ ਬੇਨਤੀ ਜ਼ਰੂਰ ਕਰਦਾ, ਤੁਸੀਂ ਸਵਾਲ ਕਰ ਦਿੱਤਾ ਮੇਰੇ ਤੇ ਵੀ ਇਹਨਾਂ ਨੂੰ ਯਾਰ ਕੁਛ ਲੋਕਾਂ ਵਾਸਤੇ ਉਹ ਕਰਨ ਜੋ ਲੋਕਾਂ ਨੂੰ ਸੇਧ ਦੇਣ ਵਾਲਾ। ਚੁੰਗਾ ਸਾਹਿਬ, ਇੱਕ ਲਾਸਟ ਦੇ ਵਿੱਚ ਸਵਾਲ ਤੁਹਾਡੇ ਨਾਲ ਕਰਨਾ, ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਅਜਨਾਲਾ ਦੇ ਵਿੱਚ ਇੱਕ ਘਟਨਾ ਵਾਪਰਦੀ ਆ। ਅਜਨਾਲਾ ਦੀ ਘਟਨਾ ਦਾ ਕਾਫੀ ਚਰਚਾ ਗਈ, ਹਰ ਇੱਕ ਮੀਡੀਆ ਅਦਾਰੇ ਦੇ ਉੱਪਰ, ਹਰ ਇੱਕ ਲੀਡਰ ਦੇ ਮੂੰਹ ਦੇ ਉੱਪਰ ਅਮਰਤਪਾਲ ਸਿੰਘ ਦਾ ਨਾਮ ਆ ਜਾਂਦਾ। ਅਜਨਾਲੇ ਦੇ ਵਿੱਚ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਨੇ। ਉਹ ਕਿੰਨਾ ਕੁ ਜਾਇਜ਼ ਲੱਗਦਾ ਤੁਹਾਨੂੰ? ਤੁਸੀਂ ਕਿਉਂਕਿ ਇੱਕ ਸੰਸਥਾ ਦੇ ਨਾਲ, ਇੱਕ ਸਿੱਖਾਂ ਦੀ ਸਰਮੌਰ ਸੰਸਥਾ ਦੇ ਨਾਲ ਜੁੜੇ ਹੋਏ ਆ। ਦੇਖੋ, ਜਿਹੜੀ ਗੱਲ ਤਾਂ ਉਹ ਜੇ ਤਾਂ ਮੈਨੂੰ ਕੋਈ ਨਿੱਜੀ ਤੌਰ 'ਤੇ ਪੁੱਛੇ ਤਾਂ ਮੈਨੂੰ ਕੋਈ ਗਲਤ ਨਹੀਂ ਲੱਗਾ। ਅਮਰਤਪਾਲ ਸਿੰਘ ਜਦੋਂ ਆਪਦੇ ਪਿੰਡ ਜੱਲੂ ਖੇਡ ਤੋਂ ਬਹੀਰ ਲੈ ਕੇ ਚੱਲਿਆ, ਪੰਜਾਬ ਗੌਰਮੈਂਟ ਦਾ ਖੁਫੀਆ ਵਿਭਾਗ ਉਹ ਸੁੱਤਾ ਥੋੜ੍ਹੋ ਪਿਆ ਸੀ ਵੀ ਉਹਨਾਂ ਨੂੰ ਪਤਾ ਨਹੀਂ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨਾਲ, ਪਾਲਕੀ ਸਾਹਿਬ ਆ ਰਹੇ ਨੇ, ਪੰਜ ਪਿਆਰੇ ਨਾਲ ਆ ਰਹੇ ਨੇ, ਬਹੀਰ ਦੇ ਤੌਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਆ ਰਿਹਾ। ਉਹ ਫਿਰ ਜਦੋਂ ਅਜਨਾਲੇ ਤੱਕ ਪਹੁੰਚ ਜਾਂਦਾ ਫਿਰ ਵੀ ਗੌਰਮੈਂਟ ਨੂੰ ਨਹੀਂ ਪਤਾ ਲੱਗਦਾ। ਜਿੱਥੇ ਆਪਾਂ ਪਹਿਲਾਂ ਵੀ ਗੱਲ ਕਰੀ ਆ, ਕੁਛ ਬੰਦਿਆਂ ਦਾ ਤਾਂ ਇਹ ਕੰਮ ਆ ਵੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ। ਜਿਹੜੇ ਪਹਿਲਾਂ ਰੌਲਾ ਪਾਉਂਦੇ ਸੀ, ਮੈਂ ਇੱਕ ਉਹ ਤੁਹਾਡਾ ਹੈ ਪ੍ਰਚਾਰਕ ਉਹ ਧੂੰਦਾਂ, ਉਹਦੀ ਮੈਂ ਉਹ ਕਿਤੇ ਆ ਮੇਰੇ ਖਿਆਲ ਮੋਗੇ ਕੋਲੇ ਬੋਲ ਰਿਹਾ ਸੀ। ਮੈਂ ਤਾਂ ਮੇਰੇ ਕੋਲ ਬਾਹਲਾ ਕਦੇ ਧਿਆਨ ਜਾ ਨਹੀਂ ਦਿੱਤਾ ਜਾਂਦਾ, ਪਰ ਦੇਖ ਲਈਦਾ ਮਾੜਾ ਮੋਟਾ ਕਦੇ। ਆਹ ਤੁਹਾਡੀ ਜਿਹੜੇ ਵੀਡੀਓ ਆ ਉਹ 2 ਦਿਨ ਉੱਥੇ ਬੋਲਦਾ ਰਿਹਾ, 1 ਘੰਟਾ ਉਹ ਇਸੇ ਗੱਲ 'ਤੇ ਹੀ ਬੋਲੀ ਗਿਆ। ਉਹ ਜਿਹੜੇ ਲੋਕ ਨਾ, ਸਾਡਾ ਇੱਡਾ ਵੱਡਾ ਛੋਟਾ ਮਾਜਨਾ ਹੋ ਗਿਆ ਵੀ ਅਸੀਂ ਕਦੇ ਵੀ ਚੰਗੀ ਗੱਲ ਨੂੰ ਚੰਗੀ ਨਹੀਂ ਕਹਿੰਦੇ। ਜਿਹੜਾ ਤਾਂ ਸਾਡਾ ਹੋਵੇ ਉਹ ਕਰੇ ਗੱਲ, ਉਹ ਤਾਂ ਚੰਗੀ ਹੁੰਦੀ ਆ। ਜੇ ਸਾਡਾ ਮਾੜਾ ਜਿਹਾ ਵਿਰੋਧੀ ਚੰਗੀ ਗੱਲ ਕਰੇ ਤਾਂ ਸਾਡੀ ਇੰਨੀ ਪਹੁੰਚ ਨਹੀਂ ਵੀ ਅਸੀਂ ਕਹਿ ਦਈਏ ਵੀ ਸਾਡੇ ਵਿਰੋਧੀ ਨੇ ਵੀ ਚੰਗੀ ਗੱਲ ਕੀਤੀ ਆ। ਮੈਂ ਭਾਈ ਅਮਰਤਪਾਲ ਸਿੰਘ ਦੇ ਉੱਥੇ ਉਸ ਨੂੰ ਲੈ ਕੇ ਜਾਣ ਨੂੰ ਮੈਂ ਬਿਲਕੁਲ ਤਰਕਸੰਗਤ ਮੰਨਦਾ। ਉਹਨਾਂ ਨੇ ਉਹਦੇ ਬੜੇ ਵਧੀਆ ਜਵਾਬ ਦਿੱਤੇ ਨੇ। ਦੂਸਰੀ ਗੱਲ, ਉਹਦੇ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਕਿੱਥੇ ਜਾਣੇ ਚਾਹੀਦੇ ਆ, ਕਿੱਥੇ ਨਹੀਂ ਜਾਣੇ ਚਾਹੀਦੇ, ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਹੋਈ ਆ। ਆਪਾਂ ਨੂੰ ਉਹਦੇ ਫੈਸਲੇ ਦੀ ਉਡੀਕ ਵੀ ਕਰਨੀ ਚਾਹੀਦੀ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਫੈਸਲਾ ਕਰਦੇ ਆ, ਆਪਾਂ ਉਹਦੀ ਵੇਟ ਵੀ ਕਰੀਏ। ਸੋ ਮੈਂ ਪਹਿਲਾਂ ਵੀ ਕਿਹਾ, ਮੈਂ ਕੋਈ ਅਮਰਤਪਾਲ ਸਿੰਘ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਹੈ ਵੀ ਕੋਈ ਅਮਰਤਪਾਲ ਸਿੰਘ ਮੇਰੀ ਤੇ ਉਮਰ ਦਾ ਅੱਧਾ ਫਰਕ ਆ, ਉਹ 30 ਸਾਲਾਂ ਦਾ, ਮੈਂ 60 ਸਾਲਾਂ ਦਾ। ਮੈਂ ਇੱਕੋ ਗੱਲ ਕਹਿਣਾ ਵੀ ਉਹ ਅੱਛਾ ਕੰਮ ਕਰ ਰਹੇ ਨੇ ਯਾਰ, ਨਸ਼ੇ ਛਡਾ ਰਿਹਾ, ਗੁਰੂ ਦੇ ਲੜ ਲਾ ਰਿਹਾ। ਉਹਨੇ ਕੀ ਮਾੜਾ ਅਮਰਤਪਾਲ ਨੇ ਕਰ ਦਿੱਤਾ? ਇਹ ਲੋਕ ਕਿਵੇਂ ਕਾਂ ਕਰਕੇ ਉਹਦੇ ਪਿੱਛੇ ਪਏ ਹੋਏ ਨੇ। ਇਹਨਾਂ ਨੂੰ ਸੰਗ ਨਹੀਂ ਉਹਦੀ ਬੋਲਦਿਆਂ ਨੂੰ, ਕੀ ਕਰੀ ਜਾ ਰਹੇ ਨੇ? ਛੱਜ ਦਾ ਬੋਲੇ, ਛਾਲਣੀ ਕਿਉਂ ਬੋਲੇ, ਉਹ ਗੱਲ ਹੈ ਜੀ। ਸੋ ਮੈਂ ਐਪਰੀਸ਼ੀਏਟ ਕਰਦਾ ਜੀ। ਬਹਿਮਲ ਕਲਾਂ ਦਾ 7000 ਪੰਨੇ ਦੀ ਚਾਰਜ ਸ਼ੀਟ ਜਿਹੜੀ ਕਿ ਉਹ ਦਾਖਲ ਹੁੰਦੀ ਆ, ਚਲਾਨ ਆ ਜਿਹੜਾ ਉਹ ਪੇਸ਼ ਹੁੰਦਾ ਗਾ। ਤੁਸੀਂ ਬਹਿਮਲ ਕਲਾਂ ਬੋਲ ਕੇ ਆਏ ਹੋ, ਕਿੰਨਾ ਕੁ ਤੁਹਾਨੂੰ ਉਮੀਦ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮਿਲ ਜੂਗਾ? ਦੇਖੋ ਜੀ, ਆਏ ਆ ਵੀ ਪਹਿਲਾਂ ਤਾਂ ਮੈਨੂੰ ਲੱਗਦਾ ਸੀ, ਸੱਚੀ ਗੱਲ ਹੈ ਢਿੱਲੋਂ ਸਾਹਿਬ, ਇਹ ਮੈਂ ਇੱਥੇ ਕਹਿੰਦਾ ਵੀ ਜਾਂ ਸਟੇਜਾਂ ਤੋਂ ਜਾ ਕੇ ਵੀ ਸ਼ਾਇਦ ਇਹਨਾਂ ਨੇ ਕੋਈ ਇਨਸਾਫ ਨਹੀਂ ਦੇਣਾ। ਪਰ ਜਿਸ ਢੰਗ ਨਾਲ ਉੱਥੇ ਇੱਕ ਤਾਂ ਮੈਂ ਇਸ ਗੱਲ ਤੋਂ ਕਮਾਲ ਮੰਨ ਗਿਆ ਵੀ ਉੱਥੇ ਹਰੇਕ ਵਾਰੀ ਆ ਲੋਕ ਸਭਾ ਦੇ ਆਪਣੇ ਵਿਧਾਨ ਸਭਾ ਦੇ ਸਪੀਕਰ ਹੈ ਕੁਲਤਾਰ ਸਿੰਘ ਸਾਧਮ, ਇਹ ਹਰੇਕ ਵਾਰੀ ਗਏ
ਨਹੀਂ ਕਦੇ ਲੀਡਰ ਨਾ ਆਪਦੇ ਆਪੋਜੀਟ ਧਰਨੇ ਵਿੱਚ ਕਦੀ ਵੀ ਨਹੀਂ ਜਾਂਦੇ। ਮੈਂ ਹੁਣ ਤੱਕ ਦਾ ਰਿਕਾਰਡ ਦੇਖ ਲਓ ਵੀ ਮੇਰੇ ਲੋਕ ਸਰਕਾਰ ਦੇ ਬਰਖਲਾਫ ਧਰਨਾ ਲੱਗਿਆ ਹੋਵੇ, ਕਦੇ ਕੋਈ ਲੀਡਰ ਨਹੀਂ ਜਾਂਦਾ ਉੱਥੇ। ਕੁਲਤਾਰ ਸਿੰਘ ਸੰਧਵਾ ਹਰੇਕ ਵਾਰੀ ਜਾਂਦੇ ਆ, ਬਹੁਤ ਸਿਆਣੇ ਨੇ। ਮੈਂ ਉਹਨਾਂ ਨੂੰ ਜਿੱਥੇ ਤੱਕ ਦੇਖਦਾ ਬੜੇ ਗੁਰਸਿੱਖ ਨੇ, ਸਿੱਖੀ ਦੀ ਗੱਲ ਕਰਨੀ ਉਹਨੂੰ ਨਜਾਤ ਆ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਬੋਲਦੇ ਨੇ। ਸੋ ਮੈਂ ਉਹਨਾਂ ਦੇ ਬੋਲਣ ਤੋਂ ਜਾਂ ਜੋ LK ਯਾਦਵ ਦੀ ਰਿਪੋਰਟ ਜਿਹੜੀ ਉੱਥੇ ਪੇਸ਼ ਕਰਾਉਣ ਤੋਂ ਮੈਨੂੰ ਲੱਗਦਾ ਵੀ ਸ਼ਾਇਦ ਇਹ ਜ਼ਰੂਰ ਕਿਸੇ ਪਾਸੇ ਗੱਲ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਤੇ ਜਿਹੜੇ ਬਰਗਾੜੀ ਦੇ ਵਿੱਚ ਹੋਏ ਨੇ 2 ਸਿੰਘ ਸ਼ਹੀਦ ਹੋਏ ਨੇ, ਉਹਨਾਂ ਦਾ ਇਨਸਾਫ ਮੈਨੂੰ ਲੱਗਦਾ ਵੀ ਗੌਰਮੈਂਟ ਜ਼ਰੂਰ ਦੇਊਗੀ। ਤੇ ਮੈਂ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਦੇ ਨਾਲ ਬਾਰੇ ਮੈਂ ਇੱਕ ਗੱਲ ਜ਼ਰੂਰ ਕਹੂੰ, ਕੋਈ ਉਹਨਾਂ ਦਾ ਸਾਥੀ ਕਰਪਸ਼ਨ ਕਰਦਾ ਕੀ ਨਹੀਂ ਕਰਦਾ ਮੈਨੂੰ ਨਹੀਂ ਪਤਾ, ਪਰ ਮੈਂ ਜੋ ਮਹਿਸੂਸ ਕਰਦਾ ਵੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਪ੍ਰਤੀ ਸੁਹਿਰਦ ਨੇ, ਇਮਾਨਦਾਰ ਨੇ। ਉਹ ਚਾਹੁੰਦੇ ਨੇ ਵੀ ਪੰਜਾਬ ਦਾ ਭਲਾ ਹੋਵੇ, ਪੰਜਾਬ ਦੀ ਵਿਗੜੀ ਨੂੰ ਸਵਾਰਾਂ। ਇਹ ਸਰਦਾਰ ਭਗਵੰਤ ਸਿੰਘ ਦੇ ਮਾਨ ਦੀ ਮੈਂ ਜੋ ਸੋਚਦਾ ਉਹਨਾਂ ਦੇ ਮਨ ਦੇ ਵਿੱਚ ਹੈ। ਤੇ ਮੈਂ ਬੇਨਤੀ ਵੀ ਕਰਦਾ ਢਿੱਲੋਂ ਸਾਹਿਬ ਤੁਹਾਡੇ ਇੰਡੋਜ਼ TV ਰਾਹੀਂ ਕਿ ਜ਼ਰੂਰ ਇਹਨੂੰ ਸਿਰੇ ਲਾ ਦਿਓ। ਨਾ ਸਿਰੇ ਲਾਇਆ ਤਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਤੇ ਅੱਜ ਹਾਲ ਕੀ ਹੈ। ਨਾ ਸਿਰੇ ਲਾਇਆ ਤਾਂ ਅਕਾਲੀ ਦਲ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ, ਉਹਨਾਂ ਦਾ ਕੀ ਹਾਲ ਹੈ। ਹਾਲ ਤੁਹਾਡਾ ਪੰਜਾਬ ਦੇ ਲੋਕ ਤੇ ਸਤਿਗੁਰੂ ਫਿਰ ਤੁਹਾਡਾ ਵੀ ਇਹੀ ਕਰ ਦੇਣਗੇ ਜੇ ਤੁਸੀਂ ਨਾ ਸਿਰੇ ਲਾਇਆ। ਸੋ ਮੈਨੂੰ ਉਮੀਦ ਆ ਵੀ ਜਿਹੜੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਇਸ ਗੱਲ ਨੂੰ ਕਿਸੇ ਸਰ ਅੰਜਾਮ ਦੇਗੀ, ਇਹਦੇ ਰਿਜ਼ਲਟ ਤੱਕ ਲੈ ਕੇ ਜਾਊਗੀ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਲਦੇਵ ਸਿੰਘ ਚੁੰਗਾ ਮੌਜੂਦ ਸਨ। ਪਹਿਲਾਂ ਵੀ ਕਾਫੀ ਵਾਰ ਤੁਹਾਡੇ ਰੂਬਰੂ ਕਰਵਾਏ ਨੇ, ਤਾਂ ਅੱਜ ਫਿਰ ਇੱਕ ਵਾਰ ਸਮਾਂ ਮਿਲਿਆ ਤਾਂ ਅਸੀਂ ਤੁਹਾਡੇ ਰੂਬਰੂ ਕਰਵਾਉਣ ਦੀ ਕੋਸ਼ਿਸ਼ ਕਰੀ ਬਲਦੇਵ ਸਿੰਘ ਚੁੰਗਾ ਨੂੰ। ਤਾਂ ਤੁਸੀਂ ਵੀ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇਕਰ ਅਸੀਂ ਗੱਲ ਕਰੀਏ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਉਣ ਗਏ ਨੌਜਵਾਨ ਦਾ ਕਤਲ ਹੋ ਜਾਂਦਾ। ਅਨੰਦਪੁਰ ਸਾਹਿਬ ਦੇ ਵਿੱਚ ਜਥੇਦਾਰ ਸਾਹਿਬ ਦੀ ਇੱਕ ਸਪੀਚ ਆਉਂਦੀ ਹੈ, ਜਿਸ ਸਪੀਚ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਅਕਾਲੀ ਦਲ ਆ ਉਹ ਕਿਸੇ ਦਾ ਨਿੱਜੀ ਨਹੀਂ ਹੈਗੀ, ਨਿੱਜੀ ਪ੍ਰਾਪਰਟੀ ਨਹੀਂ ਹੈਗੀ, ਉਹ ਸਰਮਾਏਦਾਰਾਂ ਦੀ ਪ੍ਰਾਪਰਟੀ ਬਣਦਾ ਨਜ਼ਰ ਆ ਰਿਹਾ। ਉਹ ਇਹ ਸਮਝਣ ਕਿ ਨਹੀਂ ਜਾਂਦੇ ਕਿ ਅਸੀਂ ਅਨੰਦਪੁਰ ਸਾਹਿਬ ਜਾਣਾ ਕੁਝ ਸਿੱਖਣ ਵਾਸਤੇ ਜਾਣਾ। ਉਹ ਸਿਰਫ ਮੈਨੂੰ ਲੱਗਦਾ ਵੀ ਜ਼ਿਆਦਾਤਰ ਇਸ ਤਰ੍ਹਾਂ ਜਾਂਦੇ ਨੇ ਵੀ ਉੱਥੇ ਅਨੰਦਪੁਰ ਸਾਹਿਬ ਜਾਓ, ਮੌਜ ਮੇਲਾ ਕਰੋ, 2-4 ਦਿਨ ਇੱਕ ਵਾਰ ਕੇਸਗੜ੍ਹ ਸਾਹਿਬ ਮੱਥਾ ਟੇਕ ਲਓ। ਉਹ ਹੁਣ ਲਗਾਤਾਰ ਹੀ ਉੱਥੋਂ ਅਨੰਦਪੁਰ ਸਾਹਿਬ ਤੋਂ ਇਹ ਖਬਰਾਂ ਢਿੱਲੋਂ ਸਾਹਿਬ ਆ ਰਹੀਆਂ ਸੀ ਕਿ ਜਿਹੜਾ ਉੱਥੇ ਦਾ ਮਾਹੌਲ ਆ, ਉਹ ਵਾਤਾਵਰਨ ਆ, ਉਹ ਵਿਗੜ ਰਿਹਾ। ਵਿਗਾੜਨ ਵਾਲੇ ਕੌਣ ਨੇ? ਜੇਕਰ ਤੁਸੀਂ ਕਹਿੰਦੇ ਹੋ ਕਿ ਉੱਥੋਂ ਦਾ ਮਾਹੌਲ ਆ ਜਿਹੜਾ ਉਹ ਵਿਗੜ ਰਿਹਾ, ਪਰ ਵਿਗਾੜਨ ਵਾਲੇ ਕੌਣ ਨੇ? ਕਿਉਂਕਿ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਦੇ ਮੈਂਬਰ ਹੋ। ਹੁਣ ਜਿਹੜੀ ਉੱਥੇ ਘਟਨਾ ਵਾਪਰੀ ਉਹ ਸਿੰਘ ਦਾ ਉਸ ਦਾ ਕਤਲ ਕੀਤਾ ਗਿਆ, ਉਹ ਵੀ ਸਿਰਫ ਉਹਨੇ ਰੋਕੇ ਸੀਗਾ, ਇਹੀ ਕਿਹਾ ਸੀ ਨਾ ਵੀ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹੈ ਗੀਤ ਹੈ ਲੱਚਰ ਗੀਤ ਨਾ ਲਾਓ, ਇਹ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ, ਤੁਸੀਂ ਹੋਲੇ ਮਹੱਲੇ ਦੇ ਉੱਤੇ ਆਏ ਆ। ਕਿਤੇ ਨਾ ਕਿਤੇ ਕਮੀ ਮੰਨਦੇ ਹੋ ਤੁਹਾਡੀ ਜਾਂ ਤੁਹਾਡੀ ਜਥੇਬੰਦੀ ਦੀ ਜਾਂ ਤੁਹਾਡੇ ਸ਼੍ਰੋਮਣੀ ਕਮੇਟੀ ਦੀ ਜਾਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਲਾਉਣ ਵਾਲੀ ਸੰਸਥਾਵਾਂ ਨੇ ਉਹਨਾਂ ਦੀ ਕਮੀ ਮੰਨਦੇ ਹੋ? ਅਸੀਂ ਲੋਕਾਂ ਨੂੰ ਇਹ ਗੱਲ ਢਿੱਲੋਂ ਸਾਹਿਬ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ, ਨਾਕਾਮਯਾਬ ਰਹੇ। ਅਸੀਂ ਦੱਸ ਹੀ ਨਹੀਂ ਸਕੇ ਵੀ ਅਨੰਦਪੁਰ ਸਾਹਿਬ ਆਉਣਾ ਤਾਂ ਆਉਣਾ ਕਿਵੇਂ ਹੈ। ਤੁਸੀਂ ਕਿਹਾ ਕਿ ਨੌਜਵਾਨ ਨਸ਼ਿਆਂ ਦੇ ਵਿੱਚ ਧੱਸਦੇ ਨਜ਼ਰ ਆਏ, ਗਲਤਾਨ ਹੁੰਦੇ ਨਜ਼ਰ ਆਏ, ਪਰ ਅੰਮ੍ਰਿਤਪਾਲ ਸਿੰਘ ਦੇ ਨਾਲ ਤੁਸੀਂ ਕਿਹਾ ਸੀ ਕਿ ਅਸੀਂ ਸਹਿਮਤ ਹਾਂ, ਅੰਮ੍ਰਿਤਪਾਲ ਸਿੰਘ ਦੇ ਨਾਲ ਖੜੇ ਹਾਂ। ਦੇਖੋ ਜਿਹੜੇ ਤਾਂ ਸਵਾਲ ਅੰਮ੍ਰਿਤਪਾਲ ਸਿੰਘ ਦੇ ਉੱਤੇ ਕਰ ਰਹੇ ਆ, ਉਹ ਤਾਂ ਜੀ ਜਿਸ ਦਿਨ ਦਾ ਉਹ ਆਇਆ ਪੰਜਾਬ ਦੇ ਵਿੱਚ ਆਇਆ, ਉਹ ਕੁਝ ਸੱਜਣ ਨੇ ਉਹ ਤਾਂ ਉਸ ਦਿਨ ਦੇ ਖੜੇ ਕਰਨਗੇ। ਮਜੀਠੀਆ ਸਾਹਿਬ ਕਹਿੰਦੇ ਸਾਨੂੰ ਦਿਓ 10 ਮਿੰਟ, ਕਹਿੰਦੇ ਅਸੀਂ ਦੱਸਾਂਗੇ ਵੀ ਕਿਵੇਂ ਪੰਜਾਬ ਦੀ ਮਾਹੌਲ ਨੂੰ ਸ਼ਾਂਤ ਰੱਖਿਆ। ਹਾਂ, ਮਜੀਠੀਆ ਸਾਹਿਬ ਸੱਚ ਕਹੇ ਨੇ। ਮਜੀਠੀਆ ਸਾਹਿਬ ਉਹਨਾਂ ਕੋਲੇ ਪਹੁੰਚਾ ਵੀ ਉਹਨਾਂ ਨੇ ਅੱਗੇ ਵੀ ਨੌਜਵਾਨਾਂ ਨੂੰ ਮਾਰਿਆ। ਬਈ 10 ਮਿੰਟਾਂ ਵਾਲੀ ਕਿਹੜੀ ਗੱਲ ਹੈ, ਇਹ ਤਾਂ ਲੱਖਾਂ ਹਜ਼ਾਰਾਂ ਸਾਲਾਂ ਦੇ ਵਿੱਚ ਸੈਂਕੜੇ ਸਾਲ ਹੋ ਗਏ। ਖਾਲਸਾ ਤਾਂ ਉਦੋਂ ਖਤਮ ਨਹੀਂ ਹੋਇਆ। ਤੁਹਾਡੇ ਮਜੀਠੀਆ ਸਾਹਿਬ ਮਕਾਉਣਾ ਇਹ ਤੁਹਾਡੇ ਬਸ ਦੀ ਗੱਲ ਨਹੀਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਫੌਜ ਹੈ, ਇਹ ਤੁਸੀਂ ਨਹੀਂ ਮੁਕਾ ਸਕਦੇ। ਜੇ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਿੱਚ ਆਇਆ, ਵਾਰਸ ਪੰਜਾਬ ਦੀ ਜਥੇਬੰਦੀ ਹੈ ਜਿਹੜੀ, ਉਹਨਾਂ ਅੰਮ੍ਰਿਤ ਛਕਾਉਣ ਦਾ ਬੀੜਾ ਚੁੱਕਿਆ। ਉਹਨਾਂ ਨੇ ਖਾਲਸਾ ਬਹੀਰ ਪਿੰਡਾਂ ਦੇ ਵਿੱਚ ਲੈ ਕੇ ਗਏ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ। ਤੇ ਅੱਜ ਜਿਹੜੇ ਲੋਕ ਇਹਨਾਂ ਦੀ ਢਿੱਡ ਪੀੜ ਹੁੰਦੀ ਹੈ ਵੀ ਤੁਸੀਂ ਤਾਂ ਕਹਿੰਦੇ ਹੋ 10 ਮਿੰਟ, ਤੁਹਾਨੂੰ ਲੋਕਾਂ ਨੇ ਤੁਹਾਨੂੰ ਅਜੇ ਨਹੀਂ ਪਤਾ ਲੱਗਿਆ ਵੀ ਤੁਹਾਨੂੰ ਸੀਸਾ ਦਿਖਾ ਦਿੱਤਾ, 3 ਸੀਟਾਂ ਦੇ ਉੱਤੇ ਆ ਗਿਆ ਅਕਾਲੀ ਦਲ। ਇਹਨਾਂ ਨੂੰ ਗੱਲ ਕਰਦਿਆਂ ਨੂੰ ਮੈਂ ਤਾਂ ਕਹਿੰਦਾ ਵੀ ਹੰਕਾਰ ਸਿਰ ਚੜ੍ਹ ਕੇ ਬੋਲਦਾ। ਰਵਨੀਤ ਬਿੱਟੂ ਵੀ ਬੋਲਦੇ ਨੇ, ਰਵਨੀਤ ਬਿੱਟੂ ਵੀ ਕਹਿੰਦੇ ਰਹੇ ਨੇ, ਕਹਿੰਦੇ ਕਿ ਅੰਮ੍ਰਿਤਪਾਲ ਸਿੰਘ ਕਹਿੰਦੇ ਕੱਲ੍ਹ ਦਾ ਜਵਾਕ ਆ, ਕਹਿੰਦੇ ਕਿ ਜਵਾਕਾਂ ਨੂੰ ਕਹਿੰਦੇ ਇਹੋ ਜਿਹੀਆਂ ਹਰਕਤਾਂ ਸੋਹਣੀਆਂ ਨਹੀਂ ਲੱਗਦੀਆਂ। ਰਵਨੀਤ ਬਿੱਟੂ ਤਾਂ ਸ਼ਰਮ ਹੋਣੀ ਚਾਹੀਦੀ ਇਹੋ ਜਿਹੀ ਗੱਲ ਕਰਦੇ ਨੂੰ। ਜਿਸ ਬੰਦੇ ਦੇ ਦਾਦੇ ਨੇ ਪੰਜਾਬ ਦੇ ਵਿੱਚ
ਨੌਜਵਾਨ ਨੂੰ ਕੋਹ ਕੇ ਪੰਜਾਬੀਆਂ ਨੂੰ ਗੁਰਸਿੱਖਾਂ ਨੂੰ ਮਾਰਿਆ ਹੋਵੇ, ਉਹ ਬੰਦਾ ਵੀ ਗੱਲ ਕਰ ਰਿਹਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਫੇਰ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇੰਡੋਜ਼ ਟੀਵੀ ਦੀ ਟੀਮ ਅੱਜ ਪਿੰਡ ਚੁੰਗਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਪਹੁੰਚੀ ਆ। ਤਾਂ ਅਸੀਂ ਮੁਲਾਕਾਤ ਕਰਾਂਗੇ। ਪਹਿਲਾਂ ਵੀ ਬਹੁਤ ਮੁਲਾਕਾਤ ਹੋਈਆਂ ਨੇ ਜਥੇਦਾਰ ਬਲਦੇਵ ਸਿੰਘ ਚੁੰਗਾ ਦੇ ਨਾਲ। ਤੁਹਾਨੂੰ ਦੱਸ ਦਈਏ ਕਿ ਅੰਤਰਿੰਗ ਕਮੇਟੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਬਲਦੇਵ ਸਿੰਘ ਚੁੰਗਾ। ਤਾਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਢਿੱਲੋਂ ਸਾਹਿਬ, ਤੁਹਾਡੀ ਇੰਡੋਜ਼ ਟੀਵੀ ਦੀ ਟੀਮ ਦਾ ਜਿੱਥੇ ਤੁਹਾਡਾ ਥੈਂਕਸ ਕਰਦਾ, ਜੀ ਆਇਆਂ ਕਹਿਣਾ, ਉੱਥੇ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਚੁੰਗਾ ਸਾਹਿਬ, ਸਿੱਖੀ ਸਿਧਾਂਤਾਂ ਨੂੰ ਕਿਵੇਂ ਦੇਖਦੇ ਹੋ? ਕਿਸ ਪੱਖ ਤੋਂ? ਜੇਕਰ ਅਸੀਂ ਗੱਲ ਕਰੀਏ, ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਉਣ ਗਏ ਨੌਜਵਾਨ ਦਾ ਕਤਲ ਹੋ ਜਾਂਦਾ। ਅਨੰਦਪੁਰ ਸਾਹਿਬ ਦੇ ਵਿੱਚ ਜਥੇਦਾਰ ਸਾਹਿਬ ਦੀ ਇੱਕ ਸਪੀਚ ਆਉਂਦੀ ਆ, ਜਿਸ ਸਪੀਚ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਅਕਾਲੀ ਦਲ ਆ ਉਹ ਕਿਸੇ ਦਾ ਨਿੱਜੀ ਨਹੀਂ ਹੈਗੀ, ਨਿੱਜੀ ਪ੍ਰਾਪਰਟੀ ਨਹੀਂ ਹੈਗੀ, ਉਹ ਸਰਮਾਏਦਾਰਾਂ ਦੀ ਪ੍ਰਾਪਰਟੀ ਬਣਦਾ ਨਜ਼ਰ ਆ ਰਿਹਾ। ਦੇਖੋ, ਪਹਿਲਾਂ ਤਾਂ ਤੁਸੀਂ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ ਗੱਲ ਕੀਤੀ ਆ ਨਾ, ਬੇਸ਼ੱਕ ਹੋਲਾ ਮਹੱਲਾ ਲੰਘ ਗਿਆ, ਮੈਂ ਗੁਰੂ ਖਾਲਸੇ ਨੂੰ ਇਸ ਦੀ ਵਧਾਈ ਦਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਹੋਲੀ ਤੋਂ ਪਰੇ ਕਰਕੇ ਹੋਲਾ ਮਹੱਲਾ ਇੱਕ ਜਿਹੜਾ ਜੰਗੀ ਅਭਿਆਸ ਸੀ ਉਹ ਸ਼ੁਰੂ ਕੀਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ। ਅਤੇ ਜਿਹੜੇ ਉਹ ਅਭਿਆਸ ਸੀ ਅੱਜ ਵੀ ਉੱਥੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਉੱਥੇ ਮਹੱਲੇ ਕੱਢਦੀਆਂ ਨੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਯਾਦ ਕਰਦੀਆਂ ਨੇ। ਦੁਨੀਆ ਦੇ ਵਿੱਚ ਬੈਠਾ ਹੋਇਆ ਹਰ ਸਿੱਖ ਉਹਦੀ ਇੱਛਾ ਹੁੰਦੀ ਆ ਕਿ ਮੈਂ ਖਾਲਸੇ ਦੀ ਜਨਮ ਭੂਮੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਦਰਸ਼ਨ ਕਰਾਂ, ਜਿੱਥੇ ਬਾਜਾਂ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਬਹੁਤ ਅਹਿਮ ਜਿਹੜਾ ਸਮਾਂ ਸੀ ਉੱਥੇ ਗੁਜ਼ਾਰਿਆ। ਹਰ ਸਾਲ ਹਜ਼ਾਰਾਂ ਲੱਖਾਂ ਲੋਕ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾਂਦੇ ਨੇ। ਇਸ ਵੇਲੇ ਨੌਜਵਾਨ ਹਰ ਵਾਰ ਜਾਂਦੇ ਨੇ, ਟਰੈਕਟਰ ਲੈ ਕੇ ਜਾਂਦੇ ਨੇ, ਜੀਪਾਂ ਲੈ ਕੇ ਜਾਂਦੇ ਨੇ, ਬੁਲਟ ਮੋਟਰਸਾਈਕਲ ਲੈ ਕੇ ਜਾਂਦੇ ਨੇ। ਪਰੰਤੂ ਅਫਸੋਸ ਇਸ ਗੱਲ ਦਾ ਹੈ ਕਿ ਇਹ ਬੱਚੇ ਜਾਂਦੇ ਨੇ ਜਿਹੜੇ ਉਸ ਨੂੰ ਜਿਸ ਤਰ੍ਹਾਂ ਅਸੀਂ ਕੋਈ ਐਂ ਸਮਝ ਲਈਏ ਕੋਈ ਪਿਕਨਿਕ ਸਪੌਟ ਹੁੰਦਾ, ਉਹ ਇਹ ਸਮਝਣ ਕੇ ਨਹੀਂ ਜਾਂਦੇ ਕਿ ਅਸੀਂ ਅਨੰਦਪੁਰ ਸਾਹਿਬ ਜਾਣਾ, ਕੁਛ ਸਿੱਖਣ ਵਾਸਤੇ ਜਾਣਾ। ਉਹ ਸਿਰਫ ਮੈਨੂੰ ਲੱਗਦਾ ਵੀ ਜ਼ਿਆਦਾਤਰ ਇਸ ਤਰ੍ਹਾਂ ਜਾਂਦੇ ਨੇ ਵੀ ਉੱਥੇ ਅਨੰਦਪੁਰ ਸਾਹਿਬ ਜਾਓ, ਮੌਜ ਮੇਲਾ ਕਰੋ, 2-4 ਦਿਨ ਇੱਕ ਵਾਰ ਕੇਸਗੜ੍ਹ ਸਾਹਿਬ ਮੱਥਾ ਟੇਕ ਲਓ, ਕੋਈ ਕਿਤੇ ਮਾੜਾ ਮੋਟਾ ਕੋਈ ਦੀਵਾਨ ਸੁਣ ਲਓ, ਬਾਕੀ ਹੈ ਜਿਹੜੀ ਇੱਧਰ ਉੱਧਰ ਹੁੱਲੜਬਾਜੀ ਕਰੋ। ਵੱਡੇ ਵੱਡੇ ਡੀਜੇ ਲਾਏ ਹੋਏ ਨੇ ਟਰੈਕਟਰਾਂ ਦੇ ਉੱਤੇ, ਵੱਡੀਆਂ ਜੀਪਾਂ ਦੇ ਉੱਤੇ ਡੀਜੇ ਲਾਏ ਨੇ, ਬਹੁਤ ਉੱਚੀ ਉੱਚੀ ਸੌਂਗ ਜਿਹੜੇ ਲਾਉਂਦੇ ਨੇ। ਉਹ ਹੁਣ ਲਗਾਤਾਰ ਹੀ ਉੱਥੋਂ ਅਨੰਦਪੁਰ ਸਾਹਿਬ ਤੋਂ ਇਹ ਖਬਰਾਂ ਢਿੱਲੋਂ ਸਾਹਿਬ ਆ ਰਹੀਆਂ ਸੀ ਕਿ ਜਿਹੜਾ ਉੱਥੇ ਦਾ ਮਾਹੌਲ ਆ, ਉਹ ਵਾਤਾਵਰਨ ਆ, ਉਹ ਵਿਗੜ ਰਿਹਾ। ਵਿਗਾੜਨ ਵਾਲੇ ਕੌਣ ਨੇ? ਜੇਕਰ ਤੁਸੀਂ ਕਹਿੰਦੇ ਹੋ ਕਿ ਉੱਥੋਂ ਦਾ ਮਾਹੌਲ ਆ ਜਿਹੜਾ ਉਹ ਵਿਗੜ ਰਿਹਾ, ਪਰ ਵਿਗਾੜਨ ਵਾਲੇ ਕੌਣ ਨੇ? ਕਿਉਂਕਿ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਦੇ ਮੈਂਬਰ ਹੋ, ਤੁਹਾਡੀ ਮੁਲਾਕਾਤ ਹੁੰਦੀ ਹੋਣੀ ਆ, ਬੈਠਦੇ ਹੋਏ ਹੋ ਤੁਸੀਂ ਵੀ ਉੱਥੇ। ਦੇਖੋ, ਜਿਹੜੇ ਹੈ ਵਿਗਾੜਨ ਵਾਲੇ ਸਾਡੇ ਨੌਜਵਾਨ ਬੱਚੇ ਨੇ, ਕੋਈ ਬਾਹਰੋਂ ਨਹੀਂ ਕਿਸੇ ਨੇ ਵਿਗਾੜਿਆ। ਹੁਣ ਜਿਹੜੀ ਉੱਥੇ ਘਟਨਾ ਵਾਪਰੀ, ਉਹ ਸਿੰਘ ਦਾ ਉਸ ਦਾ ਕਤਲ ਕੀਤਾ ਗਿਆ, ਉਹ ਵੀ ਸਿਰਫ ਉਹਨੇ ਰੋਕੇ ਸੀਗਾ, ਇਹੀ ਕਿਹਾ ਸੀ ਨਾ ਵੀ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹੈ ਗੀਤ ਹੈ ਲੱਚਰ ਗੀਤ ਨਾ ਲਾਓ, ਇਹ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ, ਤੁਸੀਂ ਹੋਲੇ ਮਹੱਲੇ ਦੇ ਉੱਤੇ ਆਏ ਆ। ਕਿਤੇ ਨਾ ਕਿਤੇ ਕਮੀ ਮੰਨਦੇ ਹੋ ਤੁਹਾਡੀ, ਜਾਂ ਤੁਹਾਡੀ ਜਥੇਬੰਦੀ ਦੀ, ਜਾਂ ਤੁਹਾਡੇ ਸ਼੍ਰੋਮਣੀ ਕਮੇਟੀ ਦੀ, ਜਾਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਲਾਉਣ ਵਾਲੀਆਂ ਸੰਸਥਾਵਾਂ ਨੇ ਉਹਨਾਂ ਦੀ ਕਮੀ ਮੰਨਦੇ ਹੋ ਵੀ ਨੌਜਵਾਨਾਂ ਨੂੰ ਦੱਸਿਆ ਹੀ ਨਹੀਂ ਕਿ ਐਡਾ ਵਿਸ਼ਾਲ ਇਤਿਹਾਸ? ਹਾਂ, ਮੈਂ ਦੇਖੋ ਇਸ ਗੱਲ ਤੋਂ ਕਦੇ ਮੁਨਕਰ ਨਹੀਂ ਹੋ ਸਕਦਾ ਵੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਮੈਂਬਰ ਹਾਂ, ਮੇਰੀ ਜ਼ਿੰਮੇਵਾਰੀ ਵੀ ਬਣਦੀ ਆ। ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਇਸ ਵੇਲੇ ਅੰਤਰਿੰਗ ਕਮੇਟੀ ਦਾ ਮੈਂਬਰ ਨਹੀਂ ਹਾਂ, ਮੈਂ ਵੈਸੇ ਸਿੰਪਲ ਮੈਂਬਰ ਹਾਂ। ਜ਼ਿੰਮੇਵਾਰੀ ਸਾਡੀ ਇਹ ਬਹੁਤ ਵੱਡੀ ਬਣਦੀ ਸੀ। ਸਿੰਘ ਸਾਹਿਬ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਜੀ ਉੱਥੇ ਬੋਲ ਰਹੇ ਸੀ ਅਤੇ ਮੈਂ ਉਹਨਾਂ ਨੂੰ ਵੀ ਸੁਣਿਆ ਸੀਗਾ, ਅਤੇ ਉਹ ਜਿੱਥੇ ਅਕਾਲੀ ਦਲ ਨੂੰ ਕਹਿ ਰਹੇ ਸੀ ਵੀ ਅਕਾਲੀ ਦਲ ਸਾਰੀ ਜਿਹੜੀ ਆਪਣੀ ਵਿਰਾਸਤ ਸੀ ਉਹ ਤੋਂ ਵਿਸਰ ਗਿਆ, ਸਰਮਾਏਦਾਰਾਂ ਦੀ ਪਾਰਟੀ ਬਣ ਗਈ ਹੈ, ਉੱਥੇ ਮੈਂ ਇਹ ਗੱਲ ਮੰਨਦਾ ਵੀ ਹਾਂ ਅਤੇ ਮੈਂ ਕਹਿਣੀ ਵੀ ਚਾਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਬਾਹਰ ਇੱਕ ਜਥੇਬੰਦੀ ਸੀ, ਜਿਹਨੇ ਆਪਣਾ ਜਿਹੜਾ ਰੋਲ ਸੀ ਉਹ ਜਿਹੜਾ ਅਦਾ ਕਰਨਾ ਬਣਦਾ ਸੀ, ਉਹ ਅਦਾ ਨਹੀਂ ਕੀਤਾ। ਅਸੀਂ ਆਪਣੇ ਨੌਜਵਾਨਾਂ ਨੂੰ ਇਹ ਸਿਖਾ ਹੀ ਨਹੀਂ ਸਕੇ, ਦੱਸ ਹੀ ਨਹੀਂ ਸਕੇ ਵੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਮਹੱਤਵ ਕੀ ਹੈ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 1699 ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਡੀ ਵੱਡੀ ਤਬਦੀਲੀ ਲਿਆਂਦੀ ਸੀ, ਅਤੇ ਜਿਹੜੀ ਕੌਮ ਸੀ, ਤੀਸਰੀ ਕੌਮ ਖਾਲਸੇ ਦਾ ਜਨਮ ਆ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ ਸੀ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਵੱਧ ਬਣਦੀ ਹੈ, ਵੱਡੀ ਬਣਦੀ ਹੈ, ਹਰ ਇੱਕ ਸਿੱਖ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰੇ ਵੀ ਮੈਂ ਵੀ ਇਸ ਗੱਲ ਦਾ ਜ਼ਿੰਮੇਵਾਰ ਹਾਂ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਵੀ ਕਿਹਾ, ਦੁਨੀਆ ਵੀ ਕਹਿੰਦੀ ਹੈ ਅਤੇ ਮੈਂ ਵੀ ਮੰਨਦਾ, ਅਸੀਂ ਲੋਕਾਂ ਨੂੰ ਇਹ ਗੱਲ ਢਿੱਲੋਂ ਸਾਹਿਬ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ, ਨਾਕਾਮਯਾਬ ਰਹੇ। ਅਸੀਂ ਦੱਸ ਹੀ ਨਹੀਂ ਸਕੇ ਵੀ ਅਨੰਦਪੁਰ ਸਾਹਿਬ ਆਉਣਾ ਤਾਂ ਆਉਣਾ ਕਿਵੇਂ ਹੈ।
ਅਸੀਂ ਲੋਕਾਂ ਨੂੰ ਜੋ ਸਿੱਖੀ ਦਾ ਪ੍ਰਚਾਰ ਸੀ ਉਹ ਕਰ ਨਹੀਂ ਸਕੇ। ਇਸੇ ਕਾਰਨ ਕਰਕੇ ਸਾਡੇ ਜਿਹੜੇ ਨੌਜਵਾਨ ਬੱਚੇ ਜਿੱਥੇ ਸਿੱਖੀ ਤੋਂ ਦੂਰ ਹੋਏ, ਪਤਿਤ ਹੋਏ, ਨਸ਼ਿਆਂ ਦੇ ਵਿੱਚ ਗ੍ਰਸਤ ਹੋਏ, ਉੱਥੇ ਉਹ ਸਾਡੀਆਂ ਜਿਹੜੀਆਂ ਰਹਿਤ ਮਰਜ਼ਾਦਾ, ਸਾਡੀਆਂ ਜਿਹੜੀਆਂ ਸਿੱਖੀ ਦੀਆਂ ਮਾਨਮੱਤੀਆਂ ਪਰੰਪਰਾਵਾਂ ਸੀ ਉਹ ਤੋਂ ਵੀ ਦੂਰ ਹੋ ਗਏ। ਤੁਸੀਂ ਕਿਹਾ ਕਿ ਨੌਜਵਾਨ ਨਸ਼ਿਆਂ ਦੇ ਵਿੱਚ ਧੱਸਦੇ ਨਜ਼ਰ ਆਏ, ਗਲਤਾਨ ਹੁੰਦੇ ਨਜ਼ਰ ਆਏ, ਪਰ ਅੰਮ੍ਰਿਤਪਾਲ ਸਿੰਘ ਦੇ ਨਾਲ ਤੁਸੀਂ ਕਿਹਾ ਸੀ ਕਿ ਅਸੀਂ ਸਹਿਮਤ ਹਾਂ, ਅੰਮ੍ਰਿਤਪਾਲ ਸਿੰਘ ਦੇ ਨਾਲ ਖੜੇ ਹਾਂ। ਅੰਮ੍ਰਿਤਪਾਲ ਸਿੰਘ ਦੇ ਉੱਪਰ ਕਾਫੀ ਸਵਾਲ ਖੜੇ ਹੋ ਰਹੇ ਨੇ, ਜਿਹੜਾ ਨੌਜਵਾਨ ਨਸ਼ਿਆਂ ਤੋਂ ਦੂਰ ਕਰ ਰਿਹਾ ਨੌਜਵਾਨੀ ਨੂੰ। ਦੇਖੋ, ਜਿਹੜੇ ਤਾਂ ਸਵਾਲ ਅੰਮ੍ਰਿਤਪਾਲ ਸਿੰਘ ਦੇ ਉੱਤੇ ਕਰ ਰਹੇ ਆ, ਉਹ ਤਾਂ ਜੀ ਜਿਸ ਦਿਨ ਦਾ ਉਹ ਆਇਆ ਪੰਜਾਬ ਦੇ ਵਿੱਚ ਆਇਆ, ਉਹ ਕੁਝ ਸੱਜਣ ਨੇ ਉਹ ਤਾਂ ਉਸ ਦਿਨ ਦੇ ਹੀ ਖੜੇ ਕਰਨਗੇ। ਮਜੀਠੀਆ ਸਾਹਿਬ ਕਹਿੰਦੇ ਸਾਨੂੰ ਦਿਓ 10 ਮਿੰਟ, ਕਹਿੰਦੇ ਅਸੀਂ ਦੱਸਾਂਗੇ ਵੀ ਕਿਵੇਂ ਪੰਜਾਬ ਦੀ ਮਾਹੌਲ ਨੂੰ ਸ਼ਾਂਤ ਰੱਖਿਆ। ਹਾਂ, ਮਜੀਠੀਆ ਸਾਹਿਬ ਸੱਚ ਕਹੇ ਨੇ। ਮਜੀਠੀਆ ਸਾਹਿਬ ਉਹਨਾਂ ਕੋਲ ਪਹੁੰਚਾ ਵੀ ਉਹਨਾਂ ਨੇ ਅੱਗੇ ਵੀ ਨੌਜਵਾਨਾਂ ਨੂੰ ਮਾਰਿਆ, ਸ਼ਹੀਦ ਕੀਤਾ, ਕੋਈ ਮਾਰਨ ਵਾਲਿਆਂ ਦਾ ਉਹਨਾਂ ਦੇ ਸਾਥੀ ਰਹੇ ਨੇ। ਮਜੀਠੀਆ ਸਾਹਿਬ ਸੱਚ ਕਹਿੰਦੇ ਨੇ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਬਈ 10 ਮਿੰਟਾਂ ਵਾਲੀ ਕਿਹੜੀ ਗੱਲ ਆ, ਇਹ ਤਾਂ ਲੱਖਾਂ ਹਜ਼ਾਰਾਂ ਸਾਲਾਂ ਦੇ ਵਿੱਚ ਸੈਂਕੜੇ ਸਾਲ ਹੋ ਗਏ। ਖਾਲਸਾ ਤਾਂ ਉਦੋਂ ਖਤਮ ਨਹੀਂ ਹੋਇਆ। ਤੁਹਾਡੇ ਮਜੀਠੀਆ ਸਾਹਿਬ ਮਕਾਉਣਾ ਇਹ ਤੁਹਾਡੇ ਬੱਸ ਦੀ ਗੱਲ ਨਹੀਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਫੌਜ ਹੈ, ਇਹ ਤੁਸੀਂ ਨਹੀਂ ਮੁਕਾ ਸਕਦੇ। ਜਿਹੜੀ ਅੰਮ੍ਰਿਤਪਾਲ ਸਿੰਘ ਦੀ ਗੱਲ ਅੱਜ ਵੀ ਅੰਮ੍ਰਿਤਪਾਲ ਸਿੰਘ ਨੂੰ ਸਾਰੇ ਟਾਰਗੇਟ ਕਰ ਰਹੇ ਨੇ। ਉਹ ਕਿਉਂ ਕਰ ਰਹੇ ਨੇ? 30-35 ਸਾਲ ਹੋ ਗਏ ਬਲੂ ਸਟਾਰ ਆਪਰੇਸ਼ਨ ਹੋਇਆ ਨੂੰ, ਸੰਤ ਜਰਨੈਲ ਸਿੰਘ ਨੂੰ, ਇਥੋਂ ਢਿੱਲੋਂ ਸਾਹਿਬ ਪਾਸੇ ਹੋਇਆ ਨੂੰ। 30-35 ਸਾਲਾਂ ਦੇ ਵਿੱਚ ਸਾਡੇ ਪ੍ਰਚਾਰਕਾਂ ਨੇ ਸਵਾਏ ਸਾਨੂੰ, ਕੋਈ ਕਹਿੰਦਾ ਤੁਸੀਂ ਜੋਤ ਲਾ ਲਓ, ਕੋਈ ਕਹਿੰਦਾ ਨਾ ਲਾਓ, ਕੋਈ ਕਹਿੰਦਾ ਅੰਮ੍ਰਿਤ ਸਰੋਵਰ, ਕੋਈ ਕਹਿੰਦਾ ਇਹ ਪਾਣੀ ਹੈ, ਕੋਈ ਕਹਿੰਦਾ ਸ੍ਰੀ ਦਰਬਾਰ ਸਾਹਿਬ ਤੇ ਸਾਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਇੱਕੋ ਨੇ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਇਹਨਾਂ ਨੇ ਲੋਕਾਂ ਨੂੰ ਇਕੱਠੇ ਕਰਨ ਦੀ ਬਜਾਏ ਇਹਨਾਂ ਨੇ ਲੋਕਾਂ ਨੂੰ ਦੂਰ ਕੀਤਾ। ਵੱਖਰੀਆਂ ਵੱਖਰੀਆਂ ਪਰੰਪਰਾਵਾਂ, ਵੱਖਰੇ ਵੱਖਰੇ ਨਿਯਮ, ਵੱਖਰੀਆਂ ਵੱਖਰੀਆਂ ਮਰਜ਼ਾਦਾ ਇਹ ਲੋਕ ਦੱਸਦੇ ਰਹੇ। ਜੇ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਿੱਚ ਆਇਆ, ਵਾਰਸ ਪੰਜਾਬ ਦੀ ਜਥੇਬੰਦੀ ਹੈ ਜਿਹੜੀ, ਉਹਨਾਂ ਅੰਮ੍ਰਿਤ ਛਕਾਉਣ ਦਾ ਬੀੜਾ ਚੁੱਕਿਆ। ਉਹਨਾਂ ਨੇ ਖਾਲਸਾ ਬਹੀਰ ਪਿੰਡਾਂ ਦੇ ਵਿੱਚ ਲੈ ਕੇ ਗਏ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ। ਤੇ ਅੱਜ ਜਿਹੜੇ ਲੋਕ ਇਹਨਾਂ ਦੀ ਢਿੱਡ ਪੀੜ ਹੁੰਦੀ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ, ਜਿਹੜੇ ਮਜੀਠੀਆ ਸਾਹਿਬ ਇਹਨਾਂ ਨੂੰ ਕਹਿੰਦੇ ਨੇ ਮੈਂ 10 ਮਿੰਟਾਂ ਦੇ ਵਿੱਚ, ਤੈਨੂੰ ਤਾਂ ਇਸ ਗੱਲ ਨੂੰ ਤੁਸੀਂ ਯਾਦ ਰੱਖੋ ਵੀ ਤੁਸੀਂ ਤਾਂ ਕਹਿੰਦੇ ਹੋ 10 ਮਿੰਟ, ਤੁਹਾਨੂੰ ਲੋਕਾਂ ਨੇ ਤੁਹਾਨੂੰ ਅਜੇ ਨਹੀਂ ਪਤਾ ਲੱਗਿਆ ਵੀ ਤੁਹਾਨੂੰ ਸੀਸਾ ਦਿਖਾ ਦਿੱਤਾ, 3 ਸੀਟਾਂ ਦੇ ਉੱਤੇ ਆ ਗਿਆ ਅਕਾਲੀ ਦਲ, ਜਿਹੜੀ ਲੋਕਾਂ ਦੀ ਬਾਹਦ ਪਾਰਟੀ, ਕੌਮੀ ਪਾਰਟੀ ਸੀ, ਅੱਜ 3 ਸੀਟਾਂ ਨੇ। ਇਹਨਾਂ ਨੂੰ ਗੱਲ ਕਰਦਿਆਂ ਨੂੰ ਮੈਂ ਤਾਂ ਕਹਿੰਦਾ ਵੀ ਹੰਕਾਰ ਸਿਰ ਚੜ੍ਹ ਕੇ ਬੋਲਦਾ। ਰਵਨੀਤ ਬਿੱਟੂ ਵੀ ਬੋਲਦੇ ਨੇ, ਰਵਨੀਤ ਬਿੱਟੂ ਵੀ ਕਹਿੰਦੇ ਰਹੇ ਨੇ, ਕਹਿੰਦੇ ਕਿ ਅੰਮ੍ਰਿਤਪਾਲ ਸਿੰਘ ਕਹਿੰਦੇ ਕੱਲ੍ਹ ਦਾ ਜਵਾਕ ਆ, ਕਹਿੰਦੇ ਕਿ ਜਵਾਕਾਂ ਨੂੰ ਕਹਿੰਦੇ ਇਹੋ ਜਿਹੀਆਂ ਹਰਕਤਾਂ ਸੋਹਣੀਆਂ ਨਹੀਂ ਲੱਗਦੀਆਂ। ਰਵਨੀਤ ਬਿੱਟੂ ਤਾਂ ਸ਼ਰਮ ਹੋਣੀ ਚਾਹੀਦੀ ਇਹੋ ਜਿਹੀ ਗੱਲ ਕਰਦੇ ਨੂੰ। ਇਹਦਾ ਛੱਜ ਤਾਂ ਬੋਲੇ, ਛਾਲਣੀ ਕੀ ਬੋਲੇ। ਜਿਸ ਬੰਦੇ ਦੇ ਦਾਦੇ ਨੇ ਪੰਜਾਬ ਦੇ ਵਿੱਚ ਨੌਜਵਾਨ ਨੂੰ ਕੋਹ ਕੇ ਪੰਜਾਬੀਆਂ ਨੂੰ, ਗੁਰਸਿੱਖਾਂ ਨੂੰ ਮਾਰਿਆ ਹੋਵੇ, ਉਹ ਬੰਦਾ ਵੀ ਗੱਲ ਕਰ ਰਿਹਾ। ਮੈਨੂੰ ਤਾਂ ਇੱਕ ਗੱਲ ਸਾਡੇ ਪੰਜਾਬੀਆਂ ਦੀ ਸਮਝ ਨਹੀਂ ਆਉਂਦੀ ਕਿ ਕਾਂਗਰਸ ਨੇ ਜੋ ਸਾਡੇ ਨਾਲ ਕੀਤੀ 1984 ਦੇ ਵਿੱਚ, ਅਸੀਂ ਤਾਂ ਜਦ ਸਾਡੀ ਕੌਮ ਐਸੀ ਹੋ ਗਈ, ਢਿੱਲੋਂ ਸਾਹਿਬ ਮੈਂ ਹੈਰਾਨ ਹਾਂ ਵੀ ਅਸੀਂ ਤਾਂ ਭੁੱਲ ਹੀ ਗਏ ਸਾਰੀਆਂ ਗੱਲਾਂ, ਸਾਨੂੰ ਯਾਦ ਹੀ ਨਹੀਂ ਹੈ। ਬਣਾਇਆ ਤਾਂ ਸਾਡੇ ਪੰਜਾਬੀਆਂ ਨੇ ਇਹਨਾਂ ਨੂੰ MP 3 ਵਾਰ ਜਿਹੜਾ MP ਬਣਾਇਆ। ਅਸੀਂ ਤਾਂ ਕਹਿੰਦੇ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਸ਼ਾਂਤ ਕਰਿਆ, ਕਹਿੰਦੇ ਬੜੀ ਮੁਸ਼ਕਲਾਂ ਦੇ ਨਾਲ ਸ਼ਾਂਤ ਕਰਿਆ, ਕਹਿੰਦੇ ਦੁਬਾਰਾ ਕਹਿੰਦੇ ਉਸੇ ਰਾਹ ਤੇ ਤੋਰਨਾ ਚਾਹੁੰਦਾ ਪੰਜਾਬ ਨੂੰ। ਨਹੀਂ ਤੋਰਨਾ ਚਾਹੁੰਦਾ। ਜੇ ਉਹ ਸਿੱਖੀ ਦੀ ਗੱਲ ਕਰਦਾ ਤਾਂ ਕਿਹੜਾ ਰਾਹ ਮਾੜਾ, ਜੇ ਉਹਨੇ ਨਸ਼ੇ ਛਡਾ ਦਿੱਤੇ ਤਾਂ ਕਿਹੜਾ ਮਾੜਾ। ਇਹ ਜ਼ਰੂਰ ਇਹ ਚਾਹੁੰਦੇ ਨੇ ਵੀ ਅੱਗੇ ਤਾਂ ਅਸੀਂ ਬਣਾਉਂਦੇ ਸੀ ਝੂਠੇ ਪੁਲਿਸ ਮੁਕਾਬਲੇ, ਹੁਣ ਝੂਠੇ ਪੁਲਿਸ ਮੁਕਾਬਲੇ ਬਣਾਵਾਂਗੇ ਤਾਂ ਰੌਲਾ ਪਊ। ਹੁਣ ਇਹ ਚਾਹੁੰਦੇ ਨੇ ਬੱਚਿਆਂ ਨੂੰ ਨਸ਼ੇ ਦੇ ਕੇ ਮਾਰੋ। ਇਹਨਾਂ ਤੋਂ ਨਸ਼ੇ ਕਿਉਂ ਨਹੀਂ ਹਟੇ? ਅੰਮ੍ਰਿਤਪਾਲ ਸਿੰਘ ਜੋ ਕੋਸ਼ਿਸ਼ ਕਰ ਰਿਹਾ ਹਟਾਉਣ ਦੀ, ਇਹਨਾਂ ਤੋਂ ਨਸ਼ੇ ਕਿਉਂ ਨਹੀਂ ਹਟੇ? ਸੋ ਇਹਨਾਂ ਜਿਹੜੇ ਬਿੱਟੂ ਵਰਗਿਆਂ ਦੀ ਮੈਂ ਤਾਂ ਦੇਖ ਕੇ ਉਹ ਅੰਮ੍ਰਿਤਪਾਲ ਨੂੰ ਬੱਚਾ ਫਲਾਨਾ ਧਿਉਂਕਾ ਕਰਦਾ। ਕਦੇ ਤੁਸੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਵੀ 7 ਸਾਲ ਤੇ 9 ਸਾਲ ਦੇ ਸੀ, ਉਹ ਵੀ ਕੋਈ ਬਹੁਤ ਵੱਡੇ ਨਹੀਂ ਸੀ। ਉਸ ਗੁਰੂ ਦੇ ਪਾਏ ਹੋਏ ਪੂਰਨੇ ਦੇ ਚੱਲਣ ਵਾਲੇ ਲੋਕ, ਉਹਨਾਂ ਦੀ ਉਮਰ ਦਾ ਤਕਾਜ਼ਾ ਨਹੀਂ ਹੁੰਦਾ ਵੀ ਉਮਰ ਬਹੁਤ ਵੱਡੀ ਹੋਵੇ ਫੇਰ ਹੀ ਉਹ ਵੱਡੇ ਕਰਮ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 42 ਸਾਲ ਦੇ ਵਿੱਚ ਕਿੰਨੇ ਕਮਾਲ ਦਾ ਇਤਿਹਾਸ ਸਿਰਜ ਕੇ ਚਲੇ ਗਏ। ਅਸੀਂ ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਹਾਂ। ਅਸੀਂ ਆਪਣੇ ਪਾਏ ਹੋਏ ਗੁਰੂ ਸਾਹਿਬ ਦੇ ਬਣਾਏ ਹੋਏ ਰਸਤੇ, ਪਾਏ ਹੋਏ ਪੂਰਨੇ, ਉਹਨਾਂ ਦੇ ਚੱਲਣ ਦਾ ਹਰ ਇੱਕ ਸਿੱਖ ਨੂੰ ਅਧਿਕਾਰ ਹੈ। ਭਾਈ ਅੰਮ੍ਰਿਤਪਾਲ ਸਿੰਘ ਚੱਲਦਾ ਹੈ। ਜਿਹੜੇ ਬਿੱਟੂਰਾਂ ਨੂੰ ਤਕਲੀਫ ਹੋ ਰਹੀ ਹੈ ਵੀ ਲੋਕ ਜਾਗਰੂਕ ਨਾ ਹੋਣ, ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਮਜੀਠੀਆ ਸਾਹਿਬ ਦੇ ਸਿਰ ਦੇ ਉੱਤੇ ਅਦਾਲਤ ਦੇ ਵਿੱਚ ਮੁਕੱਦਮਾ ਚੱਲਦਾ ਨਸ਼ਿਆਂ ਦਾ, ਤੇ ਉਹ ਬੰਦੇ ਯਾਰ ਕਹਿਣਗੇ, ਇਹ ਜਿਹੜੇ ਕੁਛ ਬੰਦੇ ਨੇ ਢਿੱਲੋਂ ਸਾਹਿਬ, ਜਿਨ੍ਹਾਂ ਨੇ ਜਿਸ ਦਿਨ ਤਾਂ ਅੰਮ੍ਰਿਤਪਾਲ ਆਇਆ ਉਸ ਦਿਨ ਦੇ ਦੀ ਵਿਰੋਧਤਾ ਕਰ ਰਹੇ ਨੇ, ਇਹ ਨਾ ਇਹ ਹਟ ਹੀ ਨਹੀਂ ਸਕਦੇ। ਇਹ ਤਾਂ ਜੀ ਲੋਕ ਉਹ ਲੋਕ ਨੇ ਵੀ ਇਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਹਨਾਂ ਨੇ ਕਿਹਾ ਵੀ ਇਹ ਕਾਂਗਰਸ ਦਾ ਏਜੰਟ ਹੈ, ਇਹਨੂੰ ਇੱਥੋਂ ਜਿਹੜਾ ਹੈ ਇਹਨਾਂ ਨੂੰ ਖਤਮ ਕਰ ਦਿਓ। ਇਹ ਲੋਕ ਕਾਂਗਰਸ ਨਾਲ ਇੱਧਰ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਇਹਨਾਂ ਦੇ ਵੱਡੇ ਜਿਹੜੇ ਬਾਦਲ ਵਰਗੇ ਉਹ ਅੱਟੀ ਸੱਟੀ ਕਰਦੇ ਰਹੇ ਨੇ। ਸੋ ਇਹਨਾਂ ਦੀ ਗੱਲ ਤੋਂ ਆਪਾਂ ਕੀ ਕੱਢ ਸਕਦੇ ਹਾਂ? ਤੁਸੀਂ ਕਿਹਾ ਕਿ ਬਾਦਲ ਵਰਗੇ ਅੱਟੀ ਸੱਟੀ ਕਰਦੇ ਰਹੇ ਨੇ, ਬਲਦੇਵ ਸਿੰਘ ਚੁੰਗਾ ਵੀ ਅਜੇ ਤੱਕ ਬਾਦਲ ਹੋਰਾਂ ਦੇ ਨਾਲ ਰਹੇ ਨੇ। ਮੈਂ ਰਿਹਾ ਜੀ ਨਾਲ, ਮੈਂ ਮੰਨਦਾ ਬਿਲਕੁਲ ਰਿਹਾ। ਮੈਂ ਗਲਤੀਆਂ ਮੰਨਦੇ ਹੋ ਬਿਲਕੁਲ ਜੀ। ਮੈਂ ਤਾਂ 1000 ਵਾਰ ਢਿੱਲੋਂ
ਢਿੱਲੋਂ ਸਾਹਿਬ, ਮੈਂ ਤਾਂ ਹੁਣ ਤੁਹਾਡੇ ਰਾਹੀਂ ਫੇਰ ਇਹ ਗੱਲ ਕਹਿਣਾ, ਮੈਂ ਹਰ ਸਟੇਜ ਦੇ ਉੱਤੋਂ ਮੈਂ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੇ ਗਿਆ, ਉੱਥੇ ਵੀ ਮੈਂ ਮਾफ़ੀ ਮੰਗੀ। ਮੈਂ ਬਹਿਬਲ ਬਰਗਾੜੀ ਜਾਂਦਾ, ਮੈਂ ਉੱਥੇ ਮੈਂ ਤੁਹਾਡੇ ਰਾਹੀਂ ਵੀ ਮਾफ़ੀ ਮੰਗਦਾ ਕਿ ਅਸੀਂ ਲੋਕ ਇਹਨਾਂ ਪਾਪੀਆਂ ਦੇ ਨਾਲ ਰਹੇ, ਅਸੀਂ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਇਹ ਠੀਕ ਆ ਵੀ ਰਿਪਰੈਜ਼ੈਂਟ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਲੋਕ ਕਰਦੇ ਸੀ। ਜਦੋਂ ਹੁਣ ਪਾਣੀ ਸਾਨੂੰ ਸਿਰ ਤੋਂ ਦੀ ਲੰਘ ਗਿਆ ਤਾਂ ਮੈਂ ਛੱਡ ਕੇ ਪਾਸੇ ਹੋ ਗਿਆ। ਮੈਂ ਤੇ ਮਾਫੀ ਹਮੇਸ਼ਾ ਕੌਮ ਤੋਂ ਮੰਗੀ ਆ ਵੀ ਮੈਂ ਜਿਹੜਾ ਕੰਮ ਸੀ ਉਹ ਗਲਤ ਕਰਦਾ ਰਿਹਾ। ਮੈਂ ਇਹਨਾਂ ਦੇ ਨਾਲ ਇਹ ਵੀ ਕਹਿੰਦੇ ਨੇ ਲੋਕ, ਕਹਿੰਦੇ ਕਿ ਬਲਦੇਵ ਸਿੰਘ ਚੁੰਗਾ ਨੇ ਕਹਿੰਦੇ ਕਿ ਸ਼ੈਲਰ ਬਣਾ ਲਏ ਵੱਡੇ ਵੱਡੇ, ਕਹਿੰਦੇ ਕਿ ਅੱਜ ਕਹਿੰਦੇ ਉਹ ਪਾਸੇ ਹੋ ਗਿਆ। ਦੇਖੋ ਜੀ, ਮੈਨੂੰ ਬੜਾ ਅਫਸੋਸ ਇਸ ਗੱਲ ਦਾ। ਮੈਂ ਨਾ ਸਿੱਖ ਜਗਤ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਸ਼ੈਲਰ ਅਸੀਂ ਲਾਇਆ 2 ਸਾਲਾਂ ਦੇ ਵਿੱਚ ਮੈਂ ਸ਼ੈਲਰ ਤੋਂ ਬਾਹਰ ਹੋ ਗਿਆ। ਸਮਝ ਗਏ ਨਾ। ਆ 7-8 ਕਿੱਲੇ ਆਪਦੀ ਮੇਰੀ ਜ਼ਮੀਨ ਜਿਹੜੇ ਮੇਰੇ ਪਿਓ ਦਾਦੇ ਸੀ ਮੈਂ ਉਹ ਵੇਚ ਚੁੱਕਿਆ। ਠੀਕ ਹੈ ਕਿ ਨਹੀਂ ਜੀ। ਕੋਈ ਬੰਦਾ ਮੇਰੀ ਕਿਤੇ ਮਰਲਾ ਜ਼ਮੀਨ ਦਿਖਾ ਦੇਵੇ, ਕੋਈ ਮੇਰਾ ਪਲਾਟ ਦਿਖਾ ਦੇਵੇ, ਕੋਈ ਮੇਰਾ ਸ਼ੈਲਰ ਅਸੀਂ ਲੋਨ ਲੈ ਕੇ ਲਾਇਆ ਸੀ, ਜਦੋਂ ਸਾਥੋਂ ਲੋਨ ਨਾ ਲੋਟ ਆਇਆ ਅਸੀਂ ਉਹ ਸ਼ੈਲਰ ਛੱਡ ਦਿੱਤਾ। ਲੋਕਾਂ ਦਾ ਜੀ ਕੀ ਆ, ਕੁਛ ਤੋਂ ਲੋਕ ਕहेंगे, ਲੋਗੋਂ ਦਾ ਕੰਮ ਹੈ ਕਹਿਣਾ। ਇਹਦਾ ਢਿੱਲੋਂ ਸਾਹਿਬ ਕੁਛ ਨਾ ਕੁਛ ਕਹਿੰਦੇ ਰਹਿਣਗੇ। ਵੀ ਬਲਦੇਵ ਸਿੰਘ ਚੁੰਗਾ ਨੇ ਆਪਦੇ ਪੁੱਤ ਵੀ ਸੈੱਟ ਕਰਵਾ ਲਏ ਆ ਤੇ ਕਹਿੰਦੇ ਅੱਜ ਕਹਿੰਦੇ ਬਾਦਲਾਂ ਨੂੰ ਭੰਡਣ ਤੇ ਹੋ ਗਿਆ। ਨਹੀਂ, ਮੇਰੇ ਬਲਦੇਵ ਸਿੰਘ ਦੇ ਪੁੱਤ ਬਾਦਲਾਂ ਨੇ ਤਾਂ ਕੋਈ ਨਹੀਂ ਸੈੱਟ ਕਰਾਇਆ। ਕੋਈ ਗੌਰਮੈਂਟ ਪੰਜਾਬ ਉਹਨਾਂ ਦੀ ਗੌਰਮੈਂਟ ਦੇ ਵਿੱਚ ਤਾਂ ਕੋਈ ਨੌਕਰੀ ਨਹੀਂ ਲਈ ਮੇਰੇ ਪੁੱਤਾਂ ਨੇ ਜੀ। ਮੇਰਾ ਮੁੰਡਾ ਕੋਈ ਬਾਹਲੀਆਂ ਵੱਡੀਆਂ ਨੌਕਰੀ ਨਹੀਂ। ਇੱਕ ਮੇਰਾ ਪੁੱਤ ਜਿਹੜਾ ਵੱਡਾ ਮੇਰਾ ਮੁੰਡਾ ਉਹ PRTC ਦੇ ਵਿੱਚ ਠੇਕਾ ਆਧਾਰਿਤ ਬਰਨਾਲਾ ਡੀਪੂ ਦੇ ਡਰਾਈਵਰ ਹੈ। ਉਹ ਉਦੋਂ ਲੱਗਿਆ ਜਦੋਂ ਬਾਦਲਾਂ ਦੀ ਸਰਕਾਰ ਨਹੀਂ ਸੀ। ਇੱਕ ਮੇਰਾ ਮੁੰਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗ੍ਰੈਜੂਏਟ ਆ, ਕਲਰਕ ਹੈ। ਉਹ ਇਹਨਾਂ ਨੇ ਇਹ ਕੀਤਾ, ਜਿਸ ਦਿਨ ਮੈਂ ਬੋਲ ਪਿਆ ਉਹਨਾਂ ਨੇ ਉਸ ਦਿਨ ਤਾਂ ਉਹਨੂੰ ਹਾਪੜ ਚੱਕ ਕੇ ਭੇਜਿਆ ਹੋਇਆ। ਯੂਪੀ ਦੇ ਵਿੱਚ ਮੇਰੇ ਬੱਚੇ ਨੂੰ ਚੱਕ ਕੇ ਇਹਨਾਂ ਨੇ ਹਾਪੜ ਭੇਜਿਆ ਹੋਇਆ। ਮੈਂ ਇੱਕ ਹੋਰ ਗੱਲ ਵੀ ਸਿੱਖ ਜਗਤ ਨੂੰ ਦੱਸਣੀ ਚਾਹੁੰਦਾ, ਸਭ ਦਾ ਅਧਿਕਾਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਆਪ ਦੀ ਹੈ, ਕੋਈ ਇਹਨਾਂ ਦੇ ਪਿਓ ਦੀ ਨਹੀਂ ਜਿਹੜੇ ਲੋਕ ਗੱਲਾਂ ਕਰਦੇ ਨੇ ਮੇਰੇ ਵਾਸਤੇ। ਪਰ ਮੈਂ ਸਿਰਫ ਇੱਕ ਵਾਸਤੇ ਬੱਚਾ ਵੀ ਜਿੰਨਾ ਚੱਕ ਮੇਰੇ ਬੱਚੇ ਦਾ ਕੋਈ ਹੋਰ ਮੈਂ ਠਿਕਾਣਾ ਨਹੀਂ ਬਣਾਉਂਦਾ, ਉਹ ਮਾੜੇ ਕਰਮਾਂ ਤੋਂ ਬਚਿਆ ਰਹੇ। ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰਨ ਵਾਸਤੇ ਲਾਇਆ ਹੋਇਆ ਹੈ। ਸੋ ਇਹ ਵੀ ਕਦੇ ਸਮਾਂ ਆ ਜਾਵੇਗਾ ਜ਼ਰੂਰ ਮੈਂ ਚਾਹੂੰਗਾ ਕਿ ਮੇਰਾ ਬੱਚਾ ਉੱਥੋਂ ਬਾਹਰ ਆ ਕੇ ਸੇਵਾ ਕਰੇ। ਉਹ ਮੈਂ ਆਪਣਾ ਰਾਈਟ ਸੀ ਉਹੀ ਲਿਆ ਹੋਇਆ। ਕੋਈ ਉਹਦੇ 'ਚ ਵੀ ਮੈਂ ਕੋਈ ਅਫਸਰ ਨਹੀਂ ਲਾ ਦਿੱਤਾ ਕਿ 8-9 ਹਜ਼ਾਰ ਰੁਪਏ ਦੀ ਤਨਖਾਹ ਯਾਰ ਉੱਥੇ ਕੀ ਆਪਾਂ ਕੀ ਲੋਕ ਕੀ ਗੱਲਾਂ ਕਰ ਰਹੇ ਨੇ ਮੇਰੇ ਵਾਸਤੇ। ਜੇ ਬਾਦਲਾਂ ਨੇ ਕਿਹੜਾ ਮੇਰਾ ਮੁੰਡਾ ਪ੍ਰੋਫੈਸਰ ਲਾ ਦਿੱਤਾ ਜਾਂ ਤਹਿਸੀਲਦਾਰ ਦਾ ਲਾ ਦਿੱਤਾ, ਇਸ ਤੋਂ ਜ਼ਿਆਦਾ ਤਾਂ ਮੈਂ 100 ਬੱਚਿਆਂ ਨੂੰ ਤਾਂ ਮੈਂ ਨੌਕਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਯੋਗ ਬੱਚਿਆਂ ਨੂੰ ਦਵਾਈ ਹੋਈ ਹੈ ਜੀ। ਮੈਂ ਕੀ ਮੇਰਾ ਕੀ ਇਹਨਾਂ ਨੇ ਕਰ ਦਿੱਤਾ। ਸੋ ਇਹ ਗੱਲਾਂ ਕਰ ਰਹੇ ਨੇ, ਇਹਨਾਂ ਗੱਲਾਂ ਦੀ ਮੈਂ ਬਾਹਲੀ ਪ੍ਰਭਾਵ ਨਹੀਂ ਢਿੱਲੋਂ ਸਾਹਿਬ ਕਰਦਾ। ਜਿਨ ਸੱਚ ਪੱਲੇ ਹੋਏ ਜਾਂ ਕਹਿੰਦੇ ਪੱਲੇ ਹੋਵੇ ਸੱਚ, ਬਾਹਰ ਖੜ੍ਹ ਕੇ ਨੱਚ ਵਾਲੀ ਗੱਲ ਆ ਮੇਰੀ ਤਾਂ। ਮੈਂ ਸੱਚ ਦੇ ਉੱਤੇ ਪਹਿਰਾ ਦੇਣ ਲੱਗਿਆ ਹੋਇਆ। ਹੁਣ ਜੇ ਅਸੀਂ ਬਾਦਲਾਂ ਦੇ ਨਾਲ ਸੀ ਤਾਂ ਉਦੋਂ ਮੇਰੇ ਵਰਗਿਆਂ ਨੂੰ ਕਹਿੰਦੇ ਸੀ ਹਾਂ ਤੁਸੀਂ ਕਿਉਂ ਇਹਨਾਂ ਦੇ ਨਾਲ ਤੁਰੇ ਫਿਰਦੇ ਹੋ। ਜੇ ਅਸੀਂ ਛੱਡ ਕੇ ਆ ਗਏ, ਅਸੀਂ ਕੌਮ ਦੇ ਨਾਲ ਖੜ੍ਹ ਗਏ। ਹੁਣ ਸਾਡੇ ਤੇ ਇਹ ਸਵਾਲ ਆ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਆਏ, ਤੁਸੀਂ ਉਹਨਾਂ ਦੇ ਨਾਲ ਪਹਿਲਾਂ ਕਿਉਂ ਰਹੇ। ਅਸੀਂ ਆ ਤਾਂ ਗਏ, ਜਿਹੜੇ ਲੋਕ ਅਜੇ ਵੀ ਨਹੀਂ ਆਏ ਉਹਨਾਂ ਦਾ ਤੁਸੀਂ ਕੀ ਕਰਤਾ। ਇਹ ਲੋਕ ਜਿਹੜੇ ਮੇਰੇ ਤੇ ਸਵਾਲ ਕਰਦੇ ਆ ਵੀ ਬਲਦੇਵ ਸਿੰਘ ਹੁਣ ਆ ਗਿਆ, ਜਿਹੜੇ ਨਹੀਂ ਆਏ ਉਹਨਾਂ ਦਾ ਤੁਸੀਂ ਕੀ ਕਰਤਾ। ਅਸੀਂ ਆ ਗਏ, ਸਾਨੂੰ ਵੈਲਕਮ ਕਰਨ ਦੀ ਬਜਾਏ ਇਹ ਲੋਕ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਆ ਮੈਨੂੰ ਬੜਾ ਬੌਦਰ ਨਹੀਂ ਕਰਦਾ। ਚੁੰਗਾ ਸਾਹਿਬ, ਜਿਹੜਾ ਬਜਟ ਸੈਸ਼ਨ ਚੱਲਿਆ, ਵਿਧਾਨ ਸਭਾ ਦਾ ਸੈਸ਼ਨ ਚੱਲਿਆ, ਉਹ ਵੀ ਤੁਸੀਂ ਸੁਣਿਆ ਹੋਣਾ, ਮੋਬਾਈਲਾਂ ਦੇ ਉੱਪਰ ਫੋਨਾਂ ਦੇ ਉੱਪਰ ਤੁਸੀਂ ਸੁਣਿਆ ਹੋਣਾ। ਬਜਟ ਸੈਸ਼ਨ ਦੇ ਵਿੱਚ ਜਿਹੜੇ ਮੁੱਖ ਮੰਤਰੀ ਸਾਹਿਬ ਖਹਿਰਾ ਸਾਹਿਬ ਨੂੰ ਬੋਲ ਰਹੇ ਨੇ ਜਾਂ ਬਾਜਵਾ ਸਾਹਿਬ ਨੂੰ ਬੋਲ ਰਹੇ ਨੇ, ਉਹ ਕਿੰਨਾ ਕੁ ਵਾਜਬ ਲੱਗਦਾ ਤੁਹਾਨੂੰ? ਦੇਖੋ ਜੀ, ਉਹ ਮੈਂ ਇਹ ਗੱਲ ਕਹਿਣਾ ਵੀ ਅੱਛਾ ਬੋਲਣਾ ਚਾਹੀਦਾ। ਅਸੀਂ ਇਹਨਾਂ ਤੋਂ ਕੀ ਰੋਕ ਸਿੱਖਾਂਗੇ। ਇਹਨਾਂ ਨੇ ਤੂੰ ਮੈਂ ਕਰੀ ਜਾ ਰਹੇ ਨੇ, ਉੱਥੇ ਖੜ੍ਹ ਗਏ। ਉੱਤੇ ਘੱਟ ਕੋਈ ਵੀ ਨਹੀਂ ਹੈ। ਜਦੋਂ ਬਾਜਵਾ ਸਾਹਿਬ ਹੋਰਾਂ ਦੀ ਚੱਲਦੀ ਸੀ ਉਦੋਂ ਇਹ ਕੁਛ ਕਰਦੇ ਸੀ। ਚਿਹਰਾ ਬਦਲੀਆਂ ਹੋਈਆਂ ਨੇ, ਜਿਹੜੇ ਇੱਧਰ ਸੀ ਉਹ ਇੱਧਰ ਆ ਗਏ, ਜਿਹੜੇ ਇੱਧਰ ਸੀ ਉਹ ਇੱਧਰ ਆ ਗਏ। ਜਿਹੜੇ ਅਕਾਲੀ ਦਲ ਉਹ ਵਿੱਚੋਂ ਉੱਥੋਂ ਮਾਈਨਸ ਹੋ ਗਿਆ। ਅਕਾਲੀ ਦਲ ਦੀ ਜਗ੍ਹਾ ਕਾਂਗਰਸ ਬੈਠੀ ਆ ਤੇ ਜਿੱਥੇ ਇਹ ਬੈਠੀ ਸੀ ਸੱਤਾਧਾਰੀ ਧਿਰ ਦੇ ਵਿੱਚ ਆਪ ਵਾਲੇ ਬੈਠੇ ਨੇ। ਸੋ ਮੈਂ ਤਾਂ ਨਹੀਂ ਐਵੇਂ ਮੈਂ ਕਹਾਂ ਵੀ ਮੈਂ ਐਡਾ ਕੋਈ ਬੰਦਾ ਨਹੀਂ ਵੀ ਜਿਹੜਾ ਮੈਂ ਭਗਵੰਤ ਮਾਨ ਨੂੰ ਜਾਂ ਮੈਂ ਦੂਸਰਿਆਂ ਨੂੰ ABCD ਨੂੰ ਕਿਸੇ ਨੂੰ ਰਾਏ ਦੇਵਾਂ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਅਸੀਂ ਵੀ ਪੰਜਾਬ ਦੇ ਵਾਸੀ ਹਾਂ, ਅਸੀਂ ਇੱਥੋਂ ਦੇ ਵੋਟਰ ਹਾਂ। ਅਸੀਂ ਇੱਥੇ ਸਰਕਾਰ ਦੇ ਵਿੱਚ ਜੋ ਵੀ ਇੱਥੋਂ ਬਣਦਾ ਸਾਡਾ ਪੰਜਾਬ ਦੇ ਨਾਲ ਸਾਡਾ ਦਿਲ ਜੁੜਿਆ ਹੋਇਆ ਵੀ ਯਾਰ ਐਸੀ ਭਾਸ਼ਾ ਨਾ ਬੋਲਿਆ ਕਰੋ। ਤੁਹਾਨੂੰ ਬਹੁਤ ਲੋਕ ਦੇਖਦੇ ਆ, ਤੁਸੀਂ ਚੱਜ ਦੀ ਗੱਲ ਕਰ ਲਓ, ਤੁਸੀਂ ਕੋਈ ਇਨਸਾਫ ਲੈ ਕੇ ਦੇ ਦਿਓ। ਪੰਜਾਬ ਦੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਲੈ ਦਿਓ। ਭਗਵੰਤ ਸਿੰਘ ਜੀ ਮਾਨ ਤੁਹਾਡੇ ਕੋਲੇ ਤੁਸੀਂ ਛੱਡ ਦਿਓ ਉਸ ਨੂੰ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ। ਤੁਹਾਡੇ ਕੋਲੇ ਜਿਹੜਾ ਹੈ ਤੁਹਾਡਾ LG ਆ ਉੱਥੋਂ ਦਾ ਦਿੱਲੀ ਦਾ,
ਉਹਦੇ ਕੋਲੇ ਫਾਈਲ, ਉਹ ਕਹਿੰਦਾ ਵੀ ਮੇਰੇ CM ਜਿਹੜਾ ਹੈ ਉੱਥੋਂ ਦਾ ਦਿੱਲੀ ਦਾ, ਉਹ ਸਾਈਨ ਕਰਦੇ। ਮੈਂ ਉਹ ਗੱਲਾਂ ਤਾਂ ਤੁਸੀਂ ਕਰਦੇ ਨਹੀਂ। ਤੁਹਾਡੇ ਬਰੂਹਾਂ ਦੇ ਉੱਤੇ ਕੌਮੀ ਇਨਸਾਫ ਮੋਰਚੇ ਵਾਲੇ ਬੈਠੇ ਨੇ, ਉਹਨਾਂ ਨਾਲ ਤੁਸੀਂ ਗੱਲ ਨਹੀਂ ਕਰਦੇ। ਤੁਸੀਂ ਆਪਸ ਵਿੱਚ ਹੀ ਲੜ ਕੇ ਲੋਕਾਂ ਦਾ ਧਿਆਨ ਭਟਕਾ ਰਹੀਆਂ ਇਹ ਪਾਰਟੀਆਂ। ਮੈਂ ਤਾਂ ਇਹ ਸਮਝਦਾ ਵੀ ਲੋਕ ਆ ਜਿਹੜੇ, ਕੋਈ ਬੰਦੀ ਸਿੰਘਾਂ ਦੀ ਗੱਲ ਨਾ ਕਰੇ, ਕੋਈ ਇੱਥੇ ਡਰੱਗ ਦੀ ਗੱਲ ਨਾ ਕਰੇ, ਕੋਈ ਇੱਥੋਂ ਦੇ ਪੰਜਾਬ ਦੇ ਪਾਣੀ ਦੀ ਗੱਲ ਨਾ ਕਰੇ, ਕੋਈ ਪੰਜਾਬ ਦਾ ਜਿਹੜਾ ਕਿਸਾਨੀ ਆ ਉਹਦੀ ਗੱਲ ਨਾ ਕਰੇ। ਇਸ ਵਾਸਤੇ ਧਿਆਨ ਭਟਕਾਉਣ ਵਾਸਤੇ ਲੋਕਾਂ ਦਾ ਹਜ਼ਾਰਾਂ ਲੱਖਾਂ ਰੁਪਇਆ ਟੈਕਸ ਦਾ ਇਹ ਨਸ਼ਟ ਕਰ ਦਿੰਦੇ ਨੇ। ਕੀ ਫਾਇਦਾ ਹੋਇਆ ਜੀ? ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਹੋਇਆ। ਇੱਕ ਧਿਰ ਬੋਲਦੀ ਆ, ਦੂਜੀ ਧਿਰ ਉਹਨੇ ਬਾਕ ਆਊਟ ਕਰ ਦਿੰਦੀ ਆ, ਇੱਕ ਬੋਲਣ ਲੱਗ ਜਾਂਦਾ, ਦੂਜਾ ਰੌਲਾ ਪਾਉਣ ਲੱਗ ਜਾਂਦਾ। ਸੋ ਮੈਂ ਤਾਂ ਐਡੀ ਹੈਸੀਅਤ ਤਾਂ ਮੇਰੀ ਹੈ ਨਹੀਂ ਢਿੱਲੋਂ ਸਾਹਿਬ, ਪਰ ਮੈਂ ਬੇਨਤੀ ਜ਼ਰੂਰ ਕਰਦਾ, ਤੁਸੀਂ ਸਵਾਲ ਕਰ ਦਿੱਤਾ ਮੇਰੇ ਤੇ ਵੀ ਇਹਨਾਂ ਨੂੰ ਯਾਰ ਕੁਛ ਲੋਕਾਂ ਵਾਸਤੇ ਉਹ ਕਰਨ ਜੋ ਲੋਕਾਂ ਨੂੰ ਸੇਧ ਦੇਣ ਵਾਲਾ। ਚੁੰਗਾ ਸਾਹਿਬ, ਇੱਕ ਲਾਸਟ ਦੇ ਵਿੱਚ ਸਵਾਲ ਤੁਹਾਡੇ ਨਾਲ ਕਰਨਾ, ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੀ। ਅਜਨਾਲਾ ਦੇ ਵਿੱਚ ਇੱਕ ਘਟਨਾ ਵਾਪਰਦੀ ਆ। ਅਜਨਾਲਾ ਦੀ ਘਟਨਾ ਦਾ ਕਾਫੀ ਚਰਚਾ ਗਈ, ਹਰ ਇੱਕ ਮੀਡੀਆ ਅਦਾਰੇ ਦੇ ਉੱਪਰ, ਹਰ ਇੱਕ ਲੀਡਰ ਦੇ ਮੂੰਹ ਦੇ ਉੱਪਰ ਅਮਰਤਪਾਲ ਸਿੰਘ ਦਾ ਨਾਮ ਆ ਜਾਂਦਾ। ਅਜਨਾਲੇ ਦੇ ਵਿੱਚ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਨੇ। ਉਹ ਕਿੰਨਾ ਕੁ ਜਾਇਜ਼ ਲੱਗਦਾ ਤੁਹਾਨੂੰ? ਤੁਸੀਂ ਕਿਉਂਕਿ ਇੱਕ ਸੰਸਥਾ ਦੇ ਨਾਲ, ਇੱਕ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਨਾਲ ਜੁੜੇ ਹੋਏ ਆ। ਦੇਖੋ, ਜਿਹੜੀ ਗੱਲ ਤਾਂ ਉਹ ਜੇ ਤਾਂ ਮੈਨੂੰ ਕੋਈ ਨਿੱਜੀ ਤੌਰ 'ਤੇ ਪੁੱਛੇ ਤਾਂ ਮੈਨੂੰ ਕੋਈ ਗਲਤ ਨਹੀਂ ਲੱਗਾ। ਅਮਰਤਪਾਲ ਸਿੰਘ ਜਦੋਂ ਆਪਦੇ ਪਿੰਡ ਜੱਲੂਖੇਡ ਤੋਂ ਬਹੀਰ ਲੈ ਕੇ ਚੱਲਿਆ, ਪੰਜਾਬ ਗੌਰਮੈਂਟ ਦਾ ਖੁਫੀਆ ਵਿਭਾਗ ਉਹ ਸੁੱਤਾ ਥੋੜ੍ਹੋ ਪਿਆ ਸੀ ਵੀ ਉਹਨਾਂ ਨੂੰ ਪਤਾ ਨਹੀਂ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨਾਲ, ਪਾਲਕੀ ਸਾਹਿਬ ਆ ਰਹੇ ਨੇ, 5 ਪਿਆਰੇ ਨਾਲ ਆ ਰਹੇ ਨੇ, ਬਹੀਰ ਦੇ ਤੌਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਆ ਰਿਹਾ। ਉਹ ਫਿਰ ਜਦੋਂ ਅਜਨਾਲੇ ਤੱਕ ਪਹੁੰਚ ਜਾਂਦਾ, ਫਿਰ ਵੀ ਗੌਰਮੈਂਟ ਨੂੰ ਨਹੀਂ ਪਤਾ ਲੱਗਦਾ। ਜਿੱਥੇ ਆਪਾਂ ਪਹਿਲਾਂ ਵੀ ਗੱਲ ਕਰੀ ਆ, ਕੁਛ ਬੰਦਿਆਂ ਦਾ ਤਾਂ ਇਹ ਕੰਮ ਆ ਵੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ। ਜਿਹੜੇ ਪਹਿਲਾਂ ਰੌਲਾ ਪਾਉਂਦੇ ਸੀ, ਮੈਂ ਇੱਕ ਉਹ ਤੁਹਾਡਾ ਹੈ ਪ੍ਰਚਾਰਕ ਧੂੰਦਾਂ, ਉਹਦੀ ਮੈਂ ਉਹ ਕਿਤੇ ਆ ਮੇਰੇ ਖਿਆਲ ਮੋਗੇ ਕੋਲੇ ਬੋਲ ਰਿਹਾ ਸੀ। ਮੈਂ ਤਾਂ ਮੇਰੇ ਕੋਲ ਬਾਹਲਾ ਕਦੇ ਧਿਆਨ ਜਾ ਨਹੀਂ ਦਿੱਤਾ ਜਾਂਦਾ, ਪਰ ਦੇਖ ਲਈਦਾ ਮਾੜਾ ਮੋਟਾ ਕਦੇ। ਆਹ ਤੁਹਾਡੀ ਜਿਹੜੇ ਵੀਡੀਓ ਆ, ਉਹ 2 ਦਿਨ ਉੱਥੇ ਬੋਲਦਾ ਰਿਹਾ, 1 ਘੰਟਾ ਉਹ ਇਸੇ ਗੱਲ 'ਤੇ ਹੀ ਬੋਲੀ ਗਿਆ। ਉਹ ਜਿਹੜੇ ਲੋਕ ਨਾ, ਸਾਡਾ ਇੱਡਾ ਵੱਡਾ ਛੋਟਾ ਮਾਜਨਾ ਹੋ ਗਿਆ ਵੀ ਅਸੀਂ ਕਦੇ ਵੀ ਚੰਗੀ ਗੱਲ ਨੂੰ ਚੰਗੀ ਨਹੀਂ ਕਹਿੰਦੇ। ਜਿਹੜਾ ਤਾਂ ਸਾਡਾ ਹੋਵੇ ਉਹ ਕਰੇ ਗੱਲ, ਉਹ ਤਾਂ ਚੰਗੀ ਹੁੰਦੀ ਆ। ਜੇ ਸਾਡਾ ਮਾੜਾ ਜਿਹਾ ਵਿਰੋਧੀ ਚੰਗੀ ਗੱਲ ਕਰੇ ਤਾਂ ਸਾਡੀ ਇੰਨੀ ਪਹੁੰਚ ਨਹੀਂ ਵੀ ਅਸੀਂ ਕਹਿ ਦਈਏ ਵੀ ਸਾਡੇ ਵਿਰੋਧੀ ਨੇ ਵੀ ਚੰਗੀ ਗੱਲ ਕੀਤੀ ਆ। ਮੈਂ ਭਾਈ ਅਮਰਤਪਾਲ ਸਿੰਘ ਦੇ ਉੱਥੇ ਉਸ ਨੂੰ ਲੈ ਕੇ ਜਾਣ ਨੂੰ ਮੈਂ ਬਿਲਕੁਲ ਤਰਕਸੰਗਤ ਮੰਨਦਾ। ਉਹਨਾਂ ਨੇ ਉਹਦੇ ਬੜੇ ਵਧੀਆ ਜਵਾਬ ਦਿੱਤੇ ਨੇ। ਦੂਸਰੀ ਗੱਲ, ਉਹਦੇ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਕਿੱਥੇ ਜਾਣੇ ਚਾਹੀਦੇ ਆ, ਕਿੱਥੇ ਨਹੀਂ ਜਾਣੇ ਚਾਹੀਦੇ, ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਹੋਈ ਆ। ਆਪਾਂ ਨੂੰ ਉਹਦੇ ਫੈਸਲੇ ਦੀ ਉਡੀਕ ਵੀ ਕਰਨੀ ਚਾਹੀਦੀ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਫੈਸਲਾ ਕਰਦੇ ਆ, ਆਪਾਂ ਉਹਦੀ ਵੇਟ ਵੀ ਕਰੀਏ। ਸੋ ਮੈਂ ਪਹਿਲਾਂ ਵੀ ਕਿਹਾ, ਮੈਂ ਕੋਈ ਅਮਰਤਪਾਲ ਸਿੰਘ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਹੈ ਵੀ ਕੋਈ ਅਮਰਤਪਾਲ ਸਿੰਘ, ਮੇਰੀ ਤੇ ਉਮਰ ਦਾ ਅੱਧਾ ਫਰਕ ਆ, ਉਹ 30 ਸਾਲਾਂ ਦਾ, ਮੈਂ 60 ਸਾਲਾਂ ਦਾ। ਮੈਂ ਇੱਕੋ ਗੱਲ ਕਹਿਣਾ ਵੀ ਉਹ ਅੱਛਾ ਕੰਮ ਕਰ ਰਹੇ ਨੇ ਯਾਰ, ਨਸ਼ੇ ਛਡਾ ਰਿਹਾ, ਗੁਰੂ ਦੇ ਲੜ ਲਾ ਰਿਹਾ। ਉਹਨੇ ਕੀ ਮਾੜਾ ਅਮਰਤਪਾਲ ਨੇ ਕਰ ਦਿੱਤਾ? ਇਹ ਲੋਕ ਕਿਵੇਂ ਕਾਂ ਕਰਕੇ ਉਹਦੇ ਪਿੱਛੇ ਪਏ ਹੋਏ ਨੇ। ਇਹਨਾਂ ਨੂੰ ਸੰਗ ਨਹੀਂ ਉਹਦੀ ਬੋਲਦਿਆਂ ਨੂੰ, ਕੀ ਕਰੀ ਰਹੇ ਨੇ? ਛੱਜ ਦਾ ਬੋਲੇ, ਛਾਲਣੀ ਕਿਉਂ ਬੋਲੇ, ਉਹ ਗੱਲ ਹੈ ਜੀ। ਸੋ ਮੈਂ ਐਪਰੀਸ਼ੀਏਟ ਕਰਦਾ ਜੀ। ਬਹਿਮਲ ਕਲਾਂ ਦਾ 7000 ਪੰਨੇ ਦੀ ਚਾਰਜ ਸ਼ੀਟ ਜਿਹੜੀ ਕਿ ਉਹ ਦਾਖਲ ਹੁੰਦੀ ਆ, ਚਲਾਨ ਆ ਜਿਹੜਾ ਪੇਸ਼ ਹੁੰਦਾ ਗਾ, ਤੁਸੀਂ ਬਹਿਮਲ ਕਲਾਂ ਬੋਲ ਕੇ ਆਏ ਹੋ, ਕਿੰਨਾ ਕੁ ਤੁਹਾਨੂੰ ਉਮੀਦ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮਿਲ ਜੂਗਾ? ਦੇਖੋ ਜੀ, ਆਏ ਆ ਵੀ ਪਹਿਲਾਂ ਤਾਂ ਮੈਨੂੰ ਲੱਗਦਾ ਸੀ, ਸੱਚੀ ਗੱਲ ਹੈ ਢਿੱਲੋਂ ਸਾਹਿਬ, ਇਹ ਮੈਂ ਇੱਥੇ ਕਹਿੰਦਾ ਵੀ ਦੀਆਂ ਸਟੇਜਾਂ ਤੋਂ ਜਾ ਕੇ ਵੀ ਸ਼ਾਇਦ ਇਹਨਾਂ ਨੇ ਕੋਈ ਇਨਸਾਫ ਨਹੀਂ ਦੇਣਾ। ਪਰ ਜਿਸ ਢੰਗ ਨਾਲ ਉੱਥੇ, ਇੱਕ ਤਾਂ ਮੈਂ ਇਸ ਗੱਲ ਤੋਂ ਕਮਾਲ ਮੰਨ ਗਿਆ ਵੀ ਉੱਥੇ ਹਰੇਕ ਵਾਰੀ ਆ ਲੋਕ ਸਭਾ ਦੇ, ਆਪਣੇ ਵਿਧਾਨ ਸਭਾ ਦੇ ਸਪੀਕਰ ਹੈ ਕੁਲਤਾਰ ਸਿੰਘ ਸਾਧਮਾ, ਇਹ ਹਰੇਕ ਵਾਰੀ ਗਏ ਨਹੀਂ। ਕਦੇ ਲੀਡਰ ਨਾ ਆਪਦੇ ਆਪੋਜੀਟ ਧਰਨੇ ਵਿੱਚ ਕਦੀ ਵੀ ਨਹੀਂ ਜਾਂਦੇ। ਮੈਂ ਹੁਣ ਤੱਕ ਦਾ ਰਿਕਾਰਡ ਦੇਖ ਲਓ ਵੀ ਮੇਰੇ ਲੋਕ ਸਰਕਾਰ ਦੇ ਬਰਖਲਾਫ ਧਰਨਾ ਲੱਗਿਆ ਹੋਵੇ, ਕਦੇ ਕੋਈ ਲੀਡਰ ਨਹੀਂ ਜਾਂਦਾ। ਉੱਥੇ ਕੁਲਤਾਰ ਸਿੰਘ ਸੰਧਮਾ ਹਰੇਕ ਵਾਰੀ ਜਾਂਦੇ ਆ, ਬਹੁਤ ਸਿਆਣੇ ਨੇ। ਮੈਂ ਉਹਨਾਂ ਨੂੰ ਜਿੱਥੇ ਤੱਕ ਦੇਖਦਾ ਬੜੇ ਗੁਰਸਿੱਖ ਨੇ, ਸਿੱਖੀ ਦੀ ਗੱਲ ਕਰਨੀ ਉਹਨੂੰ ਨਜਾਇਜ਼, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਬੋਲਦੇ ਨੇ। ਸੋ ਮੈਂ ਉਹਨਾਂ ਦੇ ਬੋਲਣ ਤੋਂ ਜਾਂ ਜੋ LK ਯਾਦਵ ਦੀ ਰਿਪੋਰਟ ਜਿਹੜੀ ਉੱਥੇ ਚਲਾਨ ਪੇਸ਼ ਕਰਾਉਣ ਤੋਂ ਮੈਨੂੰ ਲੱਗਦਾ ਵੀ ਸ਼ਾਇਦ ਇਹ ਜ਼ਰੂਰ ਕਿਸੇ ਪਾਸੇ ਗੱਲ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਤੇ ਜਿਹੜੇ ਬਰਗਾੜੀ ਦੇ ਵਿੱਚ ਹੋਏ ਨੇ, 2 ਸਿੰਘ ਸ਼ਹੀਦ ਹੋਏ ਨੇ, ਉਹਨਾਂ ਦਾ ਇਨਸਾਫ ਮੈਨੂੰ ਲੱਗਦਾ ਵੀ ਗੌਰਮੈਂਟ ਜ਼ਰੂਰ ਦੇਊਗੀ। ਤੇ ਮੈਂ ਸਰਦਾਰ ਭਗਵੰਤ ਸਿੰਘ ਜੀ ਮਾਨ, ਉਹਦੇ ਨਾਲ ਬਾਰੇ ਮੈਂ ਇੱਕ ਗੱਲ ਜ਼ਰੂਰ ਕਹੂੰ, ਕੋਈ ਉਹਨਾਂ ਦਾ ਸਾਥੀ ਕਰਪਸ਼ਨ ਕਰਦਾ ਕੀ ਨਹੀਂ ਕਰਦਾ ਮੈਨੂੰ ਨਹੀਂ ਪਤਾ, ਪਰ ਮੈਂ ਜੋ ਮਹਿਸੂਸ ਕਰਦਾ ਵੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਪ੍ਰਤੀ ਸੁਹਿਰਦ ਨੇ, ਇਮਾਨਦਾਰ ਨੇ। ਉਹ ਚਾਹੁੰਦੇ ਨੇ ਵੀ ਪੰਜਾਬ ਦਾ ਭਲਾ ਹੋਵੇ, ਪੰਜਾਬ ਦੀ ਵਿਗੜੀ ਨੂੰ ਸਵਾਰਾਂ। ਇਹ ਸਰਦਾਰ ਭਗਵੰਤ ਸਿੰਘ ਦੇ ਮਾਨ ਦੀ ਮੈਂ ਜੋ ਸੋਚਦਾ ਉਹਨਾਂ ਦੇ ਮਨ ਦੇ ਵਿੱਚ ਹੈ। ਤੇ ਮੈਂ ਬੇਨਤੀ ਵੀ ਕਰਦਾ ਢਿੱਲੋਂ ਸਾਹਿਬ ਤੁਹਾਡੇ ਇੰਡੋਜ਼ TV ਰਾਹੀਂ ਕਿ ਜ਼ਰੂਰ ਇਹਨੂੰ ਸਿਰੇ ਲਾ ਦਿਓ। ਨਾ ਸਿਰੇ ਲਾਇਆ ਤਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ, ਤੇ ਅੱਜ ਹਾਲ ਕੀ ਹੈ? ਨਾ ਸਿਰੇ ਲਾਇਆ
ਤਾਂ ਅਕਾਲੀ ਦਲ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ, ਉਹਨਾਂ ਦਾ ਕੀ ਹਾਲ ਹੈ? ਹਾਲ ਤੁਹਾਡਾ ਪੰਜਾਬ ਦੇ ਲੋਕ ਤੇ ਸਤਿਗੁਰੂ ਫੇਰ ਤੁਹਾਡਾ ਵੀ ਇਹੀ ਕਰ ਦੇਣਗੇ ਜੇ ਤੁਸੀਂ ਨਾ ਸਿਰੇ ਲਾਇਆ। ਸੋ ਮੈਨੂੰ ਉਮੀਦ ਆ ਵੀ ਜਿਹੜੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਇਸ ਗੱਲ ਨੂੰ ਕਿਸੇ ਸਰ ਅੰਜਾਮ ਦੇਗੀ, ਇਹਦੇ ਰਿਜ਼ਲਟ ਤੱਕ ਲੈ ਕੇ ਜਾਊਗੀ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਲਦੇਵ ਸਿੰਘ ਚੁੰਗਾ ਮੌਜੂਦ ਸਨ, ਪਹਿਲਾਂ ਵੀ ਕਾਫੀ ਵਾਰ ਤੁਹਾਡੇ ਰੂਬਰੂ ਕਰਵਾਏ ਨੇ, ਤਾਂ ਅੱਜ ਫੇਰ ਇੱਕ ਵਾਰ ਸਮਾਂ ਮਿਲਿਆ ਤਾਂ ਅਸੀਂ ਤੁਹਾਡੇ ਰੂਬਰੂ ਕਰਵਾਉਣ ਦੀ ਕੋਸ਼ਿਸ਼ ਕਰੀ ਬਲਦੇਵ ਸਿੰਘ ਚੁੰਗਾ ਨੂੰ। ਤਾਂ ਤੁਸੀਂ ਵੀ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇਕਰ ਅਸੀਂ ਗੱਲ ਕਰੀਏ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਉਣ ਗਏ ਨੌਜਵਾਨ ਦਾ ਕਤਲ ਹੋ ਜਾਂਦਾ। ਅਨੰਦਪੁਰ ਸਾਹਿਬ ਦੇ ਵਿੱਚ ਜਥੇਦਾਰ ਸਾਹਿਬ ਦੀ ਇੱਕ ਸਪੀਚ ਆਉਂਦੀ ਹੈ, ਜਿਸ ਸਪੀਚ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਅਕਾਲੀ ਦਲ ਆ ਉਹ ਕਿਸੇ ਦਾ ਨਿੱਜੀ ਨਹੀਂ ਹੈਗੀ, ਨਿੱਜੀ ਪ੍ਰਾਪਰਟੀ ਨਹੀਂ ਹੈਗੀ, ਉਹ ਸਰਮਾਏਦਾਰਾਂ ਦੀ ਪ੍ਰਾਪਰਟੀ ਬਣਦਾ ਨਜ਼ਰ ਆ ਰਿਹਾ। ਉਹ ਇਹ ਸਮਝਣ ਨੂੰ ਕਿ ਨਹੀਂ ਜਾਂਦੇ ਕਿ ਅਸੀਂ ਅਨੰਦਪੁਰ ਸਾਹਿਬ ਜਾਣਾ ਕੁਝ ਸਿੱਖਣ ਵਾਸਤੇ ਜਾਣਾ। ਉਹ ਸਿਰਫ ਮੈਨੂੰ ਲੱਗਦਾ ਵੀ ਜ਼ਿਆਦਾਤਰ ਇਸ ਤਰ੍ਹਾਂ ਜਾਂਦੇ ਨੇ ਵੀ ਉੱਥੇ ਅਨੰਦਪੁਰ ਸਾਹਿਬ ਜਾਓ, ਮੌਜ ਮੇਲਾ ਕਰੋ, 2-4 ਦਿਨ ਇੱਕ ਵਾਰ ਕੇਸਗੜ੍ਹ ਸਾਹਿਬ ਮੱਥਾ ਟੇਕ ਲਓ। ਉਹ ਹੁਣ ਲਗਾਤਾਰ ਹੀ ਉੱਥੋਂ ਅਨੰਦਪੁਰ ਸਾਹਿਬ ਤੋਂ ਇਹ ਖਬਰਾਂ ਢਿੱਲੋਂ ਸਾਹਿਬ ਆ ਰਹੀਆਂ ਸੀ ਕਿ ਜਿਹੜਾ ਉੱਥੇ ਦਾ ਮਾਹੌਲ ਆ, ਉਹ ਵਾਤਾਵਰਨ ਆ, ਉਹ ਵਿਗੜ ਰਿਹਾ। ਵਿਗਾੜਨ ਵਾਲੇ ਕੌਣ ਨੇ? ਜੇਕਰ ਤੁਸੀਂ ਕਹਿੰਦੇ ਹੋ ਕਿ ਉੱਥੋਂ ਦਾ ਮਾਹੌਲ ਆ ਜਿਹੜਾ ਉਹ ਵਿਗੜ ਰਿਹਾ, ਪਰ ਵਿਗਾੜਨ ਵਾਲੇ ਕੌਣ ਨੇ? ਕਿਉਂਕਿ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੇ ਅੰਤਰਿਮ ਕਮੇਟੀ ਦੇ ਮੈਂਬਰ ਹੋ। ਹੁਣ ਜਿਹੜੀ ਉੱਥੇ ਘਟਨਾ ਵਾਪਰੀ, ਉਹ ਸਿੰਘ ਦਾ ਉਸ ਦਾ ਕਤਲ ਕੀਤਾ ਗਿਆ, ਉਹ ਵੀ ਸਿਰਫ ਉਹਨੇ ਰੋਕੇ ਸੀਗਾ, ਇਹੀ ਕਿਹਾ ਸੀ ਨਾ ਵੀ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹੈ ਗੀਤ ਹੈ ਲੱਚਰ ਗੀਤ ਨਾ ਲਾਓ, ਇਹ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ, ਤੁਸੀਂ ਹੋਲੇ ਮਹੱਲੇ ਦੇ ਉੱਤੇ ਆਏ ਆ। ਕਿਤੇ ਨਾ ਕਿਤੇ ਕਮੀ ਮੰਨਦੇ ਹੋ ਤੁਹਾਡੀ ਜਥੇਬੰਦੀ ਦੀ ਜਾਂ ਤੁਹਾਡੇ ਸ਼੍ਰੋਮਣੀ ਕਮੇਟੀ ਦੀ ਜਾਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਲਾਉਣ ਵਾਲੀ ਸੰਸਥਾਵਾਂ ਨੇ ਉਹਨਾਂ ਦੀ ਕਮੀ ਮੰਨਦੇ ਹੋ? ਅਸੀਂ ਲੋਕਾਂ ਨੂੰ ਇਹ ਗੱਲ ਢਿੱਲੋਂ ਸਾਹਿਬ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ, ਨਾਕਾਮਯਾਬ ਰਹੇ। ਅਸੀਂ ਦੱਸ ਹੀ ਨਹੀਂ ਸਕੇ ਵੀ ਅਨੰਦਪੁਰ ਸਾਹਿਬ ਆਉਣਾ ਤਾਂ ਆਉਣਾ ਕਿਵੇਂ ਹੈ। ਤੁਸੀਂ ਕਿਹਾ ਕਿ ਨੌਜਵਾਨ ਨਸ਼ਿਆਂ ਦੇ ਵਿੱਚ ਧੱਸਦੇ ਨਜ਼ਰ ਆਏ, ਗਲਤਾਨ ਹੁੰਦੇ ਨਜ਼ਰ ਆਏ, ਪਰ ਅਮਰਤਪਾਲ ਸਿੰਘ ਦੇ ਨਾਲ ਤੁਸੀਂ ਕਿਹਾ ਸੀ ਕਿ ਅਸੀਂ ਸਹਿਮਤ ਹਾਂ, ਅਮਰਤਪਾਲ ਸਿੰਘ ਦੇ ਨਾਲ ਖੜੇ ਹਾਂ। ਦੇਖੋ, ਜਿਹੜੇ ਤਾਂ ਸਵਾਲ ਅਮਰਤਪਾਲ ਸਿੰਘ ਦੇ ਉੱਤੇ ਕਰ ਰਹੇ ਆ, ਉਹ ਤਾਂ ਜੀ ਜਿਸ ਦਿਨ ਦਾ ਉਹ ਆਇਆ ਪੰਜਾਬ ਦੇ ਵਿੱਚ ਆਇਆ, ਉਹ ਕੁਝ ਸੱਜਣ ਨੇ ਉਹ ਤਾਂ ਉਸ ਦਿਨ ਦੇ ਹੀ ਖੜੇ ਕਰਨਗੇ। ਮਜੀਠੀਆ ਸਾਹਿਬ ਕਹਿੰਦੇ ਸਾਨੂੰ ਦਿਓ 10 ਮਿੰਟ, ਕਹਿੰਦੇ ਅਸੀਂ ਦੱਸਾਂਗੇ ਵੀ ਕਿਵੇਂ ਪੰਜਾਬ ਦੀ ਮਾਹੌਲ ਨੂੰ ਸ਼ਾਂਤ ਰੱਖਿਆ। ਹਾਂ, ਮਜੀਠੀਆ ਸਾਹਿਬ ਸੱਚ ਕਹੇ ਨੇ। ਮਜੀਠੀਆ ਸਾਹਿਬ ਉਹਨਾਂ ਕੋਲੇ ਪਹੁੰਚ ਆ ਵੀ ਉਹਨਾਂ ਨੇ ਅੱਗੇ ਵੀ ਨੌਜਵਾਨਾਂ ਨੂੰ ਮਾਰਿਆ। ਬਈ 10 ਮਿੰਟਾਂ ਵਾਲੀ ਕਿਹੜੀ ਗੱਲ ਆ? ਇਹ ਤਾਂ ਲੱਖਾਂ ਹਜ਼ਾਰਾਂ ਸਾਲਾਂ ਦੇ ਵਿੱਚ ਸੈਂਕੜੇ ਸਾਲ ਹੋ ਗਏ। ਖਾਲਸਾ ਤਾਂ ਉਦੋਂ ਖਤਮ ਨਹੀਂ ਹੋਇਆ। ਤੁਹਾਡੇ ਮਜੀਠੀਆ ਸਾਹਿਬ ਮਕਾਉਣਾ ਇਹ ਤੁਹਾਡੇ ਵੱਸ ਦੀ ਗੱਲ ਨਹੀਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਫੌਜ ਹੈ, ਇਹ ਤੁਸੀਂ ਨਹੀਂ ਮੁਕਾ ਸਕਦੇ। ਜੇ ਭਾਈ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਆਇਆ, ਵਾਰਸ ਪੰਜਾਬ ਦੀ ਜਥੇਬੰਦੀ ਹੈ ਜਿਹੜੀ, ਉਹਨਾਂ ਅੰਮ੍ਰਿਤ ਛਕਾਉਣ ਦਾ ਬੀੜਾ ਚੁੱਕਿਆ। ਉਹਨਾਂ ਨੇ ਖਾਲਸਾ ਬਹੀਰ ਪਿੰਡਾਂ ਦੇ ਵਿੱਚ ਲੈ ਕੇ ਗਏ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ। ਤੇ ਅੱਜ ਜਿਹੜੇ ਲੋਕ ਇਹਨਾਂ ਦੀ ਢਿੱਡ ਪੀੜ ਹੁੰਦੀ ਹੈ ਵੀ ਤੁਸੀਂ ਤਾਂ ਕਹਿੰਦੇ ਹੋ 10 ਮਿੰਟ, ਤੁਹਾਨੂੰ ਲੋਕਾਂ ਨੇ ਤੁਹਾਨੂੰ ਅਜੇ ਨਹੀਂ ਪਤਾ ਲੱਗਿਆ ਵੀ ਤੁਹਾਨੂੰ ਸੀਸਾ ਦਿਖਾ ਦਿੱਤਾ, 3 ਸੀਟਾਂ ਦਿੱਤੇ, ਆ ਗਿਆ ਅਕਾਲੀ ਦਲ। ਇਹਨਾਂ ਨੂੰ ਗੱਲ ਕਰਦਿਆਂ ਨੂੰ ਮੈਂ ਤਾਂ ਕਹਿੰਦਾ ਵੀ ਹੰਕਾਰ ਸਿਰ ਚੜ੍ਹ ਕੇ ਬੋਲਦਾ। ਰਵਨੀਤ ਬਿੱਟੂ ਵੀ ਬੋਲਦੇ ਨੇ, ਰਵਨੀਤ ਬਿੱਟੂ ਵੀ ਕਹਿੰਦੇ ਰਹੇ ਨੇ, ਕਹਿੰਦੇ ਕਿ ਅਮਰਤਪਾਲ ਸਿੰਘ ਕਹਿੰਦੇ ਕੱਲ੍ਹ ਦਾ ਜਵਾਕ ਆ, ਕਹਿੰਦੇ ਕਿ ਜਵਾਕਾਂ ਨੂੰ ਕਹਿੰਦੇ ਇਹੋ ਜਿਹੀਆਂ ਹਰਕਤਾਂ ਸੋਹਣੀਆਂ ਨਹੀਂ ਲੱਗਦੀਆਂ। ਰਮਣੀਤ ਬਿੱਟੂ ਤਾਂ ਸ਼ਰਮ ਹੋਣੀ ਚਾਹੀਦੀ ਇਹੋ ਜਿਹੀ ਗੱਲ ਕਰਦੇ ਨੂੰ। ਜਿਸ ਬੰਦੇ ਦੇ ਦਾਦੇ ਨੇ ਪੰਜਾਬ ਦੇ ਵਿੱਚ ਨੌਜਵਾਨ ਨੂੰ ਕੋਹ ਕੇ ਪੰਜਾਬੀਆਂ ਨੂੰ, ਗੁਰਸਿੱਖਾਂ ਨੂੰ ਮਾਰਿਆ ਹੋਵੇ, ਉਹ ਬੰਦਾ ਵੀ ਗੱਲ ਕਰ ਰਿਹਾ।